ਤੇ ਉਸ ਤੋਂ ਬਾਅਦ ਇਸ ਚਰਚਾ ਨੂੰ ਤੋਰਦੇ ਹਾਂ ਅੱਗੇ। ਅੱਜ ਟੌਪਿਕ ਆਪਣਾ ਵਿਰੋਧ ਕਰਨਾ ਕਿਉਂ ਜ਼ਰੂਰੀ ਹੈ। ਜ਼ਰੂਰੀ ਨਹੀਂ ਕਿ ਵਿਰੋਧ ਅਗਰੈਸਿਵ ਹੋਵੇ, ਜ਼ਰੂਰੀ ਨਹੀਂ ਕਿ ਵਿਰੋਧ ਹਿੰਸਕ ਹੋਵੇ, ਪਰ ਕਈ ਥਾਵਾਂ ਤੇ ਵਿਰੋਧ ਕਰਨਾ ਜ਼ਰੂਰੀ ਬਣ ਜਾਂਦਾ ਹੈ। ਰਾਜ ਕਰਨਵੀਰ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸਤਿ ਸ੍ਰੀ ਸ੍ਰੀ ਅਕਾਲ ਅਕਾਲ ਜੀ। ਜੀ। ਸੋ ਵਿਰੋਧ ਨੂੰ ਲੈ ਕੇ ਜ਼ਿੰਦਗੀ ਦੇ ਵਿੱਚ ਇੱਕ ਸਟੇਟ ਜਿਹੜੀ ਉਹ ਆਉਂਦੀ ਆ, ਖਾਸ ਕਰਕੇ ਜਦੋਂ ਟੀਨੇਜਰਸ ਹੁੰਦੇ ਆ ਆਪਾਂ, ਹਾਂਜੀ ਹਾਂਜੀ, ਉਦੋਂ ਇਹ ਰਿਬੈਲੀਅਸ ਹੂੰ, ਇੰਟੈਂਟ ਆਪਣੇ ਅੰਦਰ ਜ਼ਿਆਦਾ ਆਉਂਦੇ ਆ। ਆਉਂਦਾ ਬਿਲਕੁਲ। ਅੱਜ ਦੇ ਨਿਆਣਿਆਂ 'ਚ ਥੋੜਾ ਜਲਦੀ ਆ ਜਾਂਦਾ ਹੋਊਗਾ। ਹੂੰ, ਹੂੰ, ਕਿਉਂ ਦੇ ਸਵਾਲ ਪੁੱਛਣੇ, ਇੱਦਾਂ ਕਿਉਂ, ਇੱਦਾਂ ਇਹੀ ਕਿਉਂ ਹੋ ਰਿਹਾ ਆ, ਹਾਂ, ਕਿਵੇਂ ਹੋ ਰਿਹਾ ਆ। ਇਹ ਸਾਰੀਆਂ ਚੀਜ਼ਾਂ, ਇਹ ਜਿਹੜੇ ਸਵਾਲ ਨੇ, ਇਹ ਛੋਟੇ ਹੁੰਦਿਆਂ ਤੋਂ ਸ਼ੁਰੂ ਹੁੰਦੇ ਹੁੰਦੇ ਤੱਕ ਅੱਜ ਆਪਾਂ ਦੇਖਦੇ ਹਾਂ ਵੀ ਵੱਡੀਆਂ ਵੱਡੀਆਂ ਚੀਜ਼ਾਂ ਦੇ ਵਿੱਚ ਵੀ ਆਪਾਂ ਨੂੰ ਉਹ ਨਜ਼ਰ ਆਉਂਦੇ ਨੇ। ਉਹ ਕਰ ਰਹੇ ਆ, ਕਰਨੇ ਪੈਂਦੇ ਆ ਕਈ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਜਿਹੜੇ ਰਿਬੈਲੀਅਸ ਇੰਟੈਂਟ ਆ ਉਹ ਹੋਣਾ ਚਾਹੀਦਾ। ਇਹ ਇੱਕ ਆਈ ਥਿੰਕ ਪਰਸਨੈਲਿਟੀ ਦੀ ਪ੍ਰਵੀਨ ਇੱਕ ਅਜਿਹੀ ਚੀਜ਼ ਆ ਕਿਸੇ ਵੀ ਇਨਸਾਨ ਦੀ, ਜੇ ਇਹਦੇ ਵਿੱਚ ਇਹ ਚੀਜ਼ ਇਸ ਦੇ ਵਿੱਚੋਂ ਮਰ ਜਾਵੇ ਤਾਂ ਫਿਰ ਲੱਗਦਾ ਵੀ ਜਿੱਦਾਂ ਬੰਦਾ ਪੂਰਾ ਜਿਹਾ ਨਹੀਂ, ਜਿੱਦਾਂ ਕਹੋ ਕਰੀ ਜਾਓ। ਫਿਰ ਉਹਦੇ ਲਈ ਬੜੇ ਅੱਜ ਕੱਲ੍ਹ ਸ਼ਬਦ ਚੱਲਦੇ ਨੇ, ਕਈ ਭਗਤ ਕਹਿੰਦੇ ਨੇ, ਕੋਈ ਭੇਡਾਂ ਕਹਿੰਦੇ ਨੇ, ਕਈ ਕੁਛ ਕਹਿੰਦੇ ਨੇ, ਹਨਾ ਵੀ ਉਹ ਆ ਜੇ ਮਨੋਸਥਿਤੀ ਤੇ ਡਿਪੈਂਡ ਹੈ। ਹਾਂ ਮਤਲਬ ਚਲੋ ਉਹ ਕਹਿਣ ਨੂੰ ਉਹ ਆ, ਪਰ ਇਹ ਆ ਵੀ ਇਹ ਹੁੰਦਾ ਕਈ ਇਹਦੀ ਕੋਈ ਦਬਾਅ ਹੇਠ ਹੁੰਦਾ ਆ, ਕਈ ਇਹਦੀ ਕੁਛ ਤਰੀਕੇ ਦੇ ਨਾਲ ਜਿਹੜਾ ਉਹ ਹੁੰਦਾ ਆ। ਪਰ ਇੱਦਾਂ ਆ ਵੀ ਜੇ ਮਨ ਦੇ ਵਿੱਚ ਉਹ ਸਵਾਲ ਨਹੀਂ ਆ ਰਹੇ ਨਾ, ਵੀ ਜੇ ਤੁਹਾਨੂੰ ਕੋਈ ਕੁਛ ਕਹਿ ਰਿਹਾ ਤੁਸੀਂ ਹਰ ਇੱਕ ਗੱਲ ਦੇ ਨਾਲ ਹਾਮੀ ਭਰ ਰਹੇ ਆ, ਉੱਥੇ ਵੀ ਗਲਤ, ਉੱਥੇ ਵੀ ਗੜਬੜ ਆ। ਉਹ ਤੁਹਾਡੇ ਜਿਹੜੇ ਸੁਭਾਅ ਦੇ ਵਿੱਚ ਕਿਤੇ ਉਹ ਗੜਬੜ। ਹਾਂ ਤੁਸੀਂ ਯੈਸ ਮੈਨ ਜਾਂ ਪੀਪਲ ਪਲੀਜ਼ਰ ਤਾਂ ਹੋ ਸਕਦੇ ਆ, ਠੀਕ ਹੈ ਨਾ, ਪਰ ਉਹ ਤੁਹਾਡੇ ਲਈ, ਤੁਹਾਡੀ ਆਪਣੀ ਸ਼ਖਸੀਅਤ ਦੇ ਲਈ ਉਹ ਕੋਈ ਚੰਗੀ ਚੀਜ਼ ਨਹੀਂ ਹੁੰਦੀ। ਅੱਜ ਵੀ ਆਪਾਂ ਦੇਖ ਰਹੇ ਹਾਂ ਵੀ ਲੋਕ ਵਿਰੋਧ ਤਾਂ ਕਰਦੇ ਆ, ਚਾਹੇ ਆਪਾਂ ਫਾਰਮਰ ਪ੍ਰੋਟੈਸਟ ਦੇਖ ਲਓ, ਚਾਹੇ ਛੋਟੀਆਂ ਉਦਾਹਰਨਾਂ ਘਰਾਂ 'ਚ ਦੇਖ ਲਓ, ਘਰਾਂ 'ਚ, ਪਰਿਵਾਰਾਂ 'ਚ, ਨਿਆਣਿਆਂ ਨੂੰ ਆਪਾਂ ਕਹੀਦਾ ਆ, ਕਈ ਵਾਰੀ ਆਪਾਂ ਏਦਾਂ ਹੀ ਕਹਿੰਦੇ ਆ, ਉਧਰ ਉਹ ਕਮਰੇ 'ਚ ਨਾ ਜਾਈ, ਹਨੇਰਾ ਆ, ਡਰ ਭੂਤ ਆ ਜਾਂ ਕਦੀ ਕੁਛ ਆ, ਜੇ ਉਹਨੂੰ ਉਦਾਂ ਹੀ ਕਹਿ ਕੇ ਪਕਾ ਲਿਆ, ਉਹਨੇ ਅੱਗੋਂ ਕਦੀ ਸਵਾਲ ਨਾ ਕੀਤਾ, ਨਹੀਂ ਏਦਾਂ ਕਿੱਦਾਂ ਹੋ ਸਕਦਾ, ਵੀ ਇਹ ਤਾਂ ਹੁੰਦੇ ਨਹੀਂ ਆ, ਇਹ ਨਹੀਂ ਆ, ਜਾਂ ਸਵਾਲ ਅੱਗੋਂ ਨਾ ਕਰਨ ਜਾਂ ਉਹ ਨਾ ਕਰਨ, ਉਸ ਚੀਜ਼ ਦੇ ਉਲਟ ਨਾ ਜਾਣ। ਤਾਂ ਏਦਾਂ ਨਿਆਣਿਆਂ ਨੂੰ ਆਪਾਂ ਕਹਿੰਦੇ ਸੋਫੇ ਦਾ ਛਾਲਾ ਨਾ ਮਾਰੋ, ਅਗਲੇ ਮਾਰ ਕੇ ਦਿਖਾਉਂਦੇ ਕਿ ਨਹੀਂ, ਇਹ ਕਣ ਚਾਹੀਦੇ ਆ। ਆਪਾਂ ਕਹਿੰਦੇ ਆ ਵੀ ਉਹ ਨਾ ਮਾਰਨ, ਪਰ ਜੇ ਉਹ ਹਰ ਇੱਕ ਚੀਜ਼ ਹੀ ਮੰਨੀ ਜਾਣ ਵੀ ਜਿੱਦਾਂ ਕਹੋਗੇ ਉਦਾਂ ਹੀ ਠੀਕ ਆ ਜੀ, ਜੋ ਹੁਕਮ ਸਰਕਾਰ, ਉਦਾਂ ਜੇ ਹੋ ਜਾਏ ਤਾਂ ਫਿਰ ਅੱਗੇ ਜਾ ਕੇ ਗਾਂਹ ਜਾ ਕੇ ਬਹੁਤ ਪਛਤਾਉਣਾ ਪੈਂਦਾ। ਨਹੀਂ, ਸਿਆਣੇ ਕਹਿੰਦੇ ਵੀ ਜੇ ਨਿਆਣਾ 100% ਹੀ ਆਗਿਆਕਾਰ ਬਣ ਜੇ ਤਾਂ ਉਹ ਨਿਆਣਾ ਨਹੀਂ ਰਹਿੰਦਾ, ਨਿਆਣਾ ਨਹੀਂ ਰਹਿੰਦਾ, ਸਿਆਣਾ ਹੀ ਬਣ ਜਾਂਦਾ ਇੱਕ ਤਰੀਕੇ ਨਾਲ। ਤੇ ਨਿਆਣੇ ਨੂੰ ਨਿਆਣੇ ਵਾਂਗ ਕਰਨਾ ਵੀ ਚਾਹੀਦਾ ਤੇ ਉਹ ਉਸ ਤਰ੍ਹਾਂ ਪੇਸ਼ ਵੀ ਹੋਣਾ ਚਾਹੀਦਾ। ਵਿਰੋਧ ਕਈ ਤਰੀਕਿਆਂ ਨਾਲ ਹੋ ਸਕਦਾ। ਸਿਸਟਮੈਟਿਕ ਵਿਰੋਧ, ਜਿਸ ਤਰ੍ਹਾਂ ਆਪਾਂ ਖਬਰਾਂ ਮਸਲਿਆਂ ਦੇ ਵਿੱਚ ਕਰਦੇ ਹਾਂ, ਸਰਕਾਰਾਂ ਦਾ, ਸਿਸਟਮ ਦਾ। ਔਰ ਇਹਦੇ ਲਈ ਦੂਜੀ ਗੱਲ ਇਹ ਵੀ ਜ਼ਰੂਰੀ ਹੈ ਕਿ ਕਈ ਵਾਰੀ ਤੁਹਾਨੂੰ ਆਪਣੇ ਪਰਿਵਾਰ ਦੇ ਪੱਧਰ ਤੇ ਵਿਰੋਧ ਕਰਨਾ ਪੈਂਦਾ, ਛੋਟੀਆਂ ਗੱਲਾਂ ਦਾ ਜਾਂ ਕਿਵੇਂ ਵੀ ਗੱਲਾਂ ਦਾ। ਮਸਲਨ ਤੌਰ ਤੇ ਜੇ ਕੋਈ ਪਰਿਵਾਰ 'ਚ ਗਲਤ ਫੈਸਲਾ ਲੈ ਰਿਹਾ ਔਰ ਪਰਿਵਾਰ ਦੀ ਆਰਥਿਕਤਾ ਦੇ ਲਈ ਉਹ ਸਹੀ ਨਹੀਂ, ਜਾਂ ਪਰਿਵਾਰ ਦੇ ਸਮਾਜਿਕ ਜੋ ਉਹਨਾਂ ਦੀ ਇੱਕ ਤਰੀਕੇ ਨਾਲ ਇਮੇਜ ਹੁੰਦੀ ਹੈ ਉਹਦੇ ਨਾਲ ਸਹੀ ਨਹੀਂ, ਤਾਂ ਉਹਦਾ ਵਿਰੋਧ ਜ਼ਰੂਰੀ ਹੈ। ਕਈ ਵਾਰੀ ਆਪਾਂ ਵਿਰੋਧ ਨੂੰ ਨਕਾਰਾਤਮਕ ਤਰੀਕੇ ਨਾਲ ਵੀ ਲੈਂਦੇ ਹਾਂ ਕਿ ਹਾਂ ਬਈ ਮੇਰੀ ਇਸ ਗੱਲ ਦਾ ਵਿਰੋਧ ਕਿਉਂ ਹੋਇਆ, ਪਰ ਉਹ ਸਾਨੂੰ ਥੋੜ੍ਹਾ ਸਮਾਂ ਬਾਅਦ ਪਤਾ ਲੱਗਦਾ ਕਿ ਇਹ ਵਿਰੋਧ ਇਹਦਾ ਜਾਇਜ਼ ਸੀਗਾ, ਇਹ ਵਿਰੋਧ ਕਰਨਾ ਬਣਦਾ ਸੀਗਾ। ਔਰ ਜਦੋਂ ਤਰਕ ਦੇ ਨਾਲ ਕੋਈ ਬੰਦਾ ਵਿਰੋਧ ਕਰਦਾ, ਉਹਦੇ ਲਈ ਵੀ ਆਪਾਂ ਜਿਹੜੀ ਉਹਨੂੰ ਕਹਿੰਦੇ ਕਿ ਬਈ ਵਾਕਈ ਭਾਵੇਂ ਤੇਰੀ ਉਮਰ ਛੋਟੀ ਸੀ ਜਾਂ ਭਾਵੇਂ ਤੇਰਾ ਉਹਦਾ ਛੋਟਾ ਸੀ, ਪਰ ਤੂੰ ਇਹ ਗੱਲ ਸਾਨੂੰ ਦੱਸੀ, ਇਹ ਚੰਗੀ ਗੱਲ ਹੈ। ਵਿਰੋਧ ਦੇ ਵਿੱਚ ਵੀ ਆਪਾਂ ਅਗਲੀ ਜਿਹੜੀ ਜਾਣਕਾਰੀ ਉਹ ਵਿਰੋਧ ਬਾਬਤ ਹੀ ਦਿੰਦੇ ਚੱਲੀਏ ਕਿ SB 553 ਦਾ ਵਿਰੋਧ ਬਹੁਤ ਵੱਡੇ ਪੱਧਰ ਤੇ 31 ਅਗਸਤ ਦਿਨ ਵੀਰਵਾਰ ਨੂੰ ਕੀਤਾ ਜਾਣਾ। ਔਰ ਇਸ ਦਿਨ ਜਿਹੜੀ ਕੈਪੀਟਲ ਹੈ ਸੈਕਰਾਮੈਂਟੋ ਦੇ ਵਿੱਚ, ਉੱਥੇ ਬਹੁਤ ਵੱਡੇ ਪੱਧਰ ਤੇ ਇਕੱਠ ਜਿਹੜਾ ਸਮਾਲ ਬਿਜ਼ਨਸ ਓਨਰਸ ਦਾ, ਉਹਨਾਂ ਦਾ ਹੋ ਰਿਹਾ, ਤੇ ਸਮਾਲ ਬਿਜ਼ਨਸ ਵਾਲੇ ਜਿੰਨੇ ਵੀ ਲੋਕ ਨੇ ਉਹ ਇਸ ਵਿਰੋਧ ਨੂੰ ਕਰਨ ਦੇ ਲਈ ਪਹੁੰਚ ਰਹੇ ਨੇ। ਤੁਹਾਨੂੰ ਵੀ ਸੱਦਾ ਹੈ ਕਿ ਤੁਸੀਂ ਵਿਰੋਧ ਦੇ ਬਾਬਤ ਤੁਹਾਡੇ ਖਿਆਲਾਤ ਕੀ ਨੇ, ਵਿਰੋਧ ਦੀ ਤੁਸੀਂ ਡੈਫੀਨੇਸ਼ਨ ਕੀ ਰੱਖਦੇ ਹੋ, ਕਿਉਂਕਿ ਬਹੁਤੇ ਬੰਦਿਆਂ ਲਈ ਵਿਰੋਧ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਇਹ ਹੈ ਕਿ ਅਸੂਲੋਂ पे आँच आए तो टकराना ज़रूरी है, ਜ਼ਿੰਦਾ ਹੋ तो ਜ਼ਿੰਦਾ ਨਜ਼ਰ ਆਣਾ ਜ਼ਰੂਰੀ ਹੈ। ਪਰ ਇਹ ਗੱਲ ਸਿਸਟਮੈਟਿਕਲੀ ਤਾਂ ਦੇਖੀ ਜਾ ਸਕਦੀ ਹੈ ਕਿ ਜਦੋਂ ਸਰਕਾਰਾਂ, ਜਦੋਂ ਸੱਤਾ, ਜਦੋਂ ਸਿਸਟਮ ਤੁਹਾਡੇ ਤੇ ਜ਼ੁਲਮ ਕਰਦਾ, ਤੁਹਾਡੇ ਤੇ ਵਧੀਕੀ ਕਰਦਾ, ਤਾਂ ਉੱਥੇ ਤੁਸੀਂ ਆਪਣੀ ਗੱਲ ਦਰਜ ਕਰਾਓ।
ਬੇਸ਼ੱਕ ਕਿਸੇ ਵੀ ਤਰੀਕੇ ਨਾਲ। ਪਰ ਹੁਣ ਇਹ ਚੀਜ਼ ਪਰਿਵਾਰਾਂ ਦੇ ਵਿੱਚ ਜਾਂ ਮਿੱਤਰਤਾ ਦੇ ਵਿੱਚ ਜਾਂ ਕੰਮਕਾਜ ਵਾਲੀਆਂ ਥਾਵਾਂ ਤੇ ਲਾਗੂ ਨਹੀਂ ਨਾ ਕੀਤੀ ਜਾ ਸਕਦੀ। ਸੋ ਕਈ ਪਰਿਭਾਸ਼ਾਵਾਂ ਨੇ, ਹਰ ਇੱਕ ਮੌਕੇ ਦੇ ਨਜ਼ਾਕਤ ਦੇ ਮੁਤਾਬਕ ਹਰ ਪਰਿਭਾਸ਼ਾ ਉੱਥੇ ਢੁੱਕਦੀ ਹੈ। ਹਰ ਥਾਂ ਦੇ ਮੁਤਾਬਕ ਉੱਥੋਂ ਦੀ ਪਰਿਭਾਸ਼ਾ ਵਿਰੋਧ ਨਾ ਕਈ ਤਰ੍ਹਾਂ ਦਾ। ਹੂੰ। ਇੱਕ ਤਾਂ ਹੁੰਦਾ ਵੀ ਅਜਾਈਂ ਕਰਨਾ ਹੀ ਕਰਨਾ, ਇੱਕ ਹਾਂ। ਦਾ ਪੇਸ਼ਾ ਹੁੰਦਾ, ਕਈ ਵਾਰੀ ਪੇਸ਼ੇਵਰ ਵੀ ਕਹਿ ਦਿੰਦੇ ਆ, ਹਾਂਜੀ, ਜਾਂ ਕਈ ਵਾਰੀ ਕਹਿ ਦਿੰਦੇ ਵੀ ਇਹਦਾ ਸੁਭਾਅ ਆ ਵੀ ਹਰ ਇੱਕ ਚੀਜ਼ ਦੇ ਉਲਟੀ ਕਰਨਾ ਹੈ, ਉਲਟੀ ਜਾਣਾ। ਹਨਾ। ਹਾਂ। ਠੀਕ ਆ, ਇੱਕ ਚੀਜ਼ ਤੱਕ ਜਦੋਂ ਤੁਸੀਂ ਕਹਿੰਦੇ ਵੀ ਲੌਜਿਕ ਦੇ ਨਾਲ ਕੋਈ ਚੀਜ਼ ਕਰਦਾ ਹਾਂਜੀ, ਹੋਵੇ, ਹਾਂਜੀ। ਫਿਰ ਤਾਂ ਸਮਝ ਵੀ ਆਉਂਦੀ ਆ ਹੂੰ, ਵੀ ਉਹ ਚੀਜ਼ ਕਿਉਂ ਕਹਿ ਰਿਹਾ ਆ। ਹੂੰ, ਸਿਰਫ ਇਸ ਕਰਕੇ ਤਾਂ ਨਹੀਂ ਵਿਰੋਧ ਕਰ ਰਹੇ ਵੀ ਹਾਂ ਵੀ ਅਸੀਂ ਕਰਨਾ ਹੀ ਆ, ਜੀ, ਜੀ। ਵੀ ਇਹ ਕਿਉਂਕਿ ਪ੍ਰਵੀਨ ਕਹਿ ਰਿਹਾ ਹੈ ਜਾਂ ਰਾਜ ਕਹਿ ਰਿਹਾ ਵੀ ਆਪਾਂ ਤਾਂ ਉਲਟੀ ਬੋਲਣਾ, ਚਾਹੇ ਜੋ ਮਰਜ਼ੀ ਕਹੀ ਜਾਣ, ਚਾਹੇ ਸਹੀ ਕਹਿਣ ਹਾਂ। ਚਾਹੇ ਗਲਤ ਕਹਿਣ। ਹੂੰ। ਇਦਾਂ ਨਹੀਂ। ਹੁਣ ਤੁਸੀਂ ਬਿੱਲ ਦੀ ਗੱਲ ਕੀਤੀ, ਹਾਂਜੀ, ਹਜ਼ਾਰਾਂ ਹੀ ਬਿੱਲ ਹੋਰ ਆਉਂਦੇ ਜਾਂਦੇ ਨੇ, ਹਾਂਜੀ, ਹਾਂਜੀ। ਹਰ ਇੱਕ ਦਾ ਨਹੀਂ ਵਿਰੋਧ ਹੋ ਜਾਂਦਾ। ਨਹੀਂ ਹੁੰਦਾ, ਬਿਲਕੁਲ। ਜਿਹੜੀ ਚੀਜ਼ ਦੇ ਉੱਤੇ ਲੱਗਦਾ ਆ, ਹੂੰ, ਹੂੰ, ਉਸੇ ਚੀਜ਼ ਨੂੰ ਲੈ ਕੇ ਹੀ ਜਿਹੜਾ ਆਪਾਂ ਦੇਖ ਰਹੇ ਆ ਹੂੰ, ਵੀ ਉਹ ਵਿਰੋਧ ਵੱਲ ਨੂੰ ਜਿਹੜੀ ਆ ਉਹ ਕੜੀ ਜੁੜੀ ਆ, ਹੂੰ, ਹੂੰ, ਵੀ ਕੁਛ ਉਹਨਾਂ ਨੂੰ ਲੱਗਾ ਸਾਰਿਆਂ ਨੂੰ, ਤਾਂ ਹੂੰ। ਫੇਰ ਹੀ ਇਸ ਪਾਸੇ ਵੱਲ ਨੂੰ ਜਿਹੜਾ ਆਪਾਂ ਤੁਰੇ ਆ। ਹਾਂਜੀ। ਸੋ ਜ਼ਿੰਦਗੀ 'ਚ ਵੀ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਆ, ਹੂੰ, ਜਸਟ ਬਿਕੋਜ਼ ਵੀ ਉਹ ਆਪਣਾ ਇੱਕ ਵਿਚਾਰਕ ਵਿਰੋਧੀ ਕਹਿ ਲਓ ਹੂੰ, ਹੂੰ। ਜਾਂ ਮਤਭੇਦ ਵਾਲਾ ਕਹਿ ਮਤਭੇਦ ਲਾ, ਵਾਲਾ, ਹਾਂਜੀ। ਵੀ ਇਹ ਨਹੀਂ ਹੁੰਦਾ ਵੀ ਉਹਦੇ ਵਿਚਾਰ 'ਚੋਂ ਕਦੀ ਕੋਈ ਚੰਗੀ ਚੀਜ਼ ਨਾ ਨਿਕਲੇ, ਹੂੰ, ਹੂੰ, ਹੂੰ। ਤੇ ਜਾਂ ਉਹਦੇ ਲਈ ਵੀ ਇਹ ਆ ਵੀ ਇਹ ਵੀ ਨਹੀਂ ਆ ਵੀ ਸਾਡੇ ਵਾਲੇ ਪਾਸੋਂ ਵੀ ਕਦੀ ਕੋਈ ਚੰਗੀ ਚੀਜ਼ ਨਾ ਨਾ ਨਿਕਲੇ। ਨਿਕਲੇ। ਜਿਹੜੀ ਗਲਤ ਆ ਉਹਨੂੰ ਗਲਤ ਤੇ ਸਹੀ ਨੂੰ ਸਹੀ ਜਿਹੜਾ ਉਹ ਕਹਿਣਾ, ਇਹਦੇ ਵਿੱਚੋਂ ਹੀ ਵਿਰੋਧ ਨੂੰ ਦਾ ਉਪਜਦਾ ਹੈ। ਹਾਂ, ਹਾਂ, ਉਪਜਦਾ ਹੈ। ਉਹਦੇ ਵਿੱਚ ਹੀ ਆ। ਹੂੰ, ਕਿਉਂਕਿ ਗਲਤ ਨੂੰ ਜਦੋਂ ਗਲਤ ਕਹਿਣਾ ਸ਼ੁਰੂ ਕਰਾਂਗੇ ਹੂੰ। ਤਾਂ ਉਹਦੇ ਵਿੱਚੋਂ ਹੀ ਦੂਜਿਆਂ ਨੂੰ ਤਾਂ ਲੱਗਦਾ ਵੀ ਸਾਡਾ ਵਿਰੋਧ ਕਰਦੇ ਆ, ਹਾਂਜੀ। ਪਰ ਅਸਲ 'ਚ ਉਹ ਗੱਲ ਇਹ ਹੁੰਦੀ ਆ ਵੀ ਨਹੀਂ, ਗਲਤ ਨੂੰ ਆਪਾਂ ਗਲਤ ਕਹਿ ਰਹੇ ਹੁੰਦੇ ਆ। ਹੂੰ। ਸੋ ਇਹ ਚੀਜ਼ਾਂ ਲਾਜ਼ਮੀ ਨੇ, ਇਹ ਚੀਜ਼ਾਂ ਜ਼ਰੂਰੀ ਨੇ, ਇਹ ਆਪਣੇ ਇਨਸਾਨ ਦੇ ਸੁਭਾਅ ਦੇ ਵਿੱਚ ਹੋਣੀਆਂ, ਹਰ ਇੱਕ ਇਨਸਾਨ ਦੇ ਸੁਭਾਅ 'ਚ ਹੋਣੀਆਂ ਜਿਹੜੀਆਂ ਉਹ ਜ਼ਰੂਰੀ ਹੁੰਦੀਆਂ। ਜ਼ਰੂਰੀ ਹੁੰਦੀਆਂ, ਬਿਲਕੁਲ। ਤੇ ਵਿਰੋਧ ਜਿਹੜਾ ਉਹ ਕਿਸੇ ਹੱਦ ਤੱਕ ਮਰਿਆਦਕ ਵੀ ਹੋਣਾ ਚਾਹੀਦਾ ਹੈ। ਕਿਸੇ ਹੱਦ ਤੱਕ ਜਦੋਂ ਤੁਸੀਂ ਕਿਸੇ ਗੱਲ ਤੇ ਵਿਰੋਧ ਕਰਦੇ ਹੋ, ਉਹਦੀ ਇੱਕ ਸਮਾਜਿਕ ਦਾਇਰੇ ਦੇ ਮੁਤਾਬਕ ਮਰਿਆਦਾ, ਇੱਕ ਸੱਭਿਅਕ ਸ਼ਬਦਾਵਲੀ ਵੀ ਹੋਣੀ ਚਾਹੀਦੀ ਹੈ। ਇਹ ਨਹੀਂ ਹੁੰਦਾ ਕਿ ਤੁਸੀਂ ਵਿਰੋਧ ਤਾਂ ਕਰਨਾ ਔਰ ਉਹਦੇ ਲਈ ਤੁਸੀਂ ਸਾਰੀਆਂ ਹੀ ਹੱਦਾਂ ਪਾਰ ਕਰ ਜਾਓ, ਇੱਦਾਂ ਵੀ ਨਹੀਂ ਹੁੰਦਾ। ਪਰ ਇਹ ਚੀਜ਼ਾਂ ਜਿਵੇਂ ਆਪਾਂ ਸ਼ੁਰੂ ਦੇ ਵਿੱਚ ਬੱਚਿਆਂ ਦੇ ਐਂਗਲ ਤੋਂ, ਪਰਸਪੈਕਟਿਵ ਤੋਂ, ਉਸ ਬਚਪਨੇ ਦੇ ਐਂਗਲ ਤੋਂ ਸ਼ੁਰੂ ਕੀਤੀ ਸੀ। ਕਈ ਵਾਰੀ ਆਪਾਂ ਦੇਖਦੇ ਹਾਂ ਕਿ ਅਸੀਂ ਬੱਚਿਆਂ ਨੂੰ ਕਿਸੇ ਚੀਜ਼ ਤੋਂ ਰੋਕਦੇ ਹਾਂ, ਪਰ ਉਹ ਵਿਰੋਧ ਕਰਦੇ ਆ। ਮਸਲਨ ਤੌਰ ਤੇ ਜਵਾਕ ਖੇਡੀ ਜਾਂਦੇ ਆ ਤਾਂ ਅਸੀਂ ਕਹਿੰਦੇ ਬਸ ਕਰੋ, ਇਹ ਬਸ ਕਰੋ। ਉਹ ਕਹਿੰਦੇ ਕਿ ਨਹੀਂ, ਅਸੀਂ ਹੋਰ ਖੇਡਣਾ। ਬਾਅਦ ਦੇ ਵਿੱਚ ਪਤਾ ਲੱਗਦਾ 45-50 ਸਾਲ ਦੀ ਉਮਰ ਦੇ ਵਿੱਚ ਜਾ ਕੇ ਕਿ ਹੁਣ ਡਾਕਟਰ ਕਹਿੰਦੇ ਕਿ ਭਾਈ ਤੋਰਾ ਫੇਰਾ ਕਰਿਆ ਕਰੋ। ਉਸ ਉਮਰ 'ਚ ਉਹ ਜ਼ਰੂਰੀ ਹੁੰਦੀਆਂ ਚੀਜ਼ਾਂ। ਸੋ ਇਹ ਨਹੀਂ ਗਾ ਕਿ ਤੁਸੀਂ ਹਰ ਚੀਜ਼ ਦਾ ਬੱਚਿਆਂ ਦੇ ਫਨ ਦਾ, ਉਹਨਾਂ ਦੇ ਨੱਚਣ ਕੁੱਦਣ ਦਾ, ਉਹਨਾਂ ਦੇ ਖੇਡਣ ਦਾ ਵਿਰੋਧ ਹੀ ਕਰਨਾ। ਵਿਰੋਧ ਇਹ ਵੀ ਨਹੀਂ ਹੁੰਦਾ ਕਿ ਜੇ ਮਾਪਿਆਂ ਨੇ ਕੋਈ ਗੱਲ ਕਹਿ ਦਿੱਤੀ ਤਾਂ ਉਹਨੂੰ ਵੀ ਪੁੱਠੇ ਪਾਸੇ ਹੀ ਲੈਣਾ। ਇਹ ਵੀ ਕੋਈ ਬਾਹਲੀ ਚੰਗਿਆਈ ਨਹੀਂ ਹੈ। ਪਰ ਹਾਂ, ਜਿੱਥੇ ਤੁਹਾਨੂੰ ਲੱਗਦਾ ਕਿ ਯਾਰ ਆਹ ਚੀਜ਼ ਗਲਤ ਹੋ ਰਹੀ ਹੈ, ਜਿੱਥੇ ਤੁਹਾਨੂੰ ਲੱਗਦਾ ਕਿ ਇੱਥੇ ਮੇਰਾ ਸਟੈਂਸ ਲੈਣਾ, ਮੇਰਾ ਸਟਾਂਸ ਕਲੀਅਰ ਹੋਣਾ ਚਾਹੀਦਾ, ਜਾਂ ਮੇਰਾ ਸਟੈਂਡ ਲੈਣਾ ਜ਼ਰੂਰੀ ਹੈ, ਜਾਂ ਮੇਰੀ ਇਹ ਗੱਲ ਕਹਿਣੀ ਜ਼ਰੂਰੀ ਹੈ, ਉੱਥੇ ਜ਼ਰੂਰ ਆਪਣੀ ਗੱਲ ਜਿਹੜੀ ਆ ਉਹ ਰੱਖਣੀ ਚਾਹੀਦੀ ਹੈ। ਉਸ ਗੱਲ ਤੋਂ ਕਦੇ ਵੀ ਤੁਹਾਨੂੰ ਮੁਨਕਰ ਨਹੀਂ ਹੋਣਾ ਚਾਹੀਦਾ, ਭੱਜਣਾ ਨਹੀਂ ਚਾਹੀਦਾ। ਅੱਜ ਦੇ ਜ਼ਮਾਨੇ 'ਚ ਪ੍ਰਵੀਨ, ਜੀ। ਜਦੋਂ ਆਪਾਂ ਰੈਬਲ ਦੀ ਗੱਲ ਕਰਦੇ ਆ ਨਾ, ਹਾਂਜੀ। ਵੀ ਇਹ ਇਸ ਤਰੀਕੇ ਨਾਲ ਗੱਲ ਕਰਦਾ ਆ, ਹੂੰ, ਹੂੰ, ਹੂੰ। ਅ, ਆਪਾਂ ਉਹਨਾਂ ਨੂੰ ਕਹਿ ਦਿੰਦੇ ਟਰਬਲ ਮੇਕਰ, ਠੀਕ ਹੈ। ਵੀ ਇਹ ਤਾਂ ਬਸ ਸ਼ਰਾਰਤੀ ਹੈ, ਹੂੰ, ਹੂੰ, ਹੂੰ। ਵੀ ਇਹਨਾਂ ਨੇ ਬਸ ਜਿੱਦਾਂ ਕਹਿ ਲਓ ਵੀ ਕੋਈ ਨਾ ਕੋਈ ਕੰਮ ਛਿੰਝ ਖਰਾਬ ਛੇੜੀ ਕਰਨਾ, ਰੱਖਣੀ ਹੈ। ਹਾਂ ਹਨਾ, ਵੀ ਛੇੜੀ ਰੱਖਣੀ ਆ, ਹੂੰ, ਹੂੰ, ਹੂੰ। ਵੀ ਕੋਈ ਤਣ ਪੱਤਣ ਨਹੀਂ ਲਾਉਣੀ, ਗੱਲ ਕੁਛ ਨਾ ਕੁਛ ਚੀਜ਼ ਜਿਹੜੀ ਉਹ ਕਰੀ ਜਾਣੀ ਆ। ਹੂੰ। ਪਰ ਬਹੁਤ ਸਾਰੇ ਅੱਜ ਦੇ ਕਹਿ ਸਕਦੇ ਆ ਵੀ ਦੁਨੀਆ ਦੇ ਵਿੱਚ ਉਦਾਹਰਨਾਂ ਆਪਾਂ ਨੂੰ ਮਿਲਣਗੀਆਂ, ਹੂੰ, ਹੂੰ। ਜਿਹੜੀਆਂ ਉਹ ਇਹ ਰਿਬੈਲੀਅਸ ਕਰੈਕਟਰ ਚੋਂ ਨਿਕਲੀਆਂ ਹੂੰ, ਹੂੰ, ਹੂੰ। ਤੇ ਉਹ ਸਕਸੈਸਫੁਲ ਨੇ। ਹੂੰ। ਉਹ ਨਵੇਂ ਕਰੀਅਰ ਪਾਥ, ਹੂੰ। ਨਵੀਆਂ ਜਿਹੜੀਆਂ ਚੀਜ਼ਾਂ ਆ ਹਾਂ। ਉਹ ਅੰਦਰ ਬਣੀਆਂ। ਹੂੰ। ਆਪਣੇ ਪਰਿਵਾਰਾਂ 'ਚ ਵੀ ਅਜਿਹੇ ਬੜੇ ਜੀ ਤੁਹਾਨੂੰ ਆਲੇ ਦੁਆਲੇ ਮਿਲ ਜਾਣਗੇ। ਤੁਸੀਂ ਪੂਰੇ ਟੱਬਰ ਨੂੰ ਦੇਖੋ ਤਾਂ ਦਿਖਣਗੇ। ਹੂੰ। ਰੀਜ਼ਨ ਉਹਦੇ ਵਿੱਚ ਇਹ ਆ, ਹੁਣ ਤੁਸੀਂ ਦੇਖ ਲਓ 5-7 ਸਾਲ ਜਾਂ 10 ਸਾਲ ਪਹਿਲਾਂ ਹੂੰ, ਹੂੰ। ਕੋਈ ਕਵੇ ਵੀ ਮੈਂ ਫੋਟੋਗ੍ਰਾਫੀ ਕਰਨੀ, ਹੂੰ। ਕੋਈ ਕਵੇ ਵੀ ਮੈਂ ਕੁਛ ਅਜਿਹੀ ਚੀਜ਼ ਕਰਨੀ ਜਿਹੜੀ ਕੋਈ ਆਰਟ ਦੇ ਨਾਲ ਰਿਲੇਟਿਡ ਹੋ, ਹਾਂਜੀ। ਪੇਂਟਿੰਗ ਕਰਨੀ ਜਾਂ ਕੁਛ ਕਰਨਾ। ਉਹਨੇ ਕਹਿਣਾ ਯਾਰ ਤੂੰ ਐਵੇਂ ਮਰੀ ਜਾਂਦਾ, ਹੂੰ। ਤੈਨੂੰ ਬੜਾ ਪਤਾ, ਤੂੰ ਐਵੇਂ ਹਾਂਜੀ। ਸ਼ਰਾਰਤੀ ਜਿਹਾ ਹੈਗਾ ਆ, ਹੂੰ, ਹੂੰ। ਕੋਈ ਨਹੀਂ ਜੀ ਹੋ ਜਾਊਗਾ ਠੀਕ। ਹੂੰ। ਉਹ ਕਈ ਵਾਰੀ ਘਰਦਿਆਂ ਦੇ ਉਲਟ ਜਾ ਕੇ ਕੋਈ ਭੱਜ ਕੇ ਵੀ ਕਰਦਾ ਆ, ਹਾਂਜੀ, ਹਾਂਜੀ। ਕੋਈ ਵੱਖਰੇ ਸ਼ਹਿਰ 'ਚ ਜਾ ਕੇ ਵੀ ਕਰਦਾ, ਹੂੰ। ਕਈ ਘਰਦਿਆਂ ਦੀ ਉਸ ਚੀਜ਼ ਦੇ ਉਲਟ ਜਾ ਕੇ ਵੀ ਕਰਦਾ ਆ। ਹਾਂਜੀ, ਹਾਂਜੀ। ਪਹਿਲਾਂ ਤੁਹਾਨੂੰ ਮਾੜਾ ਡਿਸਕੰਫਰਟ ਤੇ ਡਰ, ਹੂੰ। ਭੈ ਦਾ ਜਿਹੜਾ ਉਹ ਸਾਹਮਣਾ ਕਰਨਾ ਪੈਂਦਾ, ਹੂੰ, ਹੂੰ, ਹੂੰ। ਪਰ ਜਦੋਂ ਉਹ ਜਿਹੜਾ ਇਨੀਸ਼ੀਅਲ ਸਟੇਟ 'ਚੋਂ ਆਪਾਂ ਲੰਘ ਜਾਂਦੇ ਆ ਹਾਂਜੀ। ਤਾਂ ਉਹਦੀ ਜ਼ਿੰਦਗੀ 'ਚ ਇੱਕ ਕੰਫਰਟ
ਆਪਣੇ ਕੰਮ ਦੇ ਪ੍ਰਤੀ ਪ੍ਰੇਮ, ਉਹ ਹੂੰ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਉਸ ਨੂੰ ਨਜ਼ਰ ਜਿਹੜੀਆਂ ਉਹ ਆਉਂਦੀਆਂ ਆਉਂਦੀਆਂ ਨੇ। ਹਾਂਜੀ ਹਾਂਜੀ ਤੇ ਫਿਰ ਬਾਅਦ ਚ ਉਹਨਾਂ ਦੀ ਉਦਾਹਰਨਾਂ ਦਿੰਦੇ ਆ, ਦੇਖਿਆ ਆਕ ਬੰਦੇ ਨੇ ਕਿਵੇਂ ਕੀਤਾ ਆ ਵੇਖਿਆ ਉਹਨੇ ਕਿੱਦਾਂ ਕੀਤਾ, ਹਾਂ ਤੇਰੇ ਚਾਚੇ ਦਾ, ਤੇਰੇ ਤਾਏ ਦਾ ਭਰਾ ਭੈਣ ਜਾਂ ਜੋ ਵੀ ਹੈ ਨਾ, ਹਾਂਜੀ ਹਾਂਜੀ ਵੀ ਭੂਆ ਮਾਸੀ ਜੋ ਵੀ ਆ, ਉਹਨਾਂ ਦੇ ਵਿੱਚੋਂ ਦੇਖਿਆ ਕਿੱਦਾਂ ਸਕਸੈਸਫੁਲ ਆ। ਨਖੱਟੂ ਬੰਦੇ ਮਸਾਲਾ ਬੰਦੇ ਹਾਂ ਨਹੀਂ ਹੁੰਦੇ ਹੀ ਆ, ਹਾਂਜੀ ਇਹ ਹੁੰਦੇ ਹੀ ਆ। ਹੂੰ ਹੁਣ ਈਲਨ ਮਸਕ ਦੀ ਐਗਜ਼ਾਮਪਲ ਲੈਂਦੇ, ਇਹ ਨਹੀਂ ਆ ਵੀ ਉਹ ਚ ਕੋਈ ਕਮੀਆਂ ਨਹੀਂ ਹੋਣਗੀਆਂ। ਹੋਣਗੀਆਂ ਹਾਂਜੀ ਉਹ ਜਦੋਂ ਕਹਿੰਦਾ ਜੀ ਆਪਾਂ ਤਾਂ ਮਾਰਸ ਤੇ ਇਦਾਂ ਨਹੀਂ ਜਾ ਸਕਦੇ, ਜਿਹੜੇ ਆਪਣੇ ਰਾਕਟ ਆ ਉਹ ਤਾਂ ਨਹੀਂ ਵਰਤੇ ਨਹੀਂ ਜਾ ਸਕਦੇ, ਕਈ ਬਹੁਤ ਸਾਰੀਆਂ ਉਹਦੀ ਐਕਸੈਂਟਰਿਕ ਚੀਜ਼ਾਂ ਜਿਹੜੀਆਂ ਉਹ ਹੁੰਦੀਆਂ ਵੀ ਪਤਾ ਨਹੀਂ ਲੋੜ ਹੈ ਜਾਂ ਨਹੀਂ ਲੋੜ, ਉਹ ਵੱਖਰੀ ਗੱਲ ਆ, ਉਹ ਦਿਮਾਗ ਆ, ਕਿਉਂਕਿ ਉਹਦਾ ਸ਼ਾਂਤ ਨਹੀਂ ਬਹਿੰਦਾ, ਕੁਛ ਨਾ ਕੁਛ ਕਰਨ ਨੂੰ ਆ। ਉਹ ਸਾਰੀਆਂ ਚੀਜ਼ਾਂ ਦੇ ਵਿੱਚ ਉਹਨੇ ਕਿੰਨੀਆਂ ਕੰਪਨੀਆਂ, ਕਿੰਨਾ ਕੁਛ ਜਿਹੜਾ ਉਹ ਲੱਗੇ ਲੈ ਕੇ ਆਉਂਦਾ, ਜੋ ਕਿ ਅੱਜ ਸੁਸਾਇਟੀ ਕਈ ਏਰੀਏ ਮੰਨਦੀ ਆ ਵੀ ਨਹੀਂ ਯਾਰ ਇਹ ਤਾਂ ਬਹੁਤ ਜ਼ਰੂਰੀ ਸੀ। ਜੇ ਉਹ ਰਿਬੈਲੀਅਸ ਨਾ ਚੱਲਦਾ, ਸੇਮ ਲਾਈਨ ਦੇ ਇੱਕੋ ਥਾਂ ਦੇ ਵਿੱਚੋਂ ਜਿਹੜਾ ਉਹ ਜਾਈ ਜਾਂਦਾ, ਹਾਂ ਹਾਂ ਤਾਂ ਫਿਰ ਲਕੀਰ ਦਾ ਫਕੀਰ ਹੋ ਜਾਂਦਾ, ਤਾਂ ਕੰਮ ਖਰਾਬ ਜਿਹੜਾ ਉਹ ਰਹਿਣਾ ਸੀਗਾ। ਸੋ ਤੁਸੀਂ ਵੀ ਸਰੋਤਿਓ ਆਪਣੀ ਗੱਲਬਾਤ ਜੇ ਸ਼ੇਅਰ ਕਰਨਾ ਚਾਹੁੰਦੇ ਆ, ਸਟੂਡੀਓ ਦਾ ਨੰਬਰ ਆ 408 272 4082725200 ਦੇ ਉੱਤੇ। ਜੀ ਜੀ ਬਿਲਕੁਲ। ਸੋ ਇਸ ਤਰ੍ਹਾਂ ਦੀਆਂ ਮਿਸਾਲਾਂ ਆਪਾਂ ਨੂੰ ਤਾਂ ਮਿਲਦੀਆਂ ਕਿਉਂਕਿ ਉਹਨਾਂ ਨੇ ਆਪਣਾ ਜੋ ਉਹਨਾਂ ਦੀ ਗੱਲ ਸੀ, ਜੋ ਜਿੱਦ ਸੀ, ਉਹ ਤੇ ਉਹ ਅੜੇ ਰਹੇ ਤੇ ਉਸ ਗੱਲ ਨੂੰ ਸਹੀ ਠਹਿਰਾਉਣ ਦੇ ਲਈ ਉਹਨਾਂ ਨੇ ਜੱਦੋ-ਜਹਿਦ ਬਹੁਤ ਕੀਤੀ, ਉਹਨਾਂ ਨੇ ਮਿਹਨਤ ਬਹੁਤ ਕੀਤੀ ਤੇ ਅਖੀਰ ਉਹਨਾਂ ਨੇ ਦੁਨੀਆ ਨੂੰ ਦਰਸਾਇਆ ਕਿ ਬਈ ਹਾਂ ਅਸੀਂ ਇਸ ਸਟੈਂਡ ਤੇ ਤਾਂ ਅੜੇ ਸੀ ਕਿਉਂਕਿ ਸਾਡਾ ਇਹ ਕਰਨ ਦੇ ਵਿੱਚ ਚਾਹਤ ਸੀ। ਬਹੁਤ ਸਾਰੇ ਪ੍ਰਸਿੱਧ ਬੰਦੇ ਨੇ, ਜੇਕਰ ਤੁਸੀਂ ਜੀਵਨੀਆਂ ਪੜ੍ਹੋਗੇ ਤਾਂ ਉਹਨਾਂ ਦੇ ਵਿੱਚੋਂ ਤੁਹਾਨੂੰ ਛੋਟੇ-ਮੋਟੇ ਵਿਰੋਧ ਦੀ, ਜਿਹੜਾ ਕਿ ਸਕਾਰਾਤਮਕ ਵੀ ਕਹਿ ਸਕਦੇ ਹਾਂ, ਇੱਕ ਸੱਭਿਅਕ ਵੀ ਕਹਿ ਸਕਦੇ ਹਾਂ, ਉਹਦੀ ਝਲਕ ਤੁਹਾਨੂੰ ਮਿਲ ਜਾਣੀ ਆ ਔਰ ਤੁਹਾਨੂੰ ਲੱਗਣਾ ਕਿ ਯਾਰ ਜੇ ਇਹ ਬੰਦੇ ਉਹਨਾਂ ਸਮਿਆਂ ਦੇ ਵਿੱਚ ਇਹ ਸਟੈਂਡ ਨਾ ਲੈਂਦੇ ਤਾਂ ਸ਼ਾਇਦ ਆ ਚੀਜ਼ਾਂ ਸਾਡੇ ਸਾਹਮਣੇ ਨਾ ਹੁੰਦੀਆਂ। ਕਈ ਖੋਜਾਂ ਦੇ ਰੂਪ ਦੇ ਵਿੱਚ ਵੀ ਨੇ ਤੇ ਇਹ ਹੁੰਦਾ ਵੀ ਆਇਆ। ਜਦੋਂ ਤੁਸੀਂ ਗੈਲੀਲੀਓ ਜਾਂ ਹੋਰ ਲੋਕਾਂ ਨੂੰ ਪੜ੍ਹਦੇ ਆ, ਤੁਹਾਨੂੰ ਪਤਾ ਲੱਗਦਾ ਕਿ ਉਹਨੂੰ ਵਿਚਾਰਿਆਂ ਨੂੰ ਇਸੇ ਕਰਕੇ ਹੀ ਦੁਨੀਆ ਤੋਂ ਚਲਾਣਾ ਕਰਨਾ ਪਿਆ, ਜਾਂ ਇਸੇ ਕਰਕੇ ਸਜ਼ਾਵਾਂ ਭੁਗਤਣੀਆਂ ਪਈਆਂ ਕਿਉਂਕਿ ਉਹਨਾਂ ਨੇ ਉਹ ਚੀਜ਼ ਕਹੀ ਜਿਹੜੀ ਲਕੀਰ ਦਾ ਫਕੀਰ ਨਹੀਂ ਸੀ। ਹਾਂਜੀ, ਜਿਹੜੀ ਮਤਲਬ ਜ਼ਮਾਨੇ 'ਚ ਐਕਸੈਪਟ ਨਹੀਂ ਸੀ ਜਾਂ ਕਿਸੇ ਰੂਪ ਦੇ ਨਾਲ ਪਤਾ ਹੀ ਨਹੀਂ ਸੀ ਲੋਕਾਂ ਨੂੰ। ਹੁਣ ਇਹੀ ਉਦਾਹਰਨਾਂ ਦੇ ਵਿੱਚ ਇਹ ਆ, ਜਿਹਨੇ ਪਹਿਲੀ ਵਾਰੀ ਕਿਹਾ ਵੀ ਨਹੀਂ ਹਾਂਜੀ ਆਪਾਂ ਸੂਰਜ ਦੇ ਦੁਆਲੇ ਘੁੰਮਦੇ ਆ, ਹਾਂਜੀ 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 ਬਿਲਕੁਲ ਠੀਕ ਹੈ ਨਾ, ਉਹਨੂੰ ਅਗਲੇ ਨੂੰ ਫਿਰ ਸਜ਼ਾ ਵੀ ਮਿਲੀ, ਉਹਨੂੰ ਸਜ਼ਾ ਕੱਟਣੀ ਪਈ, ਹਾਂਜੀ, ਪਰ ਇਵੈਂਚੁਅਲੀ ਉਹਦੀ ਗੱਲ ਸਹੀ ਜਿਹੜੀ ਹੋਈ ਕਿਉਂਕਿ ਉਹ ਸੱਚ ਆ। ਹਾਂ ਉਹਦੇ ਵਿੱਚ ਹਾਂ ਮੈਨੂੰ ਕਹੀ ਜਾਓ ਇਦਾਂ ਕਰ ਲਾਂਗੇ ਤੇ ਜ਼ਰੂਰੀ ਨਹੀਂ ਆ। ਜੀ ਹੁਣ ਨਿਆਣੇ ਜਿਹੜੇ ਆ ਨਾ ਵਿਰੋਧ ਜਾਂ ਰਿਬੈਲੀਅਸ ਸਟੇਟ ਦੇ ਵਿੱਚੋਂ ਲੰਘਦੇ ਆ, ਖਾਸ ਕਰਕੇ ਜਦੋਂ ਟੀਨੇਜ ਦੇ ਵਿੱਚ ਆਉਂਦੇ ਆ, ਟੀਨੇਜਰ ਵੀ 13 ਤੋਂ ਬਾਅਦ ਚ ਟੀਨ ਜਿਹਦੇ ਪਿੱਛੇ ਲੱਗਣਾ ਸ਼ੁਰੂ ਹੋ ਜਾਂਦਾ ਵੀ ਉਹ ਉਸ ਪਾਸੇ ਵੱਲ ਨੂੰ ਜਦੋਂ ਵੱਧਦੇ ਆ। ਰਿਬੈਲੀਅਨ ਇੱਕ ਜਿਹੜਾ ਟ੍ਰੇਟ ਆ ਨਾ ਨਿਆਣੇ ਦਾ, ਉਹ ਹੈਲਦੀ ਟ੍ਰੇਟ ਵੀ ਆ। ਠੀਕ ਹੈ, ਹਰ ਇੱਕ ਚੀਜ਼ ਤੇ ਬਗੈਰ ਮਤਲਬ ਤੋਂ ਉਹਦਾ ਵਿਰੋਧ ਕਰਨਾ ਉਹ ਮਾੜੀ ਚੀਜ਼ ਆ, ਪਰ ਉਹ ਲੌਜਿਕ ਦੇ ਨਾਲ ਜਦੋਂ ਕਰਦਾ, ਉਹ ਸਿਗਨਲ ਇਹ ਕਰਦਾ ਵੀ ਨਿਆਣਾ ਆਪਣੇ ਆਪ ਦੇ ਵਿੱਚ ਇੰਡੀਪੈਂਡੈਂਟ ਹੋਣਾ ਚਾਹੁੰਦਾ, ਉਹ ਥੋੜੀ ਫ੍ਰੀडम ਵੀ ਭਾਲਦਾ ਆ ਤੇ ਉਹ ਇੱਕ ਆਪਣੀ ਸੈਪਰੇਟ ਆਇਡੈਂਟੀਟੀ ਦੇਖਦਾ ਵੀ ਮੇਰੇ ਮਾਪਿਆਂ ਤੋਂ ਇਲਾਵਾ ਵੀ ਮੇਰੀ ਐਗਜ਼ਿਸਟੈਂਸ ਹੈਗੀ ਆ, ਵੀ ਉਹਨਾਂ ਤੋਂ ਬਗੈਰ ਆਪਾਂ ਨੂੰ ਕਈ ਵਾਰੀ ਐਜ਼ ਅ ਪੇਰੈਂਟ ਆਪਾਂ ਨੂੰ ਚੰਗਾ ਨਹੀਂ ਲੱਗਦਾ, ਪਰ ਦੈਟ ਇਜ਼ ਵਾਟ ਇਟ ਇਜ਼। ਉਹ ਕਰੈਕਟਰ ਬਿਲਡ ਅਪ ਦੀ ਇੱਕ ਜਿਹੜੀ ਉਹ ਨਿਸ਼ਾਨੀ ਆ। ਟੀਨੇਜ ਈਅਰਸ ਦੇ ਵਿੱਚ ਜੇ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਪਾਣੀ ਪਾਉਂਦਾ ਰਵਾਂਗੇ ਉਸ ਪੌਦੇ ਨੂੰ, ਤਾਂ ਉਹ ਬੈਟਰ ਰਹੂਗਾ ਤੇ ਉਹ ਇੱਕ ਹੈਲਦੀ ਟਰੀ ਬਣੂਗਾ। ਜੇ ਉਹਨਾਂ ਚੀਜ਼ਾਂ ਨੂੰ ਆਪਾਂ ਸਿਰਫ ਕਾਟ ਕਰਦੇ ਰਹੀਏ ਜਾਂ ਕਿਸੇ ਚੀਜ਼ ਦੇ ਉੱਤੇ ਰੋਕ ਵੀ ਨਾਲ ਲਾਈਏ, ਇਹ ਕਹਿ ਕੇ ਵੀ ਉਹਨਾਂ ਨੂੰ ਬਿਲਕੁਲ ਹੀ ਖੁੱਲਾ ਛੱਡ ਦਈਏ, ਨਹੀਂ ਜੀ ਚੱਲ ਸਭ ਕੁਝ ਉਲਟਾ, ਉਹ ਵੀ ਨਹੀਂ ਚੱਲਦਾ। ਬੈਲੈਂਸ ਜਿਹੜਾ ਬਣਾਉਣਾ ਪੈਣਾ, ਜੋ ਕਿ ਬਹੁਤ ਔਖਾ ਹੈ ਐਜ਼ ਅ ਪੇਰੈਂਟ, ਜਿਹੜਾ ਉਹ ਚੀਜ਼ ਨੂੰ ਜਿਹੜਾ ਉਹ ਲੈ ਕੇ ਆਉਣਾ। ਸੋ ਬਹੁਤ ਸਾਰੀਆਂ ਇਸ ਦੇ ਉੱਤੇ ਸਟੱਡੀਜ਼ ਤੇ ਹੋਰ ਬਹੁਤ ਕਿੰਨਾ ਕੁਛ ਪ੍ਰਵੀਨ ਜਿਹੜਾ ਇਸ ਦੇ ਵਿੱਚ ਜਿਹੜਾ ਹੋ ਚੁੱਕਾ, ਚੱਲਦੀ ਰਹਿੰਦੀ ਹੈ ਖੋਜ। ਹਾਂ ਜੀ, ਬੰਦੇ ਇਦਾਂ ਕਿਉਂ ਰਿਐਕਟ ਕਰਦੇ ਆ, ਇਦਾਂ ਕਿਉਂ ਇਹ ਚੀਜ਼ਾਂ ਹੁੰਦੀਆਂ। ਸੋ ਵਿਰੋਧ ਦੀ ਹੋਈ ਆਪਾਂ ਜਦੋਂ ਗੱਲ ਕਰਦੇ ਹਾਂ ਤੇ ਆ ਜਿਹੜਾ ਹੁਣ ਪ੍ਰੋਟੈਸਟ ਆ ਵਿਰੋਧ, ਉਹਦਾ ਵੀ ਆਪਾਂ ਵਿੱਚ ਨਾਲ ਜ਼ਿਕਰ ਜੇ ਜ਼ਰੂਰ ਕਰਦੇ ਜਾਈਏ। ਸੋ ਇਹ ਵੀ ਵਿਰੋਧ ਇਸੇ ਚੀਜ਼ ਚੋਂ ਹੀ ਉਪਜਿਆ। ਉਹਨਾਂ ਨੇ ਤਾਂ ਇਹ ਕਿਹਾ ਵੀ ਅਸੀਂ ਵਰਕਪਲੇਸ ਦੀ, ਪਹਿਲੀ ਗੱਲ ਉਹਨਾਂ ਨੇ ਕਿਹਾ ਵੀ ਵਰਕਪਲੇਸ ਵਾਇਲੈਂਸ ਨੂੰ ਅਸੀਂ ਰੋਕਣਾ ਚਾਹੁੰਦੇ ਆ, ਪਰ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਗੁੱਝੀਆਂ ਚੀਜ਼ਾਂ ਲੁਕੀਆਂ ਆ, ਜਦੋਂ ਚੀਜ਼ਾਂ ਆਪਸ ਦੇ ਵਿੱਚ ਮਿਲ ਜਾਂਦੀਆਂ ਤਾਂ ਉਹ ਇੱਕ ਐਸਾ ਬਰੂਦ ਬਣ ਗਿਆ ਵੀ ਇਹ ਤਾਂ ਕੰਮ ਬਹੁਤ ਜ਼ਿਆਦਾ ਖਰਾਬ ਆ। ਸੋ ਆਪਾਂ ਲੋਕਾਂ ਨੂੰ ਦੱਸਿਆ, ਲੋਕਾਂ ਨੂੰ ਜਾਗ ਲੱਗੀ, ਲੋਕ ਉੱਠੇ ਤੇ ਉਹਨਾਂ ਨੇ ਹੁਣ ਇਸ ਚੀਜ਼ ਦੇ ਉਲਟ ਪ੍ਰੋਟੈਸਟ ਜਿਹੜਾ ਕੀਤਾ। ਇੱਕ ਆਲਰੇਡੀ ਬੜਾ ਸਕਸੈਸਫੁਲ ਪ੍ਰੋਟੈਸਟ ਕਰ ਚੁੱਕੇ ਆ ਤੇ ਦੂਜਾ ਜਿਹੜਾ ਆ ਇਹ ਹੁਣ 31 ਤਰੀਕ ਨੂੰ ਇਹਨਾਂ ਨੇ 31 ਅਗਸਤ ਨੂੰ
ਰੱਖਿਆ ਆ। ਇਹ 31 ਅਗਸਤ ਜਿਹੜੀ ਆਉਂਦਾ ਵੀਰਵਾਰ ਹੈਗਾ ਆ, ਅਗਲੇ ਵੀਰਵਾਰ ਨੂੰ ਸਵੇਰੇ 8:30 ਵਜੇ ਸੈਕਰਾਮੈਂਟੋ ਦੀ ਜਿਹੜੀ ਕੈਪੀਟਲ ਬਿਲਡਿੰਗ ਆ ਉਸ ਦੇ ਵਿੱਚ, ਉਸ ਦੇ ਬਾਹਰ ਜਿਹੜਾ ਇਹਨਾਂ ਨੇ ਕਰਨਾ ਆ। ਉੱਥੇ ਕਈ ਜਿਹੜੇ ਅਸੈਂਬਲੀ ਮੈਂਬਰ ਆ, ਇਸ ਬਿੱਲ ਦੇ ਨਾਲ ਹੋਰ ਕਈ ਜਿਹੜੇ ਅਜਿਹੇ ਬਿੱਲ ਨੇ ਉਹਨਾਂ ਦੇ ਉਲਟ ਜਿਹੜਾ ਉਹਨਾਂ ਨੇ ਪ੍ਰੈਸ ਕਾਨਫਰੰਸ ਜਿਹੜੀ ਉਹ ਕਰਨੀ, ਕਿਸੇ ਦੇ ਹੱਕ 'ਚ ਆ, ਕਈਆਂ ਦੇ ਅਗੇਂਸਟ ਆ, ਬਸ ਬੇਸਿਕਲੀ ਕ੍ਰਾਈਮ ਪ੍ਰੀਵੈਂਸ਼ਨ ਨੂੰ ਲੈ ਕੇ ਉਹਨਾਂ ਦੀ ਜਿਹੜੀ ਉਹ ਚੀਜ਼ ਜਿਹੜੀ ਉਹ ਪ੍ਰੈਸ ਕਾਨਫਰੰਸ ਹੋਣੀ ਆ। ਸੋ ਨਾਲ ਹੀ ਇਹਨਾਂ ਨੇ ਪ੍ਰੋਟੈਸਟ ਦੇ ਲਈ ਇਹ ਸਮਾਂ ਤੇ ਤਰੀਕ ਜਿਹੜੀ ਆ ਉਹ ਲੀਕ ਲਈ ਆ। 31 ਅਗਸਤ ਸਵੇਰੇ 8:30 ਵਜੇ ਕੈਪੀਟਲ ਬਿਲਡਿੰਗ ਦੇ ਬਾਹਰ ਸੈਕਰਾਮੈਂਟੋ ਦੇ ਵਿੱਚ, ਉੱਥੇ ਇਹਨਾਂ ਦੇ ਪ੍ਰੋਟੈਸਟ ਦੀ ਜਿਹੜੀ ਹੁਣ ਦੁਬਾਰਾ ਆਵਾਜ਼ ਚੱਕੀ ਆ। ਤੇ ਕੈਲੀਫੋਰਨੀਆਜ਼ ਅਗੇਂਸਟ ਕ੍ਰਾਈਮ ਸ਼ਾਇਦ ਇਦਾਂ ਦਾ, ਹਾਂਜੀ ਕੁਛ ਇਦਾਂ ਹੀ, ਜੀ ਬਿਲਕੁਲ। ਕੈਲੀਫੋਰਨੀਅਨਸ ਅਗੇਂਸਟ ਕ੍ਰਾਈਮ, ਐਜ਼ ਅ ਹਿਊਮਨ ਐਵਰੀਬਾਡੀ ਸ਼ੁੱਡ ਬੀ ਅਗੇਂਸਟ ਕ੍ਰਾਈਮ। ਹਾਂਜੀ ਨਹੀਂ ਤੇ ਇੱਕ ਜਿਹੜੀ ਬਿੱਲ ਤੋਂ ਇੱਕ ਗੱਲ ਹੋਰ ਵੀ ਰਾਜਕਰਮਵੀਰ ਸਿੰਘ ਜੀ ਪਤਾ ਲੱਗੀ ਹੋਏ ਕਿ ਨਾਮ ਤੇ ਮੰਤਵ ਤੇ ਮਨਸ਼ਾ ਦੋ ਅਲੱਗ-ਅਲੱਗ ਚੀਜ਼ਾਂ ਨੇ। ਨਾਮ ਤਾਂ ਹੈਗਾ ਕਿ ਵਰਕ ਪਲੇਸ ਸੇਫਟੀ, ਮਤਲਬ ਤੁਹਾਡੇ ਮੁੱਢਲੀ ਤੌਰ ਤੇ ਤੁਸੀਂ ਵਾਇਲੈਂਸ ਪ੍ਰੀਵੈਂਸ਼ਨ ਕਿ ਹਿੰਸਾ ਨੂੰ ਰੋਕਣਾ ਤੇ ਕੰਮਕਾਜ ਵਾਲੀਆਂ ਥਾਵਾਂ ਤੇ ਉੱਥੇ ਸੁਰੱਖਿਅਤ ਮਾਹੌਲ। ਤਾਂ ਪਰ ਜਦੋਂ ਇਹਨੂੰ ਪੜ੍ਹਦੇ ਆ ਤਾਂ ਸਭ ਤੋਂ ਪਹਿਲਾਂ ਬੇਸਿਕ ਸਵਾਲ ਤਾਂ ਸਾਡਾ ਇਹ ਹੋਣਾ ਚਾਹੀਦਾ ਕਿ ਤੁਸੀਂ ਇਹਨੂੰ ਕਿਵੇਂ ਰੱਖਣਾ ਚਾਹੁੰਦੇ ਹੋ। ਤੇ ਇਹਦਾ ਮਤਲਬ ਇਹ ਕਿ ਤੁਸੀਂ ਕ੍ਰਾਈਮ ਤੇ ਕਾਬੂ ਪਾਓਗੇ। ਜੇਕਰ ਤੁਸੀਂ ਕ੍ਰਾਈਮ ਤੇ ਕਾਬੂ ਪਾਓਗੇ ਤਾਂ ਕਿਸ ਤਰੀਕੇ ਦਾ ਲਾਅ ਲੈ ਕੇ ਆ ਰਹੇ ਹੋ ਕਿ ਕ੍ਰਾਈਮ ਨਾ ਹੋਵੇ, ਕ੍ਰਾਈਮ ਨਾ ਘਟੇ, ਹਰੇਕ ਬੰਦਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ। ਪਰ ਜਦੋਂ ਇਹਦੀ ਪੜ੍ਹਦੇ ਆ ਤਾਂ ਉਦੋਂ ਪਤਾ ਲੱਗਦਾ ਕਿ ਨਾਮ ਤੇ ਮਨਸ਼ਾ ਜਿਹੜੀਆਂ ਨੇ ਉਹ ਅਲੱਗ-ਅਲੱਗ ਚੀਜ਼ਾਂ ਤਾਂ ਨੇ ਕਿਉਂਕਿ ਇਹਦੇ ਮਨਸ਼ਾ ਇਹ ਨਹੀਂ ਹੈ ਕਿ ਕ੍ਰਾਈਮ ਰੋਕਣਾ, ਇਹਦੀ ਮਨਸ਼ਾ ਹੈ ਕਿ ਹੱਥ ਤੁਹਾਡੇ ਪਿੱਛੇ ਬੰਨ੍ਹ ਦੇਣੇ ਆ ਤਾਂ ਕਿ ਤੁਸੀਂ ਕੁਛ ਕਰ ਨਾ ਸਕੋ। ਤੁਸੀਂ ਇੱਕ ਉਸ ਚੀਜ਼ ਨੂੰ ਮੂਕ ਦਰਸ਼ਕ ਵਜੋਂ ਤਾਂ ਦੇਖੋ, ਪਰ ਤੁਸੀਂ ਉਹਦੇ ਤੇ ਰਿਐਕਟ ਨਾ ਕਰ ਸਕੋ। ਤੇ ਇਸੇ ਲਈ ਸਰਕਾਰਾਂ ਦੇ ਕੰਮ ਇਹ ਥੋੜ੍ਹਾ ਹੁੰਦਾ ਕਿ ਲੋਕਾਂ ਦੇ ਹੱਥ ਪਿੱਛੇ ਬੰਨ੍ਹ ਕੇ ਤੇ ਉਹਨਾਂ ਨੂੰ ਕ੍ਰਾਈਮ ਦੇ ਵਿਰੁੱਧ ਇੱਕ ਮੁਰਦਾਰ ਬਣਾ ਕੇ ਖੜਾ ਕਰ ਦੇਣਾ। ਇਹ ਜਿਹੜੀ ਆਪਾਂ ਵਿਰੋਧ ਦੀ ਇੱਕ ਭਾਵਨਾ ਦੀ ਗੱਲ ਕੀਤੀ ਨਾ, ਹਾਂਜੀ, ਬੰਦਾ ਵਿਰੋਧ ਉਦੋਂ ਹੀ ਕਰਦਾ ਜਦੋਂ ਉਹਨੂੰ ਲੱਗਦਾ ਵੀ ਮੇਰੀ ਆਜ਼ਾਦੀ ਨੂੰ ਖਤਰਾ। ਹਾਂਜੀ, ਬਿਲਕੁਲ। ਇਹ ਹੁਣ ਜਿਹੜੇ ਬਿਜ਼ਨੈਸਿਸ ਆ, ਉਹਨਾਂ ਦੀ ਆਜ਼ਾਦੀ ਨੂੰ ਖਤਰਾ ਹੈ, ਬਿਲਕੁਲ ਠੀਕ ਹੈ ਨਾ। ਉਹਨਾਂ ਦੇ ਸਹੀ ਸਾਹ ਲੈਣ ਨੂੰ ਜਿਹੜਾ ਉਹ ਖਤਰਾ, ਉਹਨਾਂ ਦੇ ਰਾਈਟ ਨੂੰ ਵੀ, ਉਹਨਾਂ ਦੇ ਰਾਈਟ ਨੂੰ ਖਤਰਾ, ਆਪਣੇ ਆਪ ਨੂੰ ਬਚਾਉਣ ਨੂੰ, ਆਪਣੇ ਪ੍ਰੋਡਕਟ ਨੂੰ ਬਚਾਉਣ ਤੋਂ ਜਿਹੜਾ ਉਹ ਖਤਰਾ ਹੈ, ਉਹ ਉਸ ਖਤਰੇ ਚੋਂ ਹੀ ਉਪਜਿਆ ਵਿਰੋਧ ਆ। ਕਿਸੇ ਦਾ ਜੀ ਥੋੜੀ ਕਰਦਾ ਹੈ ਬਿਲਕੁਲ ਨਹੀਂ ਜਾ ਕੇ ਜਿਹੜਾ ਉੱਥੇ ਬੈਠੇ। ਹੁਣ ਜਿਹੜਾ ਕਿਸਾਨ ਅੰਦੋਲਨ ਦੇ ਵਿੱਚ ਆਪਾਂ ਦੇਖਿਆ ਉਹਨਾਂ ਨੂੰ ਕਿਉਂ ਵਿਰੋਧ ਕਰਨਾ ਪਿਆ, ਉਹ ਜ਼ਮੀਨ ਬਚਾਉਣੀ ਸੀ। ਮੋਦੀ ਤਾਂ ਕਹਿੰਦਾ ਸੀਗਾ ਵੀ ਇਹ ਤੇ ਗੱਲ ਹੀ ਬਹੁਤ ਸੋਹਣੀ ਆ, ਆਪਣੇ ਬਹੁਤ ਚੰਗੇ ਆ, ਮਾਫੀ ਉਹਨੇ ਵੇਖ ਲਓ ਇਦਾਂ ਮੰਗੀ ਵੀ ਮੈਂ ਸਮਝਾ ਨਹੀਂ ਸਕਿਆ। ਹਾਂਜੀ ਬਿਲਕੁਲ, ਇਦਾਂ ਥੋੜੀ ਸ਼ਬਦਾਂ 'ਚ ਦੇਖੋ ਲਪੇਟ ਕੇ ਉਹਨੇ ਕੀਤਾ। ਸੋ ਇਹ ਜਦੋਂ ਤੁਹਾਡੀ ਚੋਇਸ ਨੂੰ ਜਾਂ ਤੁਹਾਡੀ ਫਰੀडम ਨੂੰ ਕੋਈ ਚੀਜ਼ ਲਿਮਿਟ ਕਰਦੀ ਆ ਤਾਂ ਫਿਰ ਉਹਦੇ ਵਿੱਚੋਂ ਇਹ ਰਿਬੈਲੀਅਸ ਇੰਟੈਂਟ ਜਿਹੜੀ ਆ ਉਹ ਉਪਜਦੀ ਆ। ਤੇ ਇਹ ਵੀ ਨਹੀਂ ਹੁੰਦਾ ਵੀ ਹਮੇਸ਼ਾ ਹੀ ਸਭ ਕੁਝ ਚੰਗਾ ਚੱਲਦਾ ਹੈ ਤੇ ਹਮੇਸ਼ਾ ਹੀ ਹਰ ਕੁਝ ਮਾੜਾ ਚੱਲਦਾ। ਪਰ ਜਦੋਂ ਮਾੜਾ ਹੁੰਦਾ ਉਹਦੇ ਉਲਟ ਜਦੋਂ ਇਹ ਕਣ ਅੰਦਰ, ਜੇ ਕਣ ਅੰਦਰ ਹੋਊਗਾ ਤਾਂ ਹੀ ਉਹਦੇ ਉਲਟ ਬੋਲਿਆ ਜਾ ਸਕਦਾ। ਮੈਨੂੰ ਲੱਗਦਾ ਕਿ ਇਸ ਗੱਲੋਂ ਆਪਾਂ ਸਾਰੇ ਖੁਸ਼ਕਿਸਮਤ ਹੈ ਕਿ ਆਪਾਂ ਉਸ ਧਰਤੀ ਤੇ ਉਸ ਮਿੱਟੀ ਤੇ ਆਉਣੇ ਆ ਜਿੱਥੇ ਚੀਜ਼ ਹੈਗੀ ਹੈ, ਜਿੱਥੇ ਐਗਜ਼ਿਸਟ ਕਰਦੀ ਹੈ। ਕਿਉਂਕਿ ਤੁਸੀਂ ਦੇਖੋ ਕਿ ਜਦੋਂ ਤੋਂ ਇਹ ਖਿੱਤਾ ਹਮਲਾਵਰਾਂ ਦੀ ਮਾਰਚ ਆਇਆ, ਜਦੋਂ ਤੋਂ ਇਹ ਖਿੱਤਾ ਉਹਨਾਂ ਧਾੜਵੀਆਂ ਦੀ ਮਾਰਚ ਆਇਆ, ਤਾਂ ਉਸ ਤੋਂ ਬਾਅਦ ਇਸ ਖਿੱਤੇ ਦੇ ਵਿੱਚ ਸਿਰਫ ਇਹੀ ਇੱਕੋ ਥਾਂ ਜਿੱਥੋਂ ਲੋਕਾਂ ਨੇ ਇਹਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ, ਜਿੱਥੇ ਲੋਕਾਂ ਨੇ ਅਫਗਾਨੀਆਂ, ਦੁਰਾਨੀਆਂ, ਮੁਗਲਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ। ਔਰ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਜੇਕਰ ਭਾਰਤ ਦੇ ਵਿੱਚ ਰਾਜ ਕੀਤਾ ਤਾਂ ਸਭ ਤੋਂ ਘੱਟ ਸਮਾਂ ਉਹਨਾਂ ਨੇ ਜੇ ਕਿਸੇ ਖਿੱਤੇ ਉੱਤੇ ਰਾਜ ਕੀਤਾ ਤਾਂ ਉਹ ਪੰਜਾਬ ਸੀਗਾ। ਸੋ ਅਸੀਂ ਮਤਲਬ ਸਮੇਂ-ਸਮੇਂ ਤੇ ਇਹ ਆਪਣਾ ਵਿਰੋਧ ਦਰਜ ਕਰਵਾਉਂਦੇ ਆਏ ਹਾਂ। ਔਰ ਜਿਵੇਂ ਤੁਸੀਂ ਕਿਸਾਨ ਅੰਦੋਲਨ ਦੀ ਗੱਲ ਕਹੀ ਹੈ, ਉੱਥੇ ਵੀ ਆਪਣਾ ਵਿਰੋਧ ਦਰਜ ਕਰਵਾਇਆ। ਤੇ ਪਰ ਹੁਣ ਸਮਾਂ ਕਿ ਅਸੀਂ ਇੱਥੇ ਵੀ ਆਪਣੀ ਇਸ ਗੱਲ ਨੂੰ, ਇਸ ਧਾਰਾ ਨੂੰ, ਇਸ ਪ੍ਰਵਾਹ ਨੂੰ ਨਾ ਰੋਕਦੇ ਹੋਏ, ਆਪਣੀ ਗੱਲ ਰੱਖਦੇ ਹੋਏ ਅੱਗੇ ਚੱਲ ਗਏ। ਤੇ ਇੱਥੇ ਵੀ ਜਿੱਥੇ ਸਾਡੇ ਹੋਂਦ ਨੂੰ ਖਤਰਾ, ਸਾਡੇ ਕਾਰੋਬਾਰ ਨੂੰ ਖਤਰਾ, ਸਾਡੇ ਰਾਈਟ ਨੂੰ ਖਤਰਾ, ਤਾਂ ਉੱਥੇ ਆਪਣੀ ਆਵਾਜ਼ ਬੁਲੰਦ ਕੀਤੀ ਜਾਵੇ, ਆਪਣਾ ਵਿਰੋਧ ਦਰਜ ਕਰਵਾਇਆ ਜਾਵੇ। ਜੀ, ਸੋ ਆਪਣੇ ਨਾਲ ਕੁਝ ਕਾਲਰ ਵੀ ਜੁੜ ਰਹੇ ਆ, ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਹਾਂ। ਸੋ ਤੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ 408 272 5200। ਰਮਨ ਕੌਰ ਗਿੱਲ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸੋ ਮੈਂ ਇਹ ਕਹਾਂਗੀ ਕਿ ਬਹੁਤ ਸੋਹਣਾ ਪ੍ਰੋਸੈਸ, ਬਹੁਤ ਸਮੂਥ ਚੱਲਦਾ ਪਿਆ। ਮੈਂ ਪਹਿਲਾਂ ਵੀ ਆਈ ਸੀਗੀ ਰਿਕੁਐਸਟ ਕਰਨ ਲਈ, ਮੈਨੂੰ ਬਸ ਟੈਕਸਟ ਕਰੋ। ਤੇ ਉਸ ਵੇਲੇ ਮੈਂ ਕਿਹਾ ਸੀ ਜ਼ਿਪ ਕੋਡ, ਪਰ ਹੁਣ ਮੈਂ ਇਹ ਕਹਾਂਗੀ ਕਿ ਮੈਨੂੰ ਜੇ ਆਪਣਾ ਪੂਰਾ ਐਡਰੈਸ ਭੇਜ ਦਿਓ ਤਾਂ ਮੇਰੀ ਜੌਬ ਹੋਰ ਸੌਖੀ ਹੋ ਜਾਂਦੀ ਆ। ਸੋ ਮੈਂ ਐਪਲੀਕੇਸ਼ਨ ਦੇ ਨਾਲ ਉਹਨਾਂ ਨੂੰ ਅਸੈਂਬਲੀ ਪਰਸਨ ਦਾ ਈਮੇਲ ਵੀ ਭੇਜਣ ਡਈ ਆ। ਬਸ ਫਟਾਫਟ ਉਹ ਭਰਵਾ ਕੇ ਤੇ ਈਮੇਲ ਕਰਨੀਆਂ ਸ਼ੁਰੂ ਕਰ ਦਿਓ। ਜੀ,
ਸੋ ਦੱਸਦੇ ਜਾਈਏ ਹਾਂਜੀ ਰਮਨ ਭੈਣ ਜੀ ਜਿਹੜੇ ਆ ਇਹ ਮਦਦ ਕਰ ਰਹੇ ਆ, ਜਿਹੜਾ ਆਪਾਂ ਫੋਨ ਨੰਬਰ ਅਨਾਉਂਸ ਕੀਤਾ ਸੀ, ਈਮੇਲ ਹਾਂਜੀ ਉਹੀ ਜਿਹੜੀ ਉਹ ਜੀ। ਦੱਸੀ ਸੀਗੀ, ਇਹ ਪ੍ਰੋਟੈਸਟ ਦੇ ਪਟੀਸ਼ਨ ਨੂੰ ਲੈ ਕੇ। ਹੂੰ ਜੇ ਅਜੇ ਕੋਈ ਰਹਿ ਗਿਆ ਆ ਜਿਨ੍ਹਾਂ ਨੇ ਅਜੇ ਤੱਕ ਇਹ ਪਟੀਸ਼ਨ ਸਾਈਨ ਨਹੀਂ ਕੀਤੀ, ਹੂੰ ਤਾਂ ਭੈਣ ਜੀ ਨੇ ਇਹ ਦੱਸਿਆ ਵੀ ਉਸ ਨੰਬਰ ਦੇ ਉੱਤੇ ਤੁਸੀਂ ਕਾਲ ਨਹੀਂ ਕਰਨੀ, ਟੈਕਸਟ ਕਰਨਾ ਆ ਹੁਣ। ਤੇ ਟੈਕਸਟ ਕਰਕੇ ਆਪਣਾ ਨਾਮ ਤੇ ਕਿਹੜਾ ਜ਼ਿਪ ਕੋਡ ਆ, ਪੂਰਾ ਐਡਰੈਸ ਜੇ ਲਿਖ ਕੇ ਘੱਲ ਦਿਓ, ਜੀ ਤਾਂ ਉਹ ਫਿਰ ਉਹ ਸੰਬੰਧਿਤ ਅਸੈਂਬਲੀ ਮੈਂਬਰ ਦੀ ਤੁਹਾਨੂੰ ਚਿੱਠੀ ਘੱਲ ਦੇਣਗੇ। ਤੁਸੀਂ ਉਹਨੂੰ ਪ੍ਰਿੰਟ ਕਰਕੇ ਸਾਈਨ ਕਰਕੇ ਜੇ ਸਿੱਧਾ ਡਾਇਰੈਕਟਲੀ ਅਸੈਂਬਲੀ ਮੈਂਬਰ ਨੂੰ ਘੱਲ ਸਕਦੇ ਆ, ਵੈਲ ਐਂਡ ਗੁੱਡ। ਜੇ ਨਹੀਂ ਤਾਂ ਇਹਨਾਂ ਨੂੰ ਜਿਹੜੀ ਉਹ ਈਮੇਲ ਆ ਉਸ ਦੇ ਉੱਤੇ ਘੱਲ ਦਿਓ, ਫਿਰ ਉਹ ਫਿਰ ਅੱਗੇ ਜਿਹੜੇ ਉਸ ਨੂੰ ਪਹੁੰਚਾ ਦੇਣਗੇ। ਸਵੇਰੇ ਭੈਣ ਜੀ ਨੇ ਉਹ ਗੱਲ ਕੀਤੀ ਸੀ ਵੀ ਉਸ ਇਲਾਕੇ ਦੇ ਜੇ ਬੰਦਿਆਂ ਦੇ ਸਾਈਨ ਹੋ ਕੇ ਆਉਣ, ਹਾਂਜੀ ਸੇਮ ਜ਼ਿਪ ਕੋਡ ਵਾਲਿਆਂ ਦੇ ਸਾਈਨ ਹੋ ਕੇ ਆਉਣ, ਤਾਂ ਉਹਦਾ ਪ੍ਰਭਾਵ ਇੱਕ ਵੱਖਰਾ ਪੈਂਦਾ ਆ ਜੀ ਦੈਨ ਜਿਹੜੇ ਰਲੇ ਮਿਲਿਆਂ ਦੇ ਨਾਲੋਂ। ਸੋ ਉਹ ਬੈਟਰ ਜਿਹੜਾ ਹੋ ਰਹੂਗਾ। ਜੀ ਸੋ ਭੈਣ ਜੀ ਇੱਕ ਵਾਰੀ ਨੰਬਰ ਦੁਬਾਰਾ ਤੁਸੀਂ ਸ਼ੇਅਰ ਕਰ ਦਿਓ ਜਿੱਤੇ ਟੈਕਸਟ ਕਰ ਸਕਦੇ ਇਨਫੋਰਮੇਸ਼ਨ ਲੈਣ ਦੇ ਲਈ, ਪਟੀਸ਼ਨ ਮੰਗਵਾਉਣ ਲਈ। ਭਾਜੀ ਮੈਨੂੰ ਨੰਬਰ ਦੇਖਣਾ ਪੈਣਾ ਆ, ਪਰ ਤੁਸੀਂ ਹਾਂਜੀ, ਸ਼ੇਅਰ ਕੋਈ ਗੱਲ ਕਰਦੇ ਪਏ ਹੋ ਹਨਾ। ਹਾਂਜੀ, ਹਾਂਜੀ, ਪਰ ਮੈਂ ਕੋਈ ਗੱਲ ਫਿਰ ਤੋਂ ਇੱਕ ਵਾਰੀ ਆਈ ਰਿਕੁਐਸਟ ਕਰਾਂਗੀ, ਮੇਕ ਸ਼ੋਰ ਕਿ ਨਾਂ, ਐਡਰੈਸ ਵਿਦ ਜ਼ਿਪ ਕੋਡ ਤੇ ਸਾਈਨ ਸਾਰਾ ਕੁਝ ਇੱਕ ਜ਼ਿਪ ਕੋਡ ਦਾ ਹੀ ਹੋਵੇ। ਜੀ 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 ਠੀਕ ਹੈ ਜੀ। ਓਕੇ ਜੀ, ਥੈਂਕ ਯੂ ਬਹੁਤ ਭੈਣ ਬਹੁਤ ਜੀ, ਮਿਹਰਬਾਨੀ ਜੀ। ਮਿਹਰਬਾਨੀ। ਸੋ ਆਪਾਂ ਵਿਰੋਧ ਦੇ ਬਾਰੇ ਗੱਲਬਾਤ ਕਰ ਰਹੇ ਸੀ ਤੇ ਉਸ ਬਾਬਤ ਭੈਣ ਜੀ ਜਾਣਕਾਰੀਆਂ ਦੇ ਗਏ ਨੇ, ਤੇ ਉਹ ਜਿਹੜੀਆਂ ਜਾਣਕਾਰੀਆਂ ਨੇ ਉਹ ਜ਼ਰੂਰ ਉਸ ਤਰ੍ਹਾਂ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਸ਼ੇਅਰ ਕਰਦੇ ਰਹਾਂਗੇ, ਨੰਬਰ ਵੀ ਜ਼ਰੂਰ ਸ਼ੇਅਰ ਕਰਾਂਗੇ। ਵੇਲਾ ਹੋ ਚੱਲਿਆ ਇਸ ਪ੍ਰੋਗਰਾਮ ਦੇ ਲਈ, ਪ੍ਰੋਗਰਾਮ ਦੇ ਵਿੱਚ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਵਿਰੋਧ ਕਿਉਂ ਜ਼ਰੂਰੀ ਹੈ ਤੇ ਵਿਰੋਧ ਕਿਸ ਤਰੀਕੇ ਦਾ ਹੋਣਾ ਚਾਹੀਦਾ, ਇਸ ਬਾਬਤ ਆਪਾਂ ਗੱਲਬਾਤ ਕਰਾਂਗੇ ਤੇ ਨਾਲ ਹੀ SB 553 ਦੇ ਮਾਮਲੇ ਦੇ ਵਿੱਚ ਜਿਹੜਾ ਪ੍ਰੋਟੈਸਟ ਹੋ ਰਿਹਾ ਆ ਉਸ ਹਾਂਜੀ ਬਾਰੇ ਹੋਰ ਜਾਣਕਾਰੀ। ਇੱਕ ਕਾਲਰ ਲੈ ਲਈਏ ਪ੍ਰਵੀਨ ਜੀ ਜੀ, ਬਿਲਕੁਲ। ਫਿਰ ਆਪਾਂ ਬ੍ਰੇਕ ਵੱਲ ਨੂੰ ਵੱਧਦੇ ਹਾਂ। ਹਰਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਰਾਜਕਰਨ ਜੀ, ਪ੍ਰਵੀਨ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਿਰੋਧ ਤਾਂ ਤੁਸੀਂ ਦੱਸ ਹੀ ਦਿੱਤਾ। ਵਿਰੋਧ ਤਾਂ ਏਦਾਂ ਆ ਵੀ ਜਦੋਂ ਬੰਦੇ ਦਾ ਘਰ ਢਹਿੰਦਾ ਆ ਤੇ ਘਰ ਢਾਉਣਾ ਦਾ ਵਿਰੋਧ ਕਰਨਾ ਜ਼ਰੂਰੀ ਆ, ਹਨਾ। ਬਿਲਕੁਲ। ਇਸੇ ਤਰ੍ਹਾਂ ਹੀ ਵਿਰੋਧ ਜਿਹੜਾ ਸ਼ੁਰੂ ਹੋਇਆ ਉਹ SB 553 ਦਾ, ਕਿਉਂਕਿ ਘਰ ਢਾਉਣ ਨੂੰ ਆ ਗਿਆ ਇਹ, ਹਨਾ। ਉਹ ਚਾਹੁੰਦੇ ਨਹੀਂ ਵੀ ਇਹ ਸਮਾਲ ਬਿਜ਼ਨਸ ਇੱਥੇ ਰਹਿਣ, ਤੇ ਇਹ ਚਾਹੁੰਦੇ ਨੇ ਕਿ ਕ੍ਰਾਈਮ ਵਧੇ, ਸਾਡੇ ਲੋਅਰ ਦੀਆਂ ਟੀਮਾਂ ਜਿਹੜੀਆਂ ਉਹ ਚੱਲਦੀਆਂ ਰਹਿਣ, ਉਹ ਆਪਣੇ ਬਿਜ਼ਨਸ ਚਲਾਉਂਦੇ ਰਹਿਣ, ਸਿਕਿਉਰਿਟੀ ਬਿਜ਼ਨਸ ਚੱਲਦੇ ਰਹਿਣ, ਹਨਾ। ਤੇ ਤਾਂ ਹੀ ਇਹ ਵਿਰੋਧ ਹੋਇਆ। ਤੇ ਪਰ ਆ ਤੁਸੀਂ ਜੋ ਹਲੂਣਾ ਮਾਰਿਆ ਇਹਦੇ ਵਾਸਤੇ ਜਾਗੇ ਆ। ਤੇ ਜਿਹੜਾ ਹੁਣ ਅੱਜ ਜਿੱਦਾਂ ਤੁਸੀਂ ਸਵੇਰੇ ਦੱਸਿਆ, ਅਨਾਉਂਸ ਕੀਤਾ ਸਾਰਿਆਂ ਨੇ ਵੀ 31 ਨੂੰ ਇਕੱਠੇ ਹੋਣਾ ਆ ਸਾਰਿਆਂ ਨੇ 8:30 ਵਜੇ ਜੀ। ਸੋ ਜੋ ਇਹ ਹਲੂਣਾ ਮਾਰਿਆ ਲੋਕਾਂ ਨੂੰ ਦੱਸਿਆ, ਇਹਦੇ ਵਿੱਚ ਸ਼ੁਰੂਆਤ ਕਰ ਦਿੱਤੀ ਸੀ ਸਵੇਰੇ ਆਪਾਂ ਸ਼ੋਅ ਤੋਂ ਬਾਅਦ ਹੀ। ਤਕਰੀਬਨ 15-20 ਬੰਦਿਆਂ ਕੋਲ ਜਾਏ ਆ, ਨਾਲ ਕਾਲਾਂ ਕੁੱਲਾਂ ਕੀਤੀਆਂ, ਦੱਸਿਆ ਸਾਰਾ ਕੁਝ। ਪਰ ਦੇਖਣ ਚ ਇਹ ਆਇਆ ਵੀ ਕਈ ਲੋਕ ਬਹੁਤ ਜ਼ਿਆਦਾ ਸੁੱਤੇ ਹੋ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ। ਤੇ ਇਹਦੇ ਵਿੱਚ ਫਿਰ ਉਹਨੂੰ ਇਹ ਦੱਸਿਆ ਵੀ ਸਾਡੇ ਲਈ ਨਹੀਂ ਹੈਗਾ, ਨਾ ਪੰਜਾਬੀ ਰੇਡੀਓ ਲਈ ਆ, ਇਹ ਆਪ ਤੁਸੀਂ ਆਪਣੇ ਲਈ ਕਰਨਾ ਆ, ਆਪਣਾ ਬਿਜ਼ਨਸ ਬਚਾਉਣ ਵਾਸਤੇ। ਉਹਨਾਂ ਨੂੰ ਦੱਸਣਾ ਪੈਂਦਾ ਆ ਸਾਰਾ ਕੁਝ ਡਿਟੇਲ ਦੇ ਵਿੱਚ। ਤੇ ਇੱਕ ਜਗ੍ਹਾ ਤੇ ਮੈਂ ਜਿਹੜੇ ਭੈਣ ਜੀ ਰਮਨ ਭੈਣ ਜੀ ਦੱਸ ਕੇ ਗਏ ਜਿਹੜੇ ਫਲਾਇਰ ਪ੍ਰਿੰਟ ਕੀਤੇ ਆ, ਕੁਦਰਤੀ ਮੇਰੇ ਤੋਂ ਸੀਗੇ, ਮੈਂ 16 ਪ੍ਰਿੰਟ ਕੀਤੇ ਸੀਗੇ, ਉਹਨਾਂ ਚੋਂ ਕਈਆਂ ਨੂੰ ਦਿੱਤੇ ਵੀ ਆ, ਤੇ ਨਾਲ ਉਹ ਕਾਪੀ ਕਰ ਲਈ ਸੀਗੀ ਜਿਹੜੀ ਆਪਣਾ ਜਿਹੜਾ ਪ੍ਰੋਟੈਸਟ ਆ ਉਹਦੇ ਵਿੱਚ ਉਹਨਾਂ ਨੂੰ ਫੋਟੋ ਦੇ ਦਿੱਤੀ। ਤੇ ਉਹਦੇ ਚ ਮੈਂ ਇੱਕ ਸ਼ੁਗਲ ਦੀ ਗੱਲ ਦੱਸਾਂ ਕਿ ਮੈਂ ਇੱਕ ਜਗ੍ਹਾ ਗਿਆ, ਉੱਥੇ ਓਨਰ ਤਾਂ ਮਿਲਿਆ ਨਹੀਂ, 2 EMPLOYE ਸੀਗੇ, ਉਹ ਸੀਗੇ ਕਾਲੇ ਭਾਈ ਦੋਨੇ ਹੀ ਕਿਤੇ। ਮੈਂ ਕਿਹਾ ਚਲੋ ਇਹਨਾਂ ਨੂੰ ਦੇ ਦਿੰਦੇ ਆ, ਚੰਗੇ ਲੱਗਦੇ ਬੰਦੇ। ਜਦੋਂ ਮੈਂ ਫਲਾਇਰ ਦਿੱਤਾ ਉਹ ਕਹਿੰਦੇ ਕਾਹਦੇ ਲਈ ਆ? ਮੈਂ ਕਿਹਾ ਅਸੀਂ 553 ਆ ਤੇ ਇਹ ਸ਼ੌਪ ਲਿਫਟਿੰਗ ਰੋਕਣ ਵਾਸਤੇ ਆ ਤੇ ਕ੍ਰਾਈਮ ਰੋਕਣ ਲਈ ਆ। ਤੋ ਉਹਨਾਂ ਚੋਂ ਇੱਕ ਹੱਸਣ ਲੱਗ ਪਿਆ, ਨਾਲੇ ਪੇਪਰ ਪੜ੍ਹੇ ਆ ਤੇ ਨਾਲੇ ਹੱਸਣ ਜਿਹਾ ਲੱਗ ਪਿਆ, ਮੁਸਕਰਾਉਣ ਲੱਗ ਪਿਆ। ਮੈਂ ਕਿਹਾ ਅੱਛਾ ਇਹ ਪਾਸ ਕਰਾਉਣ ਦੇ ਹੱਕ ਜੇ ਲੱਡੂ ਬਣਨ ਵਾਲੇ ਆ। ਮੈਂ ਕਿਹਾ ਕੋਈ ਗੱਲ ਨੀ, give me those paper bag, I will come back। ਹਾਂਜੀ, ਉਹ ਕਹਿੰਦਾ ਅਸੀਂ ਤਾਂ ਆਪੇ ਕਰਦੇ ਦੂਜੇ ਸਟੋਰ ਤੇ ਜਾ ਕੇ। ਅੱਛਾ, ਉਹ ਇਹ ਕੈਲਗਰੋ ਸਟੋਰ ਆ, ਬੜਾ ਬਿਜੀ ਆ, ਤੇ ਮੈਂ ਕਿਹਾ ਚਲੋ ਉੱਥੇ ਵੀ ਰੁਕ ਜਾਂਦਾ। ਮੈਂ ਆਉਂਦੇ 10 ਸਟੋਰਾਂ ਤੇ ਰੁਕਿਆ, ਹਨਾ। ਉੱਥੇ ਦੂਜੀ ਕਮਿਊਨਿਟੀ ਹੈਗੀ ਆ, ਹਨਾ, ਉਹਨਾਂ ਕੋਲ ਰੁਕਦੇ ਆ, ਬਿਜੀ ਕਾਫੀ ਆ, ਚਲੋ ਚੱਲ ਜਾਂਦੇ ਆ ਅੱਗੇ। ਕਾਫੀ ਵਾਰ ਮੈਂ ਰੁਕਿਆ ਵੀ ਓਦਾਂ, ਤੇ ਉੱਥੇ ਜਦੋਂ ਗਿਆ ਉੱਥੇ ਵੀ ਉਹੀ ਭਾਈ ਦੋਨੇ ਹੀ ਓਦਾਂ ਦੇ। ਅੱਛਾ।
ਤੇ ਉਹਨਾਂ ਨੂੰ ਤਾਂ ਮੈਂ ਦੱਸਿਆ ਕੁਝ ਨਹੀਂ, ਮੈਂ ਕਿਹਾ ਓਨਰ ਕਿੱਥੇ ਹੈਗਾ, ਹੈ ਨਹੀਂ ਕਹਿੰਦੇ। ਮੈਂ ਕਿਹਾ ਕਿਤੋਂ ਹੁੰਦੇ, ਕਹਿੰਦੇ ਨਹੀਂ ਹੁਣ ਨਹੀਂ ਹੁੰਦੇ। ਇਟ ਮੀਨ ਉਹਨਾਂ ਨੂੰ ਪਤਾ ਹੈ ਵੀ ਅਸੀਂ ਵੀ 553 ਹੋ ਜਾਣਾ ਹੈ, ਤੇ ਪਹਿਲਾਂ ਹੀ ਉਦਾਂ ਦੇ ਬੰਦੇ ਰੱਖ ਲਏ ਉਹਨਾਂ ਨੇ। ਹਾਂਜੀ, ਤੇ ਪਹਿਲਾਂ ਹੀ ਉਹਨੂੰ ਕਹਿੰਦੇ ਵੀ ਸ਼ਾਇਦ ਏਦਾਂ ਉਹਨਾਂ ਨੂੰ ਚਲੋ ਇਹ ਨਹੀਂ ਆਪਾਂ ਪਤਾ ਹਰਜੀਤ ਜੀ ਇਹ ਤਾਂ ਨਹੀਂ ਕਹਿ ਸਕਦੇ ਹਨਾ ਵੀ ਇਦਾਂ ਆ, ਪਰ ਚਲੋ ਨਹੀਂ ਆਪਾਂ ਸਟੀਰੀਓਟਾਈਪ ਵੀ ਨਹੀਂ ਨਾ ਸਾਰੇ ਕਰੀਏ, ਨਹੀਂ, ਬਟ ਹਾਂ ਸਾਰੇ ਜੀ ਨਹੀਂ ਮਾੜੇ ਹੁੰਦੇ, ਸਾਰੇ ਥੋੜੀ ਮਾੜੇ ਹੁੰਦੇ ਆ। ਜੀ 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 ਲੇਕਿਨ ਮਤਲਬ ਕਹਿੰਦਾ ਵੀ ਅਸੀਂ ਜਿਹੜਾ ਸਾਡੇ ਤੇ ਇਹ ਬੋਝ ਪੈਣ ਵਾਲਾ ਹੈ ਉਹਨੂੰ ਰੋਕਣ ਲਈ ਅਸੀਂ ਏਦਾਂ ਹੱਲਾ ਮਾਰੀਏ ਸਾਰੇ ਬਿਲਕੁਲ ਜਾਣੇ। ਬਿਲਕੁਲ ਇਕੱਲੇ ਸਟੋਰ ਤੇ ਜਾਓ, ਜਿੱਦਾਂ ਦੇ ਵੀ ਤੁਹਾਨੂੰ ਬੰਦੇ ਮਿਲਦੇ, ਤੁਹਾਡਾ ਫਰਜ਼ ਹੈ ਰੌਲਾ ਪਾਉਣਾ, ਹਨਾ। ਜੀ ਬਿਲਕੁਲ ਜਿੱਦਾਂ ਹੁਣ ਬਿਲਕੁਲ। ਤੁਸੀਂ ਹੁਣ ਜਿਹੜੀ ਐਡ ਬਣਾਈ ਆ, ਮੈਨੂੰ ਪਤਾ ਵੀ ਐਡ ਬਣਾਉਣ ਲਈ ਤੁਸੀਂ ਕਿੰਨੇ ਖਰਚਾ ਆਉਂਦਾ ਜਾਂ ਕਿੰਨਾ ਤੁਹਾਡਾ ਕੀ ਹੈਗੀ ਆ ਵਾ ਰੇਟ ਰੱਖਿਆ। ਹੁਣ ਤੁਸੀਂ ਐਡ ਜਿੰਨੀ ਵਧੀਆ ਬਣਾਈ ਆ ਉਹ ਸਾਰਿਆਂ ਲਈ ਆ, ਹਨਾ। ਇੱਕ ਗੀਤ ਬੜਾ ਵਧੀਆ ਤੁਸੀਂ ਵਿੱਚ ਪਾਇਆ, ਹਰਜੋਤ ਜੀ ਮੈਂ ਭੇਜਿਆ ਸੀਗਾ ਜੀ ਕਿ ਜੰਗ ਜਾਰੀ ਰੱਖਿਓ, ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖਿਓ। ਜੀ 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 ਹਾਂਜੀ, ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖਿਓ, ਇਹ ਜੰਗ ਨੂੰ ਜਾਰੀ ਰੱਖੋ ਤੇ 31 ਤਰੀਕ ਨੂੰ ਹੋਵੋ ਇਕੱਠੇ। ਬਿਲਕੁਲ। ਮਤਲਬ ਮੈਂ ਜਿੰਨਿਆਂ ਨੂੰ ਮਿਲਿਆ ਉਹਨਾਂ ਨੇ ਇਹ ਕਿਹਾ ਵੀ ਅੱਗੇ ਤਾਂ ਤੁਸੀਂ 2 3 ਆਏ ਹੋਵੋਗੇ, ਹੁਣ 10 ਤੋਂ 15 ਬੰਦੇ ਇੱਕ ਬੰਦਾ ਲੈ ਕੇ ਆਵੇ ਆਪਣੇ ਕੋਲ, ਜਿੱਦਾਂ ਵੀ ਲਿਆਵੇ, ਭਾਵੇਂ ਘਰ ਦੇ ਜੀ ਲਿਆਵੇ। ਅਸੀਂ ਪ੍ਰੋਟੈਸਟ ਕਰਕੇ ਜ਼ੋਰ ਪਾਉਣਾ ਆ, ਇਹਨੂੰ ਸਟਾਪ ਕਰਾਉਣਾ ਇਸ ਬਿੱਲ ਨੂੰ। ਜੀ ਹਾਂਜੀ, ਤੇ ਪੰਜਾਬੀ ਰੇਡੀਓ ਦੀ ਟੀਮ ਨੂੰ ਵੀ ਤੁਸੀਂ ਵਧਾਈਆਂ ਦਿਓ, ਇਹ ਜਿੱਤਾਂਗੇ ਜ਼ਰੂਰ ਅਸੀਂ। ਵਧਾਈਆਂ ਦੇ ਕਾਬਲ ਵੀ ਨੇ ਜਿਨ੍ਹਾਂ ਨੇ ਸਾਨੂੰ ਜਗਾਇਆ, ਤੇ ਮੈਂ ਤੇ ਕਹਿੰਦਾ ਵੀ ਇਹਨਾਂ ਨੂੰ ਸਪਾਂਸਰ ਵੀ ਕਰੋ ਜਿਹੜਾ ਇਹ ਸਾਡੇ ਲਈ ਕੰਮ ਕਰ ਰਹੇ ਨੇ, ਕਿਉਂਕਿ ਅੱਜ ਕੱਲ੍ਹ ਜ਼ਮਾਨੇ 'ਚ ਫਰੀ ਕੋਈ ਨਹੀਂ ਕਰਦਾ, ਤੇ ਇਹ ਜ਼ਰੂਰ ਸਪਾਂਸਰ ਵੀ ਕਰਿਆ ਕਰੋ ਜੀ। ਮਿਹਰਬਾਨੀ। ਥੈਂਕ ਯੂ ਜੀ, ਮਿਹਰਬਾਨੀ, ਸ਼ੁਕਰੀਆ ਜੀ। ਸੋ ਮਿਹਰਬਾਨੀ। ਸੋ ਬਿਲਕੁਲ ਆਪਾਂ ਗੱਲਬਾਤ ਨੂੰ ਜਾਰੀ ਰੱਖਾਂਗੇ ਬ੍ਰੇਕ ਤੋਂ ਬਾਅਦ, ਤੇ ਜੁੜੇ ਰਹਿਣਾ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਧ ਦੇ ਵਿੱਚ। ਸਾਂਝੀ ਸਾਧ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਵਿਰੋਧ ਨੂੰ ਲੈ ਕੇ। ਵਿਰੋਧ ਦਰਜ ਕਰਵਾਉਣਾ ਕਿਉਂ ਜ਼ਰੂਰੀ ਹੈ, ਵਿਰੋਧ ਕੀ ਹੈ, ਬੱਚੇ ਵਿਰੋਧ ਕਿਉਂ ਕਰ ਰਹੇ ਨੇ, ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਵਿਰੋਧ ਨੂੰ ਐਕਸੈਪਟ ਹੋਣਾ ਚਾਹੀਦਾ ਤੇ ਉਹਦੀ ਦਾਇਰੇ ਕੀ ਨੇ, ਇਸ ਬਾਬਤ ਆਪਾਂ ਗੱਲਬਾਤ ਕਰ ਰਹੇ ਹਾਂ। ਨਾਲ ਜੁੜ ਚੁੱਕੇ ਨੇ ਇੱਕ ਵਾਰ ਫਿਰ ਤੋਂ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਧੰਨਵਾਦ ਜੀ, ਬੜੀ ਮਿਹਰਬਾਨੀ ਤੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਜੀ, ਵਿਰੋਧ ਦੇ ਵਿੱਚ ਜਦੋਂ ਆਪਾਂ ਗੱਲਬਾਤ ਕਰ ਰਹੇ ਸੀ ਤਾਂ ਅਖੀਰਲੇ ਪੜਾਅ ਦੇ ਵਿੱਚ ਆਪਾਂ SB 553 ਤੇ ਆਪਣੀ ਗੱਲ ਛੱਡੀ ਸੀਗੀ। ਰਾਜਕਰਨਵੀਰ ਸਿੰਘ ਜੀ, ਬਹੁਤ ਵੱਡੀ ਗਿਣਤੀ ਦੇ ਵਿੱਚ ਜਿਸ ਦੌਰ ਦੇ ਵਿੱਚ ਆਪਾਂ ਹੈਗੇ ਇਸ ਤੋਂ ਪਿਛਲੇ ਦੌਰ ਦੀ ਜੇ ਗੱਲ ਕਰੀਏ ਤਾਂ ਲੋਕਾਂ ਨੂੰ ਆਪਣਾ ਬਹੁਤ ਕੁਝ ਗਵਾਉਣਾ ਪਿਆ ਵਿਰੋਧ ਕਰਨ ਦੇ ਬਾਬਤ। ਵਿਰੋਧ ਕਰਨ ਕਰਕੇ, ਕਿਉਂਕਿ ਸਮੇਂ ਤੇ ਜੋ ਵੀ ਸ਼ਾਸਨ ਹੁੰਦਾ ਸੀਗਾ ਉਹ ਇਹਨਾਂ ਚੀਜ਼ਾਂ ਨੂੰ ਐਕਸੈਪਟ ਨਹੀਂ ਸੀ ਕਰਦਾ, ਪਰ ਉਹਨਾਂ ਦੇ ਵਿੱਚੋਂ ਕੁਝ ਲੋਕ ਉੱਠੇ, ਉਹਨਾਂ ਨੇ ਆਪਣੇ ਤਰੀਕਿਆਂ ਦੇ ਨਾਲ ਇਹਨਾਂ ਚੀਜ਼ਾਂ ਨੂੰ ਦੇਖਿਆ, ਵਿਚਾਰਿਆ, ਪਰ ਜਦੋਂ ਉਹਨਾਂ ਦੀ ਪੀਰੀ ਨਾ ਚੱਲੀ ਤਾਂ ਉਹਨਾਂ ਨੇ ਬਲੀਦਾਨ ਦਿੱਤਾ, ਕੁਰਬਾਨੀ ਕੀਤੀ। ਨਹੀਂ, ਏਦਾਂ ਹੀ ਆ ਇਹ ਜਿਹੜਾ ਹੁਣ ਆਪਣੇ ਬਹੁਤ ਸਾਰੇ ਜਿਹੜੇ ਆਪਾਂ ਜਿੱਦਾਂ ਫਾਰਮਰ ਬਿੱਲ ਨੂੰ ਲੈ ਕੇ ਦੇਖਿਆ ਸੀ ਉੱਥੇ, ਇਸੇ ਤਰੀਕੇ ਨਾਲ ਇੱਥੇ ਏਦਾਂ ਹੀ ਆ। ਇਹ ਤਾਂ ਹੁਣ ਕੁਰਬਾਨੀ ਤਾਂ ਦੇਣੀ ਹੀ ਪੈਂਦੀ ਆ ਜੇ ਤੁਸੀਂ ਕੋਈ ਪਰਿਵਰਤਨ ਲੈ ਕੇ ਆਉਣਾ। ਮੁੱਲ ਤਾਰਨਾ ਪੈਂਦਾ, ਮੁੱਲ ਤਾਂ ਤਾਰਨਾ ਹੀ ਪੈਂਦਾ, ਕੁਛ ਹਾਸਲ ਕਰਨ ਦੇ ਲਈ ਕੁਛ ਗਵਾਉਣਾ ਪੈਂਦਾ, ਚਾਹੇ ਉਹ ਤੁਹਾਡਾ ਸਮਾਂ ਹੋਵੇ, ਚਾਹੇ ਉਹ ਤੁਹਾਡੇ ਰਾਤਾਂ ਦੀ ਨੀਂਦ ਹੋਵੇ, ਕੋਈ ਚਾਹੇ ਫਿਕਰਮੰਦੀ ਹੋਵੇ ਜਾਂ ਕੁਛ ਹੋਵੇ, ਕੁਛ ਨਾ ਕੁਛ ਤਾਂ ਕੋਈ ਚੀਜ਼ ਹਾਸਲ ਕਰਨ ਦੇ ਲਈ ਦੇਣਾ ਹੀ ਪੈਂਦਾ। ਇੱਕ ਹੱਥ ਦੇਣਾ ਤੇ ਇੱਕ ਹੱਥ ਲੈਣਾ ਪੈਂਦਾ। ਜੇ ਉਹ ਆਪਾਂ ਤਬਦੀਲੀ ਚਾਹੁੰਦੇ ਆ ਤੇ ਉਹਦੇ ਲਈ ਕਈ ਕੁਛ ਗਵਾ ਕੇ ਫਿਰ ਉਹ ਚੀਜ਼ਾਂ ਜਿਹੜੀਆਂ ਉਹ ਮਿਲਦੀਆਂ ਨੇ। ਕਿਸੇ ਮੁਲਕ ਦੀ ਆਜ਼ਾਦੀ ਦੀ ਤੁਸੀਂ ਸੰਘਰਸ਼ ਨੂੰ ਫੜ ਕੇ ਦੇਖ ਲਓ, ਚਾਹੇ ਆਪਾਂ ਜਿੱਥੇ ਬੈਠੀ ਇੱਥੇ ਤੇ ਚਾਹੇ ਜਿੱਥੋਂ ਆਏ ਆ, ਇੱਥੋਂ ਵੇਖੋ ਗਦਰੀ ਬਾਬੇ ਗਏ, ਬਿਲਕੁਲ ਚੀਜ਼ਾਂ ਜਿਹੜੀਆਂ ਛੱਡ ਕੇ ਗਏ, ਸਭ ਕੁਝ ਸੈਕਰੀਫਾਈਸ ਕਰਕੇ ਗਏ। ਫਿਰ ਉਧਰ ਹੱਥ ਪਾਉਣ ਵਾਲੀ ਗੱਲ ਸੀ। ਹੁਣ ਵੀ ਚਲੋ ਉਸ ਵੱਡੇ ਪੱਧਰ ਦੀ ਆਪਾਂ ਨਹੀਂ ਚਲੋ ਗੱਲ ਕਰ ਰਹੇ, ਪਰ ਇਹਦੇ ਵਿੱਚ ਇਹਨਾਂ ਤੇ ਆ ਕੁਛ ਨਾ ਕੁਛ ਤਾਂ ਆਪਾਂ ਨੂੰ ਕਰਨਾ ਪੈਣਾ। ਇਹ ਆਪਾਂ ਜਿੱਦਾਂ ਇੱਥੋਂ ਬੈਠੇ ਆਪਾਂ ਕਈ ਵਾਰੀ ਪੰਜਾਬ ਵਾਲਿਆਂ ਨੂੰ ਤਾਂ ਕਹਿ ਦਿੰਦੇ ਵੀ ਭਾਈ ਛੱਡ ਕੇ ਤੇ ਸਾਰੇ ਕੰਮ ਤੇ ਹੋ ਜਾਓ ਦੁਆਲੇ ਉਸ ਚੀਜ਼ ਦੇ। ਇੱਥੇ ਵੀ ਉਹੀ ਕੁਝ ਕਰਨਾ ਪੈਣਾ ਤੇ ਅਪਲਾਈ ਕਰ ਸਕਦੇ ਆ। ਹਾਂ, ਜੇ ਉਹ ਕਹਿੰਦੇ ਆ ਤਾਂ ਕਰਕੇ ਵੀ ਦਿਖਾਉਣ ਦਾ ਵਕਤ ਆ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਰਜੋਤ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਰਾਜਕਰਨਵੀਰ ਸਿੰਘ, ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਵਧੀਆ ਪ੍ਰੋਗਰਾਮ ਚੱਲ ਰਿਹਾ। ਸੋ ਮੈਂ ਤਾਂ ਇਹੀ ਦੱਸਣਾ ਸੀ ਵੀ ਹਜੇ ਵੀ
ਬਹੁਤ ਸਾਰੇ ਜਿਹੜੇ ਬਿਜ਼ਨਸ ਓਨਰ ਚਾਹੇ ਪੰਜਾਬੀ ਵੀ ਆ ਜਾਂ ਹੋਰ ਕਮਿਊਨਿਟੀਆਂ ਦੇ, ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਇਹ ਲਾ ਦਾ ਮਤਲਬ ਕੀ ਆ। ਜਾਂ ਤਾਂ ਇਹ ਆ ਵੀ ਕਈਆਂ ਦੇ ਬਿਜ਼ਨਸ ਜ਼ਿਆਦੇ ਆ, ਉਹਨਾਂ ਨੂੰ ਪਤਾ ਨਹੀਂ ਗਰਾਊਂਡ ਲੈਵਲ ਤੇ ਚੱਲ ਕੀ ਰਿਹਾ ਵੀ ਭਾਈ ਜਿੱਦਾਂ ਇਹ ਲਾ ਪਾਸ ਹੋ ਗਿਆ, ਤੁਸੀਂ ਕੁਛ ਕਹਿ ਨਹੀਂ ਸਕਦੇ ਇੰਪਲਾਈ ਨੂੰ, ਤੁਹਾਨੂੰ ਟ੍ਰੇਨਿੰਗ ਦੇਣੀ ਪੈਣੀ ਆ, ਫਾਈਨ ਹੋਣਾ ਆ। ਤੇ ਜੇ ਤੁਹਾਡੇ ਇੰਪਲਾਈ ਨੇ ਕਿਸੇ ਨੂੰ ਰੋਕ ਲਿਆ, ਉਹਦੇ ਤੇ ਕੇਸ ਬਣ ਸਕਦਾ ਹੈਗਾ। ਤੇ ਉਹ ਫਿਰ ਜੇ ਤੁਸੀਂ ਇੰਟਰਸਟ ਨਹੀਂ ਲੈ ਰਹੇ ਤਾਂ ਕੱਲ ਨੂੰ ਇੰਪਲਾਈਆਂ ਨੇ ਫਿਰ ਕਾਹਦੇ ਆਪਣੇ ਤੇ ਫੈਲਣੀ ਜਾਂ ਹਾਂਜੀ ਬਣਦਾ ਹੀ ਨਹੀਂ ਆ ਜੀ। ਇੰਪਲਾਈ ਵੀ ਕਹੂਗਾ ਅਸੀਂ ਕਾਹਦੇ ਫਸਣਾ ਆ। ਇਹ ਤਾਂ ਪਹਿਲੇ ਨੰਬਰ ਤੇ ਫਸਣਾ ਹੀ ਨਹੀਂ ਚਾਹੀਦਾ। ਜੇ ਮਾਲਕ ਨਹੀਂ ਤੁਹਾਡੇ ਨਾਲ ਖੜਦਾ ਤੇ ਤੁਸੀਂ ਮਾਲਕ ਲਈ ਕਿਉਂ ਖੜੋ, ਸਿੱਧੀ ਜੀ ਗੱਲ। ਬਿਲਕੁਲ। ਸੋ ਇੱਕ ਤਾਂ ਇਹ ਆ ਵੀ ਇਕੱਲੇ ਇਹ ਨਾ ਸੋਚੋ ਵੀ ਕੋਈ ਲਿਕਰ ਸਟੋਰ ਜਾਂ ਗਰੋਸਰੀ ਸਟੋਰ ਜਾਂ ਗੈਸ ਸਟੇਸ਼ਨ ਵਾਲੇ ਆ, ਸਾਬੇ, ਰੈਸਟੋਰੈਂਟ, ਈਵਨ ਮੈਂ ਗੁਰਦੁਆਰਾ ਵੀ ਦੱਸਿਆ ਵੀ ਕੱਲ ਨੂੰ ਗੁਰਦੁਆਰਾ ਕੋਲ ਲੁੱਟਣ ਆ ਗਿਆ, ਤੁਸੀਂ ਫੜ ਕੇ ਕੁੱਟ ਨਹੀਂ ਸਕਦੇ ਬੰਦੇ ਨੂੰ ਵੀ ਭਾਈ ਤੂੰ ਇੱਥੇ ਕੀ ਲੁੱਟਣ ਆਇਆ, ਹਨਾ। ਸੋ ਇਹ ਹਰ ਇੱਕ ਬਿਜ਼ਨਸ ਪਲੇਸ ਜਿਹੜਾ ਵੀ ਹੈਗਾ ਆ ਉੱਥੇ ਉਹਦੇ ਤੇ ਲਾਗੂ ਹੋਣਾ ਆ SB 553। ਤੇ ਸਾਰਿਆਂ ਨੂੰ ਬੇਨਤੀ ਆ ਵੀ ਭਾਈ ਹੁਣ ਤੁਹਾਨੂੰ ਅਸੀਂ ਐਜੂਕੇਟ ਕਰਤਾ, ਜਗਾ ਦਿੱਤਾ ਆ, ਤੇ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਪਹੁੰਚੋ। ਨਹੀਂ ਤਾਂ ਫਿਰ ਜੇ ਕੁਛ ਬੰਦੇ ਜਿੱਦਾਂ ਹੁਣ ਉਦੋਂ ਬਹੁਤ ਬੰਦੇ ਗਏ ਸੀ, ਕਈਆਂ ਦੇ ਸਟੋਰ ਵੀ ਬੰਦ ਕੀਤੇ ਸੀ, ਠੀਕ ਹੈ ਕਿ ਨਹੀਂ, ਫਿਰ ਏਦਾਂ ਗੁੱਡ ਨਹੀਂ ਲੱਗਦਾ। ਜੇ ਤੁਸੀਂ ਆਪ ਨਹੀਂ ਜਾਂਦੇ ਤਾਂ ਕਿਸੇ ਨੂੰ ਕੀ ਜ਼ਰੂਰਤ ਪਈ ਆ ਤੁਹਾਡੇ ਲਈ ਲੜਨ ਦੇ ਲਈ, ਰਾਈਟ। ਇਹ ਤੇ ਗੱਲ ਹੈ ਜੀ ਬਿਲਕੁਲ, ਪਰਿਵਾਰਾਂ ਸਮੇਤ ਪਹੁੰਚੋ। ਤੁਹਾਡੇ ਜਿਹੜੇ ਨੇਬਰ ਆ, ਗੁਆਂਢੀ ਆ, ਹੋਰ ਬਿਜ਼ਨਸ ਵਾਲੇ ਆ, ਉਹਨਾਂ ਨੂੰ ਵੀ ਐਕਸਪਲੇਨ ਕਰੋ। ਬਾਹਲਾ ਟਾਈਮ ਨਹੀਂ ਲਾਉਣਾ, 8:30 ਤੋਂ 10:30 ਦਾ ਸਮਾਂ, 2 ਘੰਟੇ ਦਾ ਹੀ ਸਮਾਂ ਆ। ਤੇ ਕਿਉਂਕਿ ਉਹ ਮਿਲਿਆ ਹੀ ਸਾਨੂੰ ਸਮਾਂ ਜਿਹੜਾ ਆ ਉਹ ਉਨਾ ਹੀ ਹੈਗਾ ਆ। ਨਾਲੇ ਨਾ ਕਈ ਵਾਰੀ ਆਪਾਂ ਕਹਿ ਦਿੰਦੇ ਆ ਹਰਜੋਤ ਸਿੰਘ ਜੀ ਵੀ ਚਲੋ ਕੋਈ ਨਹੀਂ, ਜੇ ਨਹੀਂ ਵੀ ਕਰਨਾ ਤੇ ਮੇਰੇ ਹਿਸਾਬ ਦੇ ਨਾਲ ਨਹੀਂ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਇਹ 'ਚ ਤਾਂ ਬਕਾਇਦਾ ਸਾਰਿਆਂ ਨੂੰ ਕਰਨਾ ਚਾਹੀਦਾ ਆ, ਤਾਂ ਹੀ ਫਾਇਦਾ ਹੋਣਾ, ਨਹੀਂ ਤਾਂ ਅਦਰਵਾਈਜ਼ ਤਾਂ ਫਿਰ ਤਾਂ ਸਰਿਆ ਹੀ ਆ ਨਾ। ਜੇ ਆਪਾਂ ਹੁਣ ਨਹੀਂ ਬੰਦ ਕਰ ਸਕਦੇ ਇਹਨੂੰ ਰੋਕਣ ਦੇ ਲਈ, ਤੇ ਉਸ ਤੋਂ ਬਾਅਦ ਤਾਂ ਫਿਰ ਪੱਕੇ ਬੰਦ ਹੋਣੇ ਹੀ ਆ। ਬਿਲਕੁਲ। ਕੱਲ 60-70 ਜਣੇ ਆਪਣੇ ਭਰਾ ਗਏ ਉਹ ਸੀ ਉੱਥੇ ਕੈਪੀਟਲ ਤੇ ਉਹ ਲਗਭਗ ਮੇਰੇ ਖਿਆਲ ਨਾਲ 10 ਕੁ ਅਸੈਂਬਲੀਮੈਨ ਜਾਂ ਅਸੈਂਬਲੀ ਵੂਮੈਨ ਨੂੰ ਮਿਲੇ ਹੈਗੇ ਆ। ਆਪਣੀ ਪੂਰੀ ਦਿਹਾੜੀ ਛੱਡ ਕੇ ਗਏ ਸੀ ਨਾ, ਆਪਣਾ ਕੰਮ ਛੱਡ ਕੇ ਗਏ ਸੀ। ਸੋ ਇੱਕ ਤਾਂ ਇਹ ਆ ਵੀ ਵੀਕਐਂਡ ਦੇ ਦੌਰਾਨ ਸਾਰੇ ਲੋਕ ਜਿੰਨੇ ਵੀ ਧਾਰਮਿਕ ਜਗ੍ਹਾ ਹੈਗੇ ਆ, ਗੁਰਦੁਆਰਾ ਸਾਹਿਬ ਆ, ਮੰਦਿਰ ਆ ਜਾਂ ਮਸਜਿਦ ਆ ਜਾਂ ਚਰਚ ਆ, ਜਿੱਥੇ ਜਿੱਥੇ ਵੀ ਜਾਂਦੇ ਆ, ਉੱਥੇ ਹੁਣ ਲਗਭਗ ਜਿੱਥੋਂ ਸਾਨੂੰ ਖਬਰਾਂ ਆ ਰਹੀਆਂ, ਬੇ ਏਰੀਏ ਦੇ ਫਰੀਮੌਂਟ, ਸੈਨੋਜ਼ੇ, ਮਿਲਪੀਟਸ, ਇੱਧਰੋਂ ਫਰਿਜ਼ਨੋ ਦੇ ਸਾਰੇ ਗੁਰੂ ਘਰ, ਸੈਕਰਾਮੈਂਟੋ ਦੇ ਸਾਰੇ ਗੁਰੂ ਘਰ, ਉੱਥੇ ਵਲੰਟੀਅਰ ਜਾ ਰਹੇ ਆ। ਉਹ ਸਿਗਨੇਚਰ ਡਰਾਈਵ ਵੀ ਕਰ ਰਹੇ ਹੈਗੇ ਆ, ਲੋਕਾਂ ਨੂੰ ਐਜੂਕੇਟ ਵੀ ਕਰੂਗੇ। ਇੱਕ ਤਾਂ ਇਹ ਕਰੋ ਵੀਕਐਂਡ ਤੇ ਪੂਰਾ ਐਨ ਸਾਰੇ ਐਜੂਕੇਟ ਹੋਣ। ਤੇ ਜਿਹੜੇ ਏਰੀਏ ਦੇ ਵਿੱਚ ਇਹ 16 ਮੈਂਬਰ ਹੈਗੇ ਆ ਅਪਰੋਪਰੀਏਸ਼ਨ ਕਮੇਟੀ ਦੇ, 4 ਨੇ ਤਾਂ ਓਪਨਲੀ ਕਹਿ ਦਿੱਤਾ ਜਿਹੜੇ ਰਿਪਬਲਿਕਨ ਭਈ ਅਸੀਂ ਬਿਜ਼ਨਸ ਦੇ ਨਾਲ ਆ ਤੇ ਅਸੀਂ ਇਸ ਬਿੱਲ ਦੇ ਵਿਰੋਧ 'ਚ ਆ। ਸੋ ਸਿਰਫ 12 ਰਹਿੰਦੇ ਆ। ਉਹਨਾਂ 12 ਨੂੰ ਜੇ ਤੁਸੀਂ ਉਸ ਏਰੀਏ ਦੇ ਵਿੱਚ ਕਾਲਾਂ ਕਰੋ, ਈਮੇਲ ਕਰੋ, ਤੇ ਵੱਧ ਤੋਂ ਵੱਧ ਜਿਹੜੇ ਲੋਕ ਆ ਉਹਨਾਂ ਨੂੰ ਦੱਸੋ ਵੀ ਭਾਈ ਆਹ ਬਿੱਲ ਦਾ ਆਹ ਨੁਕਸਾਨ ਆ, ਅੱਜ ਆਹ ਬਿੱਲ ਆਇਆ, ਕੱਲ੍ਹ ਨੂੰ ਆਪਾਂ ਤੁਹਾਨੂੰ ਦੱਸੇ ਸੀ 2 ਬਿੱਲ ਇਹ ਆ ਵੀ ਜਿਹੜੇ ਜਿਹਨਾਂ ਨੂੰ ਸਜ਼ਾ ਹੋਈ ਆ ਅਰਲੀ ਛੱਡਣ ਦੇ ਲਈ ਜਿਹੜਾ ਬਿੱਲ ਹੈਗਾ। ਸੋ ਇਹ ਤਾਂ ਇੱਕ ਤਰ੍ਹਾਂ ਨਾਲ ਕਿਤੇ ਇੱਦਾਂ ਨਾ ਹੋਵੇ ਵੀ ਜਿੱਦਾਂ ਆਪਾਂ ਦੇਖਦੇ ਹਾਂ ਵੀ ਥਰਡ ਵਰਲਡ ਕੰਟਰੀਜ਼ ਹੁੰਦੀਆਂ ਨਾ, ਉੱਥੇ ਮੁੜ ਕੇ ਤੇ ਲੋਕ ਇੱਥੇ ਮਲੇਸ਼ੀਆ ਗਰੁੱਪ ਜਿਹੜੇ ਸੜਕਾਂ 'ਤੇ ਤੁਰਦੇ ਫਿਰਦੇ ਆ। ਹੁਣ ਆਪਾਂ ਨੂੰ ਹੁਣ ਬਹੁਤ ਉਦਾਹਰਨਾਂ ਆ ਰਹੀਆਂ ਸਟੋਰਾਂ ਤੋਂ, ਕਿਸ ਤਰ੍ਹਾਂ ਲੁੱਟ ਰਹੇ ਆ ਲੋਕ, ਸ਼ਰੇਆਮ ਕਹਿ ਰਹੇ ਆ ਵੀ ਨਹੀਂ ਤੁਸੀਂ ਮੈਨੂੰ ਹੱਥ ਨਹੀਂ ਲਾ ਸਕਦੇ, ਹਨਾ। ਸੋ ਅਜੇ 25 'ਚ ਲਾਗੂ ਹੋਣਾ, ਜੇ ਪਾਸ ਹੋ ਗਿਆ ਤਾਂ ਲੋਕੀ ਪਹਿਲਾਂ ਤਿਆਰੀ ਕਰਸੀ ਬੈਠੇ, ਉਹਨਾਂ ਨੂੰ ਪਤਾ ਹੈ ਜੀ। ਇਹ ਤਾਂ ਇਲਾਕੇ ਦੇ ਉੱਤੇ ਵੀ ਹਰਜੋਤ ਸਿੰਘ ਜੀ ਬੜਾ ਡਿਪੈਂਡ ਬਾਅਦ ਦੇ ਵਿੱਚ ਨਾਲ ਕਰਨਾ ਆ। ਜਿਹੜੇ ਡੀਏ ਡੂਏ ਆ ਉਹਨਾਂ ਤੇ ਪੂਰਾ ਦਬਾਅ ਪਾਉਣਾ ਪੈਣਾ ਵੀ ਤਾਂ ਹੀ ਆ। ਨਹੀਂ ਤਾਂ ਹੁਣ ਮੰਨ ਲਓ ਜੇ ਸਟਾਕਟਨ ਦੀ ਥਾਂ ਦੇ ਉੱਤੇ 7-11 ਵਾਲੀ ਘਟਨਾ ਕਿਸੇ ਕੋਈ ਅਜਿਹੀ ਥਾਂ ਦੇ ਉੱਤੇ, ਲਿਬਰਲ ਥਾਂ ਦੇ ਉੱਤੇ ਹੋਈ ਹੁੰਦੀ ਤਾਂ ਉਦੋਂ ਇੰਪਲਾਈਆਂ ਦੇ ਉੱਤੇ ਉਹਨਾਂ ਨੇ ਕੇਸ ਕੀਤਾ ਸਮਝਿਆ ਜੀ ਇਹਨਾਂ ਨੇ ਤੇ ਕੁੱਟ ਮਾਰ ਕੀਤੀ ਉਹਨਾਂ ਨੇ ਪੂਰੀ ਜੀ, ਉਹਨਾਂ ਨੇ ਕਹਿਣਾ ਸੀ ਏਦਾਂ। ਸੋ ਇਹ ਬੜਾ ਕੁਛ ਜਿਹੜਾ ਇਹ ਇੱਕ ਨਹੀਂ ਕਈ ਥਾਂ ਦੇ ਉੱਤੇ ਆਵਾ ਉੱਤਿਆ ਪਿਆ ਆ। ਸੋ ਇਸ ਦੇ ਲਈ ਬਾਕੀ ਭਾਈ ਕਾਲ ਜ਼ਰੂਰ ਕਰਿਆ ਕਰੋ। ਹੁਣ ਅਸੀਂ ਸਾਰੀ ਟੀਮ ਬੋਲਦੇ ਰਹਿੰਦੇ ਆ ਤਾਂ ਫਿਰ ਉਹਦੇ 'ਚ ਕੀ ਹੁੰਦਾ ਵੀ ਖਰੇ ਇਹਨਾਂ ਦਾ ਕੋਈ ਪਰਸਨਲ ਇੰਟਰਸਟ ਆ। ਸਾਡਾ ਕੋਈ ਪਰਸਨਲ ਇੰਟਰਸਟ ਨਹੀਂ ਹੈ, ਨਾ ਹੀ ਸਾਡਾ ਕੋਈ ਇੱਕੋ ਹੀ ਇੰਟਰਸਟ ਆ ਜੀ, ਅਸੀਂ ਸਮਾਜ ਨੂੰ ਵਿਗੜਦਾ ਨਹੀਂ ਦੇਖਣਾ ਚਾਹੁੰਦੇ। ਪਲੱਸ ਆਪਾਂ ਆਪਣੀ ਕਮਿਊਨਿਟੀ ਦੇ ਨਾਲ, ਆਪਣੇ ਭਰਾਵਾਂ ਪੰਜਾਬੀ ਕਮਿਊਨਿਟੀ ਦੇ ਨਾਲ ਪੂਰੀ ਤਰ੍ਹਾਂ ਖੜੇ ਆ। ਅਸੀਂ ਕਿਹੜਾ ਵੋਟਾਂ ਮੰਗਣੀਆਂ ਆ ਕੇ ਤੁਹਾਡੇ ਤੋਂ ਵੀ ਸਾਨੂੰ ਵੋਟਾਂ ਪਾ ਦਿਓ। ਜਿਹੜੇ ਮੰਗ ਕੇ ਬੈਠੇ ਉਹ ਤਾਂ ਬੋਲਦੇ ਨਹੀਂ, ਜਿਨ੍ਹਾਂ ਨੂੰ ਪਾਈਆਂ ਜੋ ਉਹ ਤਾਂ ਬੋਲਦੇ ਨਹੀਂ ਜੋ, ਦੇਖ ਲਓ ਫਿਰ। ਸੋ ਜਿੰਨੇ ਵੀ ਸਰੋਤੇ ਆ ਸੁਣ ਰਹੇ ਆ, ਤੇ ਤੁਹਾਡਾ ਕੀ ਵਿਚਾਰ ਹੈਗਾ, ਤੁਸੀਂ ਜ਼ਰੂਰ ਕਾਲ ਕਰਕੇ ਆਪਣਾ ਵਿਚਾਰ ਦੱਸੋ। ਤੁਸੀਂ ਕੀ ਕਰ ਰਹੇ ਹੈਗੇ ਆ ਵੀਕਐਂਡ ਦੇ ਦੌਰਾਨ ਇਸ ਇਸ਼ੂ ਦੇ ਉੱਤੇ। ਬਾਕੀ ਜਿਹੜਾ ਪ੍ਰੋਟੈਸਟ ਆ ਉੱਥੇ ਕਿਸ ਤਰ੍ਹਾਂ ਪਹੁੰਚਣਾ ਆ, ਕਿੱਦਾਂ ਆਉਂਗੇ,
ਜ਼ਰੂਰ 408 272 5200 ਤੇ ਕਾਲ ਕਰਕੇ ਕਾਰਪੂਲ ਕਰੋ ਵੱਧ ਤੋਂ ਵੱਧ। ਇੱਕ ਦੇ ਗੱਡੀਆਂ ਭਰ ਕੇ ਆਉਣ ਸਾਰੀਆਂ ਜੀ ਬਿਲਕੁਲ ਜਿਹੜੀਆਂ ਇਸ ਜਿਹੜੇ ਉਹ ਮਾਮਲੇ ਦੇ ਵਿੱਚ। ਤਰੀਕ ਤੇ ਜਗ੍ਹਾ ਇੱਕ ਵਾਰੀ ਫੇਰ ਦੱਸ ਦਿੰਦੇ ਆ, 31 ਤਰੀਕ ਆ ਜੀ, 8:30 ਵਜੇ ਸਵੇਰੇ, 31 ਅਗਸਤ ਨੂੰ। ਤੇ ਇਹ ਹੈਗਾ ਜੀ ਸੈਕਰਾਮੈਂਟੋ ਕੈਪੀਟਲ ਬਿਲਡਿੰਗ ਦੇ ਬਾਹਰ, ਸੇਮ ਥਾਂ ਦੇ ਉੱਤੇ ਜਿੱਥੇ ਪਹਿਲਾਂ ਵੈਸਟ ਸਾਈਡ ਵਾਲੀਆਂ ਜਿਹੜੀਆਂ ਸਟੇਅਰਸ ਆ, ਪੌੜੀਆਂ ਆ, ਉੱਥੇ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਉਹਨਾਂ ਦਾ ਕੁਐਸਚਨ ਵੀ ਹੋਊਗਾ ਵੀ ਭਾਈ ਇਹ ਹੁਣੇ ਤਾਂ ਕਰਕੇ ਹਟੀ ਕਾਹਦੇ ਰੱਖ ਲਿਆ। ਉਹਦਾ ਕਾਰਨ ਇਹ ਆ ਵੀ ਪਹਿਲਾਂ ਜਿਹੜੀ ਕਮੇਟੀ ਸੀਗੀ ਨਾ, ਇਹਨਾਂ ਨੇ ਸਸਪੈਂਸ ਚ ਪਾ ਦਿੱਤਾ ਸੀ ਉਹ ਬਿੱਲ। ਤੇ ਅਸੀਂ ਸੋਚ ਰਹੇ ਸੀ ਵੀ ਸ਼ਾਇਦ ਏਦਾਂ ਹੀ ਪਿਆ ਰਹੂਗਾ ਵੀ ਚੁੱਪ-ਚਾਪ, ਹਨਾ। ਤੇ ਜੇ 15 ਤਰੀਕ ਲੰਘ ਗਈ ਤਾਂ ਫਿਰ ਇਹ ਬਿੱਲ ਨਹੀਂ ਪਾਸ ਹੋਣਾ। ਹੁਣ ਉਹਨਾਂ ਨੇ ਉਹ ਸਸਪੈਂਸ ਦੇ ਵਿੱਚੋਂ ਕੱਢ ਲਿਆ ਆ ਤੇ ਇਸ ਕਰਕੇ 1 ਤਰੀਕ ਨੂੰ ਇਹਦੀ ਹੀਅਰਿੰਗ ਹੋਣੀ ਆ। ਸੋ ਉਹ ਤੋਂ ਪਹਿਲਾਂ ਆਪਾਂ ਸ਼ੋਅ ਆਫ ਸਟਰੈਂਥ ਕਰਨੀ ਆ। ਸੋ ਏਦਾਂ ਨਾ ਹੋਏ ਵੀ ਆਪਾਂ ਉੱਥੇ ਥੋੜੇ ਜਿਹੇ ਬੰਦੇ ਪਹੁੰਚੀ ਹੋਈਏ 35-40 ਤੇ ਮੁੜ ਕੇ ਫਿਰ ਯੂਨੀਅਨ ਵਾਲੇ ਹਜ਼ਾਰਾਂ ਦੀ ਗਿਣਤੀ 'ਚ ਹੋਣ ਤਾਂ ਫਿਰ ਤੁਸੀਂ ਕਹੋ ਜੀ ਵੀ ਆਹ ਹੁਣ ਇਹ ਕੀ ਗੱਲ ਬਣ ਗਈ ਹੈਗੀ ਆ। ਇਹ ਮੌਕਾ ਆ, ਵਾਰ-ਵਾਰ ਨਹੀਂ ਏਦਾਂ ਮੌਕਾ ਆਉਂਦਾ ਹੁੰਦਾ। ਨਹੀਂ ਆਉਂਦਾ ਜੀ, ਇਹ ਬਿਲਕੁਲ ਸਹੀ ਗੱਲ ਆ। ਸੋ ਭਾਈ ਦੇਖੋ, ਤੇ ਵੱਧ ਤੋਂ ਵੱਧ ਸਮਾਂ ਰਹਿੰਦੇ ਹੋਏ ਸਮੇਂ ਨੂੰ ਬਚਾ ਲਓ, ਨਹੀਂ ਤਾਂ ਪੁਲਾਂ ਹੱਥੋਂ ਪਾਣੀ ਜਦੋਂ ਹੇਠੋਂ ਲੰਘ ਗਿਆ ਫਿਰ ਔਖਾ ਹੀ ਹੁੰਦਾ ਹੈ। ਸਭ ਨੂੰ ਹੀ ਪਤਾ ਹੈ ਜੀ ਉਹਦੇ ਵਿੱਚ ਬਾਅਦ 'ਚ ਕੀ ਹੋਣਾ। ਜੀ ਧੰਨਵਾਦ ਹਰਜੋਤ ਸਿੰਘ ਜੀ, ਬੜੀ ਮਿਹਰਬਾਨੀ ਜੀ। ਧੰਨਵਾਦ ਜੀ। ਅਸਲ ਦੇ ਵਿੱਚ ਅਸੀਂ ਜਿਹੜੀ ਗੱਲ ਕਰ ਰਹੇ ਹਾਂ, ਇਹ ਗੱਲ ਕਰਕੇ ਅਸੀਂ ਇਸ ਗੱਲ ਤੇ ਪਹਿਰੇ ਹੀ ਦੇ ਰਹੇ ਹਾਂ ਕਿ ਵਿਰੋਧ ਦਰਜ ਕਰਾਉਣਾ ਚਾਹੀਦਾ ਹੈ। ਅਸਲ ਦੇ ਵਿੱਚ ਅਸੀਂ ਵਿਰੋਧ ਹੀ ਦਰਜ ਕਰਾ ਰਹੇ ਹਾਂ। ਇਹ ਵਿਰੋਧ ਹੀ ਹੈ ਜੀ। ਹੁਣ ਕੋਈ ਚੀਜ਼ ਜਿਹੜੀ ਗਲਤ ਹੋ ਰਹੀ, ਜੇ ਉਸ ਦਾ ਵਿਰੋਧ ਨਹੀਂ ਕਰਾਂਗੇ ਤਾਂ ਕੀ ਹੁੰਦਾ ਆ ਬਾਅਦ ਦੇ ਵਿੱਚ ਆਪਾਂ ਨੂੰ ਜਿਹੜਾ ਉਹ ਪਤਾ ਆ। ਹੁਣ ਤੁਸੀਂ ਇਹ ਦੇਖੋ ਕਿ ਜਿਹੜੇ ਬੰਦਿਆਂ ਨੂੰ ਦੋ ਦਹਾਕੇ ਹੋ ਗਏ ਇੱਥੇ ਰਾਜ ਕਰਮਵੀਰ ਸਿੰਘ ਜੀ ਆਇਆ ਨੂੰ, ਉਹਨਾਂ ਨੇ ਬੜੀ ਜੱਦੋਜਹਿਦ ਤੋਂ ਬਾਅਦ ਇਹ ਕਾਰੋਬਾਰ ਸ਼ੁਰੂ ਕੀਤੇ, ਖਾਸ ਕਰਕੇ ਆਪਣੇ ਏਸ਼ੀਅਨ ਲੋਕਾਂ ਦੀ ਜੇ ਮੈਂ ਗੱਲ ਕਰਾਂ, ਕਿਉਂਕਿ ਹਰ ਇੱਕ ਦਾ ਸਫ਼ਰ ਉਦਾਂ ਦਾ ਹੀ ਹੈ, ਸੰਘਰਸ਼ ਭਰਿਆ ਰਿਹਾ, ਦਿਨ ਰਾਤ ਕਰਕੇ। ਬਹੁਤੇ ਇਮੀਗ੍ਰੈਂਟਸ ਦੇ ਨਾਲ ਇਦਾਂ ਹੀ ਹੈ। ਹਾਂਜੀ, ਤਕਰੀਬਨ 90% ਇਮੀਗ੍ਰੈਂਟਸ ਦੇ ਨਾਲ ਇਹੀ ਕਹਾਣੀ ਹੈ। ਕੋਈ ਸਾਰਿਆਂ ਦੀ ਇਹੀ ਸੇਮ ਹੀ ਸਟੋਰੀ। ਹਾਂਜੀ, ਸਾਰਿਆਂ ਦੀ ਕੀਤੀ ਤੇ ਹੁਣ ਐਸਟੈਬਲਿਸ਼ ਹੋਏ। ਪਰ ਐਸਟੈਬਲਿਸ਼ਮੈਂਟ ਤੋਂ ਬਾਅਦ ਜੇਕਰ ਕੋਈ ਕਾਨੂੰਨ ਇਹ ਕਹਿੰਦਾ ਕਿ ਭਾਈ ਤੁਸੀਂ ਆਪਣੀ ਲੁੱਟ ਨਹੀਂ ਰੋਕ ਸਕਦੇ, ਤਾਂ ਕੀ ਤੁਸੀਂ ਉਹਨੂੰ ਐਕਸੈਪਟ ਕਰ ਸਕਦੇ ਹੋ? ਮੇਰੇ ਖਿਆਲ ਨਾਲ ਬਿਲਕੁਲ ਨਹੀਂ। ਇਹ ਤਾਂ ਕਿਸੇ ਵੀ ਹਾਲਤ ਦੇ ਵਿੱਚ ਇਹ ਸਹਿਣਯੋਗ ਨਹੀਂ ਹੈਗੀ, ਇਹ ਮੰਨਣਯੋਗ ਨਹੀਂ। ਅਕਸਰ ਹੀ ਆਪਾਂ ਨਾ ਜਦੋਂ ਆਪਾਂ ਇੱਧਰਲੇ ਸਿਸਟਮ ਦੇ ਆਦੀ ਹੋ ਜਾਂਦੇ ਤਾਂ ਬੜੀਆਂ ਸਿਫਤਾਂ ਕਰਦੇ ਆਪਾਂ ਉੱਧਰ ਜਾ ਕੇ ਕਿ ਉੱਥੇ ਆ। ਚਲੋ ਉੱਥੋਂ ਦੇ ਹਿਸਾਬ ਨਾਲ ਸਿਫਤਾਂ ਕਰਨੀਆਂ ਵੀ ਬਣਦੀਆਂ, ਪਰ ਅਸੀਂ ਇਸੇ ਹੀ ਸਿਸਟਮ ਨੂੰ ਹੁਣ ਵਿਗੜਦਾ ਰੂਪ ਦੇਖ ਰਹੇ ਹਾਂ। ਇੰਨੀ ਖੁਰ ਤਾਂ ਸ਼ਾਇਦ ਉੱਧਰ ਵੀ ਹੈ ਨਹੀਂ ਗੀ ਆਪਣੀ। ਨਹੀਂ, ਉੱਥੇ ਤਾਂ ਕਟਾਪਾ ਸੋਹਣਾ ਚਾੜ ਲੈਂਦੇ, ਜੇਕਰ ਫੜ ਹੋ ਜਾਵੇ ਤਾਂ ਉੱਥੇ ਕਹਿੰਦੇ ਵੀ ਕੁਛ ਨਹੀਂ ਏਦਾਂ। ਉਹ ਤਾਂ ਸਗੋਂ ਜਿਹੜੇ ਫੜਨ ਆਏ ਹੁੰਦੇ ਉਹ ਵੀ ਨਾਲ ਚਾੜਦੇ ਆ। ਮਤਲਬ ਕਈ ਗਰੀਬ ਭੁਲੇਖੇ ਨਾਲ ਵੀ ਰਗੜੇ ਗਏ। ਨਹੀਂ ਚਲੋ ਇਹ ਤਾਂ ਹੈ ਹੀ ਆ, ਇਹ ਤਾਂ ਹੈ। ਪਰ ਇਹ ਜਿਹੜੀ ਗੱਲ ਹੋਣ ਜਾ ਰਹੀ ਹੈ ਅਸਲ ਦੇ ਵਿੱਚ ਇਹ ਸਿਸਟਮ ਦੇ ਉੱਤੇ ਬਹੁਤ ਵੱਡਾ ਧੱਬਾ ਵਾ। ਇਹ ਸਿਸਟਮ ਦਾ ਇੰਨਾ ਕੁ ਵੱਡੇ ਪੱਧਰ ਦੇ ਉੱਤੇ ਮਿਸਯੂਜ਼ ਹੋ ਰਿਹਾ। ਆਪਾਂ ਦੇਖਦੇ ਆ ਨਾ, ਹੁਣ ਆਪਾਂ ਅਕਸਰ ਹੀ ਝੰਡਾ ਬਰਦਾਰ ਹੋ ਜਾਂਦੇ ਆ ਚੀਜ਼ਾਂ ਦੇ ਵਿੱਚ। ਯਾਰ ਜਿਹਨੂੰ ਲੋੜ ਨਹੀਂ ਉਹਨੂੰ ਵੀ ਪੈਸੇ ਦੇ ਹੀ ਜਾਂਦੇ ਆ। ਲੋਕ ਵਿਹਲੜ ਬਣਾਤੇ, ਇਦਾਂ ਕਰਤੇ ਉਦਾਂ ਕਰਤੇ। ਤੇ ਜਿਹੜੇ ਆਲਰੇਡੀ ਇਦਾਂ ਬਣ ਚੁੱਕੇ ਆ ਉਹਨਾਂ ਨੂੰ ਦਿਖਣਾ ਆ ਵੀ ਯਾਰ ਇਦਾਂ ਤੇ ਆਪਾਂ ਆਰਾਮ ਦੇ ਨਾਲ ਜਦੋਂ ਮਰਜ਼ੀ ਆਵਾਂਗੇ, ਜਦੋਂ ਮਰਜ਼ੀ ਜਾਵਾਂਗੇ। ਜਦੋਂ ਇੰਪਲਾਈ ਦੇ ਉੱਤੇ ਬੰਦਸ਼ ਹੀ ਲੱਗ ਗਈ ਵੀ ਤੂੰ ਭਾਈ ਉਹਨੂੰ ਕਨਫਰੰਟ ਕਰ ਹੀ ਨਹੀਂ ਸਕਦਾ, ਰੋਕ ਹੀ ਨਹੀਂ ਸਕਦਾ। ਕਿਹੜਾ ਹਰ ਥਾਂ ਦੇ ਉੱਤੇ ਕੋਈ ਪੁਲਿਸ ਵਾਲਾ ਥੋੜੀ ਬਾਹਰ ਖੜਾ ਹੋਣਾ। ਨਹੀਂ ਖੜਾ। ਸਿਕਿਉਰਿਟੀ ਗਾਰਡ ਵਾਲੇ ਨੂੰ ਟਿੱਚ ਨਹੀਂ ਜਾਣਦੇ। ਉਹ ਸਿਕਿਉਰਿਟੀ ਗਾਰਡ ਵੀ ਅਜੇ ਤਾਂ ਕੁਝ ਮਹੀਨੇ ਤੇ ਜੇ ਪਾਸ ਹੋ ਗਿਆ ਤੇ ਭੁਲੇਖੇ ਜੀ ਲੰਘ ਜਾਣਾ, ਯਾਰ ਮੈਂ ਇਹਨੂੰ ਹੱਥ ਵੀ ਲਾ ਸਕਦਾ ਕਿ ਨਹੀਂ ਲਾ ਸਕਦਾ। ਮੈਂ ਇਹਨੂੰ ਸਿਰਫ ਬੋਲ ਕੇ ਕਹਿਣਾ ਰੋਕਣਾ ਆ ਕਿ ਹੱਥ ਲਾ ਕੇ ਰੋਕਣਾ ਆ, ਸਮਾਨ ਇਹ ਤੋਂ ਵਾਪਸ ਖੋ ਸਕਦਾ ਆ, ਪੈਪਰ ਸਪਰੇ ਕਰ ਸਕਦੇ ਆ, ਇਹ ਹੋ ਸਕਦਾ ਹੈ ਕਿ ਨਹੀਂ, ਇਹ ਤਾਂ ਪਤਾ ਹੀ ਨਹੀਂ ਲੱਗਣਾ ਕਿੰਨਾ ਚਿਰ। ਤੇ ਤੁਸੀਂ ਇਹ ਦੇਖੋ ਕਿ ਲੁੱਟਣ ਵਾਲੇ ਮਤਲਬ ਇਹ ਤਾਂ ਸ਼ਰੇਆਮ ਵੀ ਕਹਿ ਰਹੇ ਸਾਰਿਆਂ ਨੂੰ ਵੀ ਆਓ ਸਮਾਨ ਚੱਕੋ ਜਾਂ ਤਾਂ ਫ੍ਰੀ ਕਰ ਦਿਓ ਸਾਰੇ ਸਟੋਰ। ਵੀ ਉਦਾਂ ਹੀ ਫ੍ਰੀ ਕਰ ਦੋ ਵੀ ਇਹ ਸਾਰਾ ਕੁਝ ਹੋ ਗਿਆ। ਦੀਸ਼ ਕੌਰ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੋਨਾਂ ਵੀਰਾਂ ਨੂੰ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬਹੁਤ ਸੋਹਣਾ, ਤੁਸੀਂ ਬਹੁਤ ਜ਼ੋਰ ਲਾ ਰਹੇ ਹੋ ਤੇ ਮੈਂ ਤਕਰੀਬਨ ਐਵਰੀ ਨਾਓ ਐਂਡ ਦੈਨ ਸੁਣਦੀ ਰਹਿੰਦੀ ਹਾਂ ਕਿ ਤੁਸੀਂ ਕਿੰਨਾ ਲੋਕਾਂ ਨੂੰ ਇਹਦੇ ਬਾਰੇ ਅਵੇਅਰ ਕਰ ਰਹੇ ਹੋ। ਪਰ ਮੇਰਾ ਖਿਆਲ ਆ ਕਿ ਸੁਣਨ ਵਾਲਿਆਂ ਨੂੰ ਕਈ ਵਾਰੀ ਇਹ ਪ੍ਰਭਾਵ ਮਿਲਦਾ ਕਿ ਜਿਹੜਾ ਇਹ ਬਿੱਲ ਆ ਇਹ ਸਿਰਫ ਜਿਹੜਾ ਬਿਜ਼ਨਸ ਓਨਰਸ ਨੇ ਉਹਨਾਂ ਨੂੰ ਇਹਨੇ ਪ੍ਰਭਾਵਿਤ ਕਰਨਾ ਆ ਤੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਇਹਦਾ ਵਿਰੋਧ ਕਰਨਾ। ਪਰ ਜਦੋਂ ਮੈਂ ਸੋਚਦੀ ਹਾਂ ਕਿ ਇਹ ਹਰ ਇੱਕ ਸਿਟੀਜ਼ਨ ਨੂੰ ਇਹਨੇ ਪ੍ਰਭਾਵਿਤ ਕਰਨਾ ਆ, ਕਿਉਂਕਿ ਇਹਦੇ ਨਾਲ ਜਿਹੜਾ ਸਾਰਾ ਸੋਸ਼ਲ ਇਨਵਾਇਰਨਮੈਂਟ ਆ, ਸਾਡਾ ਜਿਹੜੀ ਸੇਫਟੀ ਆ ਉਹ ਹਰ ਇੱਕ ਦੀ ਪ੍ਰਭਾਵਿਤ ਹੋਣੀ ਆ।
ਇਹ ਸਿਰਫ ਨੁਕਸਾਨ ਜਿਹੜਾ ਫਾਈਨੈਂਸ਼ੀਅਲੀ ਹੈ, ਜੇ ਸਿਰਫ ਬਿਜ਼ਨਸ ਦਾ ਹੋਣਾ ਆ, ਪਰ ਆਪਾਂ ਸਾਰੇ ਉੱਥੇ ਖਰੀਦਣ ਜਾਂਦੇ ਆ ਤੇ ਕੋਈ ਵੀ ਬਿਜ਼ਨਸ ਵਾਲਾ ਇਹ ਬਰਦਾਸ਼ਤ ਨਹੀਂ ਕਰੂਗਾ। ਤੇ ਜੇ ਉਹ ਉਹਨੂੰ ਰੋਕਣ ਦੀ ਕੋਸ਼ਿਸ਼ ਕਰੂਗਾ, ਮਾਰ ਕੁਟਾਈ ਹੁੰਦੀ ਆ, ਗੋਲੀ ਚੱਲਦੀ ਆ, ਕੁਝ ਵੀ ਹੁੰਦਾ, ਤਾਂ ਇਹਦੇ ਨਾਲ ਜਿਹੜੀ ਸਾਰਿਆਂ ਦੀ ਸੇਫਟੀ ਆ, ਔਰ ਸਭ ਤੋਂ ਵੱਡੀ ਗੱਲ ਆ ਜਿਹੜਾ ਕਾਨੂੰਨ ਬਣਾਉਣੇ ਚਾਹੀਦੇ ਨੇ, ਉਹ ਅੱਜ ਤੱਕ ਤਾਂ ਇਹੀ ਸੁਣਿਆ ਸੀ ਕਿ ਸਰਕਾਰਾਂ ਕਾਨੂੰਨ ਬਣਾਉਂਦੀਆਂ ਨੇ ਹਰ ਇੱਕ ਨਾਗਰਿਕ ਦੀ ਸੁਰੱਖਿਆ ਦੇ ਵਾਸਤੇ, ਭਾਵੇਂ ਉਹ ਬਿਜ਼ਨਸ ਦੀ ਸੁਰੱਖਿਆ ਆ, ਭਾਵੇਂ ਉਹ ਕਿਸੇ ਹੋਰ ਤਰ੍ਹਾਂ ਦੀ ਆ। ਪਰ ਹੁਣ ਦੇਖੋ ਬਿਲਕੁਲ ਹੀ ਇਹ ਤਾਂ ਉਲਟ, ਜਿਵੇਂ ਇੰਡੀਆ 'ਚ ਤੁਸੀਂ ਪੰਜਾਬ ਦੀ ਗੱਲ ਕਰਦੇ ਸੀ ਕਿ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਨਸ਼ੇ ਉੱਥੇ ਲਾਗੂ ਕਰਤੇ ਤੇ ਉੱਥੇ ਗੈਂਗਸਟਰ ਜਿਹੜੇ ਨੇ ਉਹ ਪੈਦਾ ਕਰਤੇ, ਗੁੰਡੇ ਪੈਦਾ ਕਰਤੇ, ਤੇ ਉੱਥੋਂ ਦਾ ਮਾਹੌਲ ਕਿਵੇਂ ਬਦਲ ਗਿਆ। ਸੇਮ ਲੱਗਦਾ ਕਿ ਇੱਥੇ ਹੋਣ ਜਾ ਰਿਹਾ ਆ ਕਿ ਜਿਹੜੀ ਨੈਤਿਕਤਾ ਬਿਲਕੁਲ ਹੀ ਰਹੀ ਨਹੀਂ। ਔਰ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਇਹ ਜਿਹੜੇ ਲਾਅ ਮੇਕਰਸ ਨੇ ਉਹ ਸੋਚ ਵੀ ਕਿਵੇਂ ਸਕਦੇ ਨੇ ਇਹੋ ਜਿਹੇ ਬਿੱਲ ਪਾਸ ਕਰਨ ਦੇ ਬਾਰੇ। ਤੇ ਤੁਸੀਂ ਸੋਚ ਲਓ ਵੀ ਉਹਨਾਂ ਦੀ ਮੈਂਟੈਲਿਟੀ, ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਦੇ ਹਾਂ, ਉਹ ਕਿਹੋ ਜਿਹੀ ਆ, ਉਹ ਲੋਕਾਂ ਦੇ ਬਾਰੇ, ਸਮਾਜ ਦੇ ਬਾਰੇ ਕੀ ਸੋਚਦੇ ਨੇ। ਬਸ ਜੀ ਆਪਣੇ ਨੰਬਰ ਬਣਾਉਣੇ ਉਹਨਾਂ ਨੇ ਜੀ, ਮੈਂ ਜੀ ਇੰਨੇ ਬਿੱਲ ਪਾਸ ਕਰਾਤੇ ਇਸ ਸੈਸ਼ਨ 'ਚ, ਬਸ ਆਪਦੇ ਅਗਲੇ ਰਾਹ ਪੱਧਰੇ ਕਰਨੇ ਜੀ। ਹਾਂ, ਪਰ ਸਾਨੂੰ ਤਾਂ ਇਹ ਸੋਚਣਾ ਚਾਹੀਦਾ ਨਾ ਕਿ ਦੇਖੋ ਅੱਜ ਜੇ ਗੱਲ ਫਿਰ ਬਾਕੀ ਜਿਵੇਂ ਹੁੰਦੀ ਹੈ ਕਿ ਸਹੇ ਦੀ ਨਹੀਂ ਪਹੇ ਦੀ ਵੀ ਹੁੰਦੀ ਆ। ਜੇ ਅੱਜ ਇਹ ਬਿੱਲ ਪਾਸ ਹੋ ਜਾਂਦਾ ਤਾਂ ਕੱਲ ਤੋਂ ਇਸ ਤੋਂ ਵੀ ਨੀਚੇ ਦੇ ਹੋਰ ਤਰ੍ਹਾਂ ਦੇ, ਅੱਜ ਉਹ ਬਿਜ਼ਨਸਿਸ ਨੂੰ ਕਹਿੰਦੇ ਆ, ਕੱਲ ਨੂੰ ਘਰ ਵਾਲਿਆਂ ਨੂੰ ਵੀ ਕਹਿਣ ਲੱਗ ਜਾਣਗੇ ਤੁਹਾਡੇ ਘਰ ਕੋਈ ਚੋਰੀ ਕਰਨ ਆਉਂਦਾ, ਇੰਨੀ ਲੁੱਟ ਤੱਕ ਤੁਸੀਂ ਉਹਨੂੰ ਕੁਛ ਨਹੀਂ ਕਹਿ ਸਕਦੇ, ਰੋਕ ਨਹੀਂ ਸਕਦੇ। ਮੇਰਾ ਮਤਲਬ ਹੈ ਅੱਗੋਂ ਤੋਂ ਅੱਗੋਂ ਫਿਰ ਇਸ ਤਰ੍ਹਾਂ ਦੇ ਬਿੱਲ ਜਿਹੜੇ ਨੇ ਸਗੋਂ ਪਹਿਲਾਂ ਹੀ ਹੁਣੇ ਇਹਨੂੰ ਰੋਕਣਾ ਚਾਹੀਦਾ ਆ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਲੋਕ ਜਾਗਰੂਕ ਨੇ, ਲੋਕ ਇਹੋ ਜਿਹੀਆਂ ਚੀਜ਼ਾਂ ਨੂੰ ਲਾਈਕ ਨਹੀਂ ਕਰਦੇ। ਤੇ ਮੈਂ ਸੋਚਦੀ ਹਾਂ ਕਿ ਈਚ ਐਂਡ ਐਵਰੀ ਸਿਟੀਜ਼ਨ ਆਫ ਦਾ ਸਟੇਟ ਉਹਦੀ ਇਹ ਰਿਸਪੌਂਸਿਬਿਲਿਟੀ ਹੈ, ਨਾ ਕਿ ਇਕੱਲੀ ਬਿਜ਼ਨਸ ਦੀ। ਸੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਭਾਵੇਂ ਫੋਨ ਕਰਕੇ, ਜ਼ਰੂਰੀ ਨਹੀਂ ਕਿ ਪ੍ਰੋਟੈਸਟ ਦੇ ਵਿੱਚ ਨਹੀਂ ਜਾ ਸਕਦੇ, ਤਾਂ ਫੋਨ ਕਰਕੇ, ਜੋ ਤੁਸੀਂ ਕਹਿੰਦੇ ਹੋ ਕਿ ਈਮੇਲਸ ਕਰਕੇ ਜਾਂ ਸਾਈਨ ਕਰਕੇ, ਜਿਸ ਤਰ੍ਹਾਂ ਵੀ ਕਰ ਸਕਦੇ ਹੋ। ਹਰ ਬੰਦੇ ਨੂੰ, ਜਿਹੜੇ ਹੋਰ ਕਮਿਊਨਿਟੀਜ਼ ਦੇ ਠੀਕ ਆ ਕਿ ਆਪਣੇ ਲੋਕਾਂ ਦੇ ਬਿਜ਼ਨਸ ਜ਼ਿਆਦਾ ਨੇ, ਪਰ ਸਾਨੂੰ ਬਾਕੀ ਵੀ ਆਂਢੀਆਂ ਗੁਆਂਢੀਆਂ ਨਾਲ ਜਿੱਥੋਂ ਕਿਤੋਂ ਵੀ ਅਸੀਂ, ਮੇਰਾ ਨਹੀਂ ਖਿਆਲ ਕਿ ਕੋਈ ਵੀ ਬੰਦਾ ਇਸ ਬਿੱਲ ਨੂੰ, ਜੇ ਉਹਨੂੰ ਪਤਾ ਲੱਗਦਾ ਕਿ ਆਹ ਬਿੱਲ ਆ ਰਿਹਾ, ਤਾਂ ਕੋਈ ਵੀ ਬੰਦਾ ਕਿਸੇ ਵੀ ਕਮਿਊਨਿਟੀ ਦਾ ਹੋਵੇ ਉਹ ਇਹਨੂੰ ਲਾਈਕ ਕਰੂਗਾ। ਸੋ ਸਾਰਿਆਂ ਨੂੰ, ਜਿੰਨਿਆਂ ਨੂੰ ਵੀ ਨਾਲ ਲੈ ਸਕਦੇ ਆ, ਤੇ ਜੋ ਵੀ ਆਪਣੀਆਂ ਜਿੰਨੀਆਂ ਵੀ ਆਰਗੇਨਾਈਜੇਸ਼ਨਸ ਨੇ, ਜਿਵੇਂ ਤੁਸੀਂ ਕਹਿੰਦੇ ਆ ਗੁਰਦੁਆਰੇ ਨੇ ਜਾਂ ਹੋਰ ਵੀ ਜਿੱਥੇ ਵੀ ਕੋਈ ਵੱਡੇ ਇਕੱਠ ਹੁੰਦੇ ਨੇ, ਤੇ ਸਾਰਿਆਂ ਨੂੰ ਇਹਦੇ ਬਾਰੇ ਮੇਰਾ ਤਾਂ ਖਿਆਲ ਹੈ ਕਿ ਇਹਦੀ ਸਪੋਰਟ ਕਰਨੀ ਚਾਹੀਦੀ ਹੈ ਤੇ ਵਿਰੋਧ ਕਰਨਾ ਚਾਹੀਦਾ ਇਸ ਚੀਜ਼ ਦਾ। ਥੈਂਕ ਯੂ ਸੋ ਮਚ। ਹੁਣ ਦੇਖੋ ਇਹਦੇ ਵਿੱਚ ਨਾ ਇੰਪਲੋਈ ਦੇ ਪੱਖ ਤੋਂ ਵੀ ਜੇ ਗੱਲ ਕਰੀਏ, ਕਹਿੰਦੇ ਜੀ ਇੰਪਲੋਈ ਨੂੰ ਅਸੀਂ ਕਹਿੰਦੇ ਕਨਫਰੰਟ ਨਾ ਕਰੋ, ਉਹ ਤਾਂ ਹੁਣ ਵੀ ਨਹੀਂ ਕਹਿੰਦੇ ਬਹੁਤੇ। ਹਾਂਜੀ, ਇੰਨਾ ਕੁ ਤੇ ਆਪਾਂ ਕਹਿੰਦੇ ਆ ਵੀ ਭਾਈ ਮਾੜੇ ਨੂੰ ਉਹਨੂੰ ਇੰਨਾ ਤਾਂ ਕਹਿ ਸਕਦੇ ਆ ਵੀ ਭਾਈ ਨਾ ਕਰ ਚੋਰੀ। ਇਹ ਬਿੱਲ ਤੁਹਾਨੂੰ ਉਹ ਵੀ ਕਰਨ ਤੋਂ ਰੋਕਦਾ। ਉਹ ਉੱਥੇ ਕਿਹੜਾ ਇੰਪਲੋਈ ਕੰਮ ਕਰੂਗਾ ਜਿਸ ਰੋਜ਼ ਚੋਰੀ ਹੁੰਦੀ ਹੋਊਗੀ? ਬਿਲਕੁਲ, ਉਹ ਆਪ ਹੀ ਇਨਸਿਕਿਉਰ ਫੀਲ ਕਰੂਗਾ ਨਾ। ਇਵੈਂਚੁਅਲੀ ਕਿੱਧਰ ਨੂੰ ਜਾਣਾ? ਤੁਹਾਡੀ ਜੌਬ ਵੀ ਜਾਣੀ, ਬਿਜ਼ਨਸ ਵੀ ਠੱਪ ਹੋਣਾ। ਕਿੱਥੇ ਤੱਕ ਇਹ ਗੱਲ ਜਾ ਰਹੀ ਹੈ? ਇਹ ਦੇਖ ਨਹੀਂ ਰਹੇ ਤੁਸੀਂ। ਕੱਲ ਨੂੰ ਤੁਸੀਂ ਆਪਣੇ ਨਿਆਣੇ ਨਾਲ, ਨਾ ਵੀ ਹੋਵੇ ਨਿਆਣਾ, ਤੁਸੀਂ ਇਕੱਲੇ ਹੀ ਗਏ ਹੋ ਕਿਸੇ ਸਟੋਰ ਤੇ, ਤੁਹਾਡੇ ਸਾਹਮਣੇ ਇਹ ਚੀਜ਼ ਹੋਈ ਜਾ ਰਹੀ ਆ, ਤੁਸੀਂ ਕੀ ਕਰੋਗੇ? ਕਿੱਥੇ ਆ, ਮਤਲਬ ਭੱਜਣਾ ਕਿੱਧਰ ਨੂੰ ਆ? ਮੈਨੂੰ ਚੰਗੀ ਤਰ੍ਹਾਂ ਯਾਦ ਆ, ਇੱਕ ਕਾਲਰ ਆਏ ਸੀਗੇ ਆਪਣੇ ਇਮੀਗ੍ਰੇਸ਼ਨ ਦੇ ਸ਼ੋਅ ਦੇ ਵਿੱਚ, ਉਹਨਾਂ ਦੀ ਹੱਡ ਬੀਤੀ ਸੀ ਅਸਲ ਦੇ ਵਿੱਚ। ਉਹਨਾਂ ਨੇ ਇੱਕ ਸਟੋਰ ਤੇ ਹੁੰਦੀ ਲੁੱਟ ਦਾ ਵਿਰੋਧ ਕੀਤਾ, ਕੁੱਟਮਾਰ ਕੀਤੀ, ਉਹ ਬੰਦਾ ਨਾਲੇ ਉਹਨੂੰ ਕੁੱਟ ਗਿਆ, ਬਾਅਦ ਦੇ ਵਿੱਚ ਪੁਲਿਸ ਦਾ ਝਮੇਲਾ ਪਿਆ, ਤੇ ਸਗੋਂ ਬਾਅਦ ਦੇ ਵਿੱਚ ਓਨਰ ਵੀ ਉਹਦੇ ਨਾਲ ਸ਼ਾਇਦ ਨਹੀਂ ਖੜਿਆ। ਹਾਂ, ਫਿਰ ਇਦਾਂ ਵੀ ਹੋ ਜਾਂਦਾ। ਹਾਂ, ਵੀ ਗੈਰਤ ਤੁਹਾਨੂੰ ਅੰਦਰੋਂ ਵਾਲਾ ਮਾਰ ਰਹੀ ਹੈ ਤੁਹਾਡੀ, ਵੀ ਯਾਰ ਮੈਂ ਰੋਕਾਂ। ਬੰਨ ਲਿਆ, ਪਰ ਇਸ ਕਾਨੂੰਨ ਨੇ ਬੰਨ ਲੈਣੇ, ਸਾਰਿਆਂ ਨੂੰ ਹੀ ਬੰਨ ਲੈਣਾ। ਜੀ ਜੀ। ਪ੍ਰਗਟ ਸਿੰਘ ਬਲ, ਸਤਿ ਸ਼੍ਰੀ ਅਕਾਲ। ਹਾਂਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਭੈਣ ਜੀ ਦਾ ਧੰਨਵਾਦ ਕਰਾਂ ਕਿ ਜਦੋਂ ਵੀ ਕੋਈ ਵਿਚਾਰ ਦੱਸ ਕੇ ਜਾਂਦੇ, ਬਹੁਤ ਡੂੰਘੇ ਤੇ ਸਾਰੇ ਸਾਡੇ ਲੋਕਾਂ ਦੀ ਉਤਸ਼ਾਹ ਭਰੇ ਹੁੰਦੇ ਆ, ਇਹਨਾਂ ਦਾ ਵੀ ਧੰਨਵਾਦ ਜੀ। ਜੀ ਥੈਂਕ ਯੂ ਜੀ। ਉਹ ਗੱਲ ਇਹ ਆ ਜੀ, ਪਹਿਲਾਂ ਦੇਖਣੀ 14-15 ਜੇ ਬਿੱਲ 450 400 ਤੇ ਸ਼ੁਰੂ ਹੋਇਆ, ਉਦੋਂ ਵਧਿਆ 450 ਤੋਂ 950 ਉਦੋਂ ਹੋਇਆ। ਹਾਂਜੀ, ਪਹਿਲਾਂ ਵੀ ਸੁੱਤੇ ਰਹੇ, ਉਦੋਂ ਵੀ ਸੁੱਤੇ ਰਹੇ, ਤੇ ਹੁਣ ਤੁਹਾਡੇ ਇੰਨਾ ਪੂਰਾ ਆਪਣਾ ਰਾਤ ਦੇਣੇ ਕਰਕੇ ਜ਼ੋਰ ਲਾਤਾ ਵਾ। ਇਹ ਸਾਰੀ ਕਮਿਊਨਿਟੀ, ਸਾਰੇ ਭਾਈਚਾਰੇ ਨੂੰ, ਸਾਰੀ ਦੁਨੀਆ ਨੂੰ ਇਕੱਠੇ ਹੋ ਕੇ ਹੱਲਾ ਮਾਰਨਾ ਚਾਹੀਦਾ। ਜੇ ਇਹ ਰੁਕਿਆ ਨਾ ਤੇ ਸਾਡਾ ਮੁੜ ਕੇ ਹੱਥ ਜਣਾ ਹੀ ਰਹਿਣਾ ਜੀ। ਇਹਨੂੰ ਪ੍ਰੈਸਟੀ ਇਸ਼ੂ ਬਣਾ ਕੇ ਚੱਲਣ, ਜਿੱਦਾਂ ਤੁਸੀਂ ਗੁਰਦੁਆਰੇ ਸਾਹਿਬਾਨ ਵਾਲਿਆਂ ਨੂੰ ਵੀ ਬੇਨਤੀ ਕੀਤੀ ਆ ਕਿ ਸਾਰੇ ਹੁਮਮ ਆ ਕੇ ਇਹਦੇ 'ਚ ਜਿੰਨੀਆਂ ਵੀ ਜਥੇਬੰਦੀਆਂ ਵਾ ਉਹਨਾਂ ਦੀ ਬੜੀ ਨੇੜਤਾ ਇਹਨਾਂ ਸਾਰੇ ਲੀਡਰਾਂ ਨਾਲ ਹੁੰਦੀ ਹੈ, ਤੇ ਏਕ 'ਚ ਬਰਕਤ ਹੁੰਦੀ ਨਾਲੇ। ਤੇ ਨਾਲ ਤੁਸੀਂ ਜਦੋਂ ਵੀ ਕੋਈ ਪ੍ਰੋਗਰਾਮ ਕਰਨ ਵੀਰ ਜੀ ਕਰਦੇ ਜੇ, ਭਾਵੇਂ ਕਿਸਾਨ ਮੋਰਚੇ ਦਾ ਹੀ, ਭਾਵੇਂ ਕੋਈ ਵੀ ਆ,
ਜੋਸ਼ ਤੇ ਹੋਸ਼ ਨਾਲ ਨਾਲ ਰੱਖਣੇ ਪੈਂਦੇ ਆ। ਮੈਂ ਤੁਹਾਡਾ ਉਧਰ ਮੈਸੇਜ ਵੀ ਕੀਤਾ ਸੀ ਵੀ ਤੁਸੀਂ ਉਧਰ ਅਖੀਰ ਤੇ ਜਿਹੜਾ 3.5 ਮਿੰਟ ਦਾ ਲੈਕਚਰ ਕੀਤਾ ਉਹਦੇ ਤੇ ਮੁੜ ਕੇ ਨਾਅਰੇ ਮਰਵਾਏ ਜੀ ਕਿ ਆਪਾਂ ਜਿਹੜਾ SB 553 ਚਾਹੁੰਦੇ ਆ ਜਾਂ ਨਹੀਂ ਚਾਹੁੰਦੇ, ਯੈਸ ਜਾਂ ਨੋ ਚ ਜਵਾਬ ਦਿਓ। ਉਹ 2 ਵਾਰ ਤੁਸੀਂ ਉਹਨਾਂ ਨੋ ਕੀਤਾ ਸਾਡੇ ਸਾਰੇ ਭਰਾਵਾਂ ਨੇ। ਤੁਹਾਂ ਮੁੜ ਕੇ ਤੀਜੇ ਯਾਰ ਬੋਲਿਆ ਸਟਾਪ SB 553 ਤੇ ਸਾਰਿਆਂ ਕਹਿਤਾ ਨੋ। ਚਲੋ ਇਹ ਤਾਂ ਚਾਹੁੰਦੇ ਜੇ ਨਹੀਂ ਚਾਹੁੰਦੇ ਜੋਸ਼ ਦੇ ਵਿੱਚ। ਹਾਂਜੀ ਉੱਥੇ ਫਿਰ ਹੋਸ਼ ਭੁੱਲ ਗਏ ਤੇ ਤੁਹਾਨੂੰ ਮੈਂ ਮੈਸੇਜ ਵੀ ਕੀਤਾ, ਭੈਣ ਜੀ ਨੂੰ ਨੋਟ ਵੀ ਕਰਾਇਆ ਵੀ ਇਹਨੂੰ ਠੀਕ ਕਰ ਲਿਓ, ਅਜੇ ਵੀ YouTube ਤੇ ਪਿਆ। ਧੰਨਵਾਦ ਜੀ। ਕੋਈ ਨਾ ਜੀ। ਦੇਖੋ ਇਹ ਕਈ ਵਾਰੀ ਨਾ ਬੰਦਾ ਭਾਵਨਾਵਾਂ ਹੁੰਦੀਆਂ ਨੇ, ਭਾਵਨਾਵਾਂ 'ਚ ਬਹਿ ਜਾਂਦਾ, ਮਾੜੀ ਮੋਟੀ ਏਡੀ ਵੱਡੀ ਗੱਲ ਨਹੀਂ, ਚਲੋ ਪਰ ਕੋਈ ਨਹੀਂ, ਥੈਂਕ ਯੂ। ਪਰ ਇਹ ਦੇਖੋ ਇਹ ਇਨਸਾਨੀ ਸੁਭਾਅ ਸੀ ਕਿ ਤੁਸੀਂ ਲੋਕਾਂ ਦੀ ਗੱਲ ਕਰਦੇ ਸਮੇਂ ਭਾਵੁਕ ਹੋ ਜਾਂਦੇ ਆ ਤੇ ਹਰ ਚੀਜ਼ ਪਰਫੈਕਸ਼ਨ 'ਚ ਕਈ ਵਾਰੀ ਨਹੀਂ ਵੀ ਹੁੰਦੀ, ਤੁਹਾਡੇ ਸਾਰੇ ਨਹੀਂ ਹੁੰਦੀਆਂ ਚੀਜ਼ਾਂ। ਜੀ ਮੌਬ 'ਚ ਪਰਫੈਕਸ਼ਨ ਉਹ ਕਿਵੇਂ ਰਹਿ ਸਕਦੀ ਹੈ ਨਾ। ਆਪਣੇ ਅਗਲੇ ਕਾਲਰ ਸੁਲੱਖਣ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਗੱਲ ਕਰ ਰਿਹਾ, ਮੈਂ ਮੇਰੇ ਕੰਮ ਉੱਪਰ ਇਸੇ ਟਾਪਿਕ ਉੱਪਰ ਹੀ ਗੱਲ ਕੀਤੀ ਘੱਟੋ ਘੱਟ 15-20 ਜਣਿਆਂ ਦੇ ਨਾਲ। ਠੀਕ ਹੈ। ਤਕਰੀਬਨ ਮੇਰਾ ਖਿਆਲ ਵੀ ਸਾਰਿਆਂ ਦਾ ਇਹ ਜਵਾਬ ਸੀਗਾ ਵੀ ਆਈ ਡੋਂਟ ਨੋ, ਵੀ ਡੋਂਟ ਨੋ। ਇਹਨਾਂ ਬਿੱਲਾਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੈ ਹੀ ਨਹੀਂ। ਬਾਕੀ ਮੈਂ ਟਾਈਮ ਕੱਢ ਕੇ ਸਟੋਰਾਂ ਤੇ ਗਿਆ, ਕੁਛ ਲੋਕ ਸਟੋਰਾਂ ਦੇ ਉੱਪਰ ਤਕਰੀਬਨ ਜੇ ਕਹੀਏ ਵੀ ਜਾਣਕਾਰੀ 0% ਹੈ ਜੀ ਸਭ ਨੂੰ। ਦੇਖ ਲਓ ਮਾੜੀ ਗੱਲ। ਪਰ ਆ ਇੱਕ ਵਾਕਿਆ ਹੋਣਾ ਸੀਗਾ ਜਿਹੜਾ ਸਟੋਰ ਦੇ ਉੱਪਰ ਹੈਪਨ ਹੋਇਆ, 2 ਜਣਿਆਂ ਨੇ ਉਸ ਭਾਈ ਨੂੰ ਕੁੱਟਿਆ, ਠੀਕ ਹੈ। ਉਸ ਤੋਂ ਬਾਅਦ ਇੰਨਾ ਸੋਹਣੇ ਢੰਗ ਨਾਲ ਆਪਣਾ ਪੰਜਾਬੀ ਜਿਹੜੀ US ਨੇ ਸਾਰਾ ਇਹ ਟਾਪਿਕ ਚੱਕਿਆ, ਠੀਕ ਹੈ। ਨਹੀਂ ਸਾਰੇ ਤੁਸੀਂ ਇਸ ਗੱਲ ਦੇ ਦਿਨ ਰਾਤ ਜਿਹੜੀ ਤੁਸੀਂ ਮਿਹਨਤ ਕਰ ਰਹੇ ਹੋ ਨਾ, ਬਹੁਤ ਹੀ ਸ਼ਲਾਘਾਯੋਗ ਹੈ ਭਰਾ ਜੀ। ਜੀ ਥੈਂਕ ਯੂ ਜੀ। ਜਿੰਨਾ ਹੋ ਸਕੇ ਤੁਹਾਡੀ ਠੀਕ ਹੈ ਨਹੀਂ, ਤੁਹਾਡੀ ਬਹੁਤ ਜ਼ਿਆਦਾ ਸ਼ਲਾਘਾ ਕਰਨੀ ਚਾਹੀਦੀ ਹੈ। ਰੀਅਲੀ ਪੰਜਾਬੀ ਜਿਹੜੀ US ਇਸ ਟਾਪਿਕ ਦੇ ਉੱਤੇ ਬੜਾ ਹੀ ਸੋਹਣਾ ਕੰਮ ਕਰ ਰਿਹਾ। ਬਾਕੀ ਅਸੀਂ ਜਿਹੜੀ ਮੇਨ ਗੱਲ ਹੈਗੀ, ਬਹੁਤ ਘੱਟ ਪਤਾ ਜੀ ਲੋਕਾਂ ਨੂੰ ਇਹਦੇ ਬਾਰੇ। ਮੈਂ ਵੀਕਐਂਡ ਦੇ ਉੱਤੇ ਕੋਸ਼ਿਸ਼ ਕਰੂੰਗਾ, ਜਿਹੜੇ ਸਾਡੇ ਇੱਥੇ ਮੰਦਿਰ ਹੈਗੇ ਕਿ ਮੰਦਿਰਾਂ ਦੇ ਵਿੱਚ ਜਾਣ ਦੀ, ਜਾਂ ਇੱਥੇ ਸਾਡੇ ਨੇੜੇ ਮਸਜਿਦ ਹੈਗੀ ਆ ਉਹਦੇ ਉੱਪਰ ਜਾਣ ਦੀ, ਉਹਦੇ ਜਾ ਕੇ ਉਹਨਾਂ ਨਾਲ ਗੱਲ ਕਰਨੀ, ਜਿੰਨਾ ਕੁ ਅਸੀਂ ਉਹਨਾਂ ਨੂੰ ਕੁਝ ਦੱਸ ਸਕਦੇ ਹੋਈਏ, ਉਹਨਾਂ ਨੂੰ ਮਾੜਾ ਮੋਟਾ ਕੋਈ ਪਤਾ ਲੱਗੇ ਇਸ ਚੀਜ਼ ਦਾ। ਤੇ ਬੜੀ ਵਧੀਆ ਖੁਸ਼ੀ ਦੀ ਗੱਲ ਹੈ, ਤੁਸੀਂ ਜੋ ਵੀ ਕਰ ਰਹੇ ਹੋ ਬੜਾ ਵਧੀਆ ਕਰ ਰਹੇ ਹੋ। ਪਰਮਾਤਮਾ ਤੁਹਾਨੂੰ ਹੋਰ ਹਿੰਮਤ ਬਖਸ਼ੇ ਜੀ, ਮੈਂ ਤਾਂ ਇਹੀ ਕਹਿਣਾ ਸੀਗਾ। ਧੰਨਵਾਦ ਤੁਹਾਡਾ। ਤੁਸੀਂ ਵੀ ਉਪਰਾਲੇ ਜਾਰੀ ਰੱਖਿਓ ਜੀ। ਧੰਨਵਾਦ, ਬਹੁਤ ਸ਼ੁਕਰੀਆ। ਨਿੱਜੀ ਪੱਧਰ ਦੇ ਉੱਤੇ ਕਰ ਰਹੇ ਕੰਮ ਕਰਦੇ ਆ ਕਿਤੇ, ਕੋਈ ਬਿਜ਼ਨਸ ਓਨਰ ਨਹੀਂ ਏਦਾਂ, ਹਨਾ। ਪਰ ਫਿਕਰ ਹੈ ਸੋਸਾਇਟੀ ਦੀ, ਸਮਾਜ ਦੀ ਫਿਕਰ। ਇੰਦਰਜੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਫਸਟ ਟਾਈਮ ਐਕਚੁਅਲੀ ਕਾਲ ਕਰ ਰਹੀ ਹਾਂ ਔਨ ਦਾ ਵੀਡੀਓ ਤੇ। ਜੀ ਹਾਂਜੀ। ਸੋ ਮੈਂ ਇਸ ਬਾਰੇ ਕਹਿਣਾ ਚਾਹੁੰਦੀ ਸੀ ਐਕਚੁਅਲੀ, ਜਿਸ ਤਰ੍ਹਾਂ ਉਹ ਪਹਿਲੇ ਕਾਲਰ ਆਂਟੀ ਜੀ ਕਹਿ ਕੇ ਗਏ ਸੀ ਕਿ ਐਕਚੁਅਲੀ ਜਸਟ ਇਸੇ ਬਿਜ਼ਨਸ ਓਨਰ ਨਹੀਂ, ਐਕਚੁਅਲੀ ਇਹ ਬਿੱਲ ਐਕਚੁਅਲੀ ਕੰਟਰੀ ਨੂੰ ਵੀ ਰਿਪਰੈਜ਼ੈਂਟ ਕਰਦਾ ਆ ਕਿ ਇਹਦਾ ਬਹੁਤ ਜ਼ਿਆਦਾ ਲਾਈਕ ਨੈਗੇਟਿਵ ਦੂਸਰੀਆਂ ਕੰਟਰੀਆਂ, ਜਿੱਦਾਂ ਆਪਾਂ ਕਿਤੇ ਹੋਰ ਬੈਠੇ ਆ, ਉਹਨਾਂ ਤੇ ਵੀ ਬੜਾ ਅਸਰ ਦਿਖਦਾ ਆ ਕਿ ਵੇਖੋ ਉਹ ਵਾਲੇ ਦੇਸ਼ 'ਚ ਕੀ ਹੋ ਰਿਹਾ ਹੈ। ਕਿ ਆਲਰੇਡੀ ਆਪਣਾ ਸਾਡੇ ਤਾਂ ਆਲਰੇਡੀ ਕਈ ਰਿਲੇਟਿਵ ਕਹਿੰਦੇ ਕਿ ਵੇਖੋ ਜਦੋਂ ਸ਼ੂਟਿੰਗਾਂ ਹੁੰਦੀਆਂ ਇੱਥੇ ਇੰਨਾ ਐਕਸ਼ਨ ਨਹੀਂ ਲੈਂਦੇ ਹੈਗੇ। ਸੋ ਉਸ ਤਰ੍ਹਾਂ ਇਹ ਵੀ ਆ। ਮੈਂ ਐਕਚੁਅਲੀ ਸਟੋਰ ਤੇ ਕੰਮ ਕਰਦੀ ਹੁੰਦੀ ਸੀ ਐਜ਼ ਅ ਇੰਪਲੋਇਰ ਵੀ। ਮੈਂ ਕਹਿੰਦੀ ਕਿ ਜਿਹੜੇ ਕੰਮ ਕਰਦੇ ਆ ਸਟੋਰਾਂ ਤੇ, ਉਹਨਾਂ ਨੂੰ ਵੀ ਸਪੋਰਟ ਕਰਨੀ ਚਾਹੀਦੀ ਹੈ ਬਿੱਲ ਨੂੰ। ਕਿ ਦੇਖੋ ਜਾ ਕੇ, ਕਿਉਂਕਿ ਮੈਨੂੰ ਪਤਾ ਹੈ ਕਿ ਉਹ ਛੋਟੀ ਕੋਈ ਕੈਂਡੀ ਚੋਰ ਹੈ, ਕੋਈ ਆਈਸਕ੍ਰੀਮ ਚੋਰੀ ਕਰਦਾ ਆ, ਸਾਨੂੰ ਓਨਰ ਅਸੀਂ ਅਸੀਂ ਚਾਹੁੰਦੇ ਹਾਂ ਰੋਕਣਾ ਕਈ ਵਾਰੀ, ਤੇ ਉਹ ਸਾਨੂੰ ਕਹਿ ਦਿੰਦੇ ਕਿ ਇਹਨਾਂ ਕੋਈ ਇੰਸ਼ੋਰੈਂਸ ਹੈਗੀ ਆ, ਤੁਸੀਂ ਕਿਉਂ ਕਰਦੇ ਇਹਦਾ ਕਵਰ ਕਰ ਲੈਣਾ, ਸਾਨੂੰ ਕੋਈ ਗੋਲੀ ਮਾਰ ਦੇਗਾ, ਤੁਸੀਂ ਕੈਂਡੀ ਪਿੱਛੇ ਜਾਨ ਦੇ ਦੋਗੇ ਆਪਣੀ। ਪਰ ਚੰਗਾ ਨਹੀਂ ਲੱਗਦਾ ਸਾਨੂੰ ਵੀ ਉੱਥੇ ਖੜੇ ਕਿ ਕੋਈ ਆਉਂਦਾ ਤੇ ਕੋਈ ਸਮਾਨ ਚੁੱਕ ਕੇ ਲੈ ਗਿਆ। ਲੇਕਿਨ ਇੱਕ ਹਿਸਾਬ ਤੁਹਾਨੂੰ ਗੁੱਸਾ ਚੜ੍ਹਦਾ ਕਿ ਦੇਖੋ ਬਈ ਏਦਾਂ ਮਾਹੌਲ ਹੋ ਰਿਹਾ ਹੈ ਇੱਥੇ। ਤੇ ਉਹ ਜੇ ਅਸੀਂ ਉਸਨੂੰ ਰੋਕਣਾ ਵੀ ਚਾਹੁੰਦੇ ਹਾਂ ਵੀ ਜਿੱਦਾਂ ਵੀ ਵਿਰੋਧ ਕਰਨਾ, ਤੇ ਮੈਂ ਕਹਿੰਦੀ ਕਿ ਐਜ਼ ਅ ਇਕੱਲੇ ਇੰਪਲੋਈ ਜਿਹੜੇ ਓਨਰ ਹੈ ਉਹ ਨਹੀਂ, ਇੰਪਲੋਈ ਜਿਹੜੇ ਕੰਮ ਕਰਦੇ ਉਹਨਾਂ ਨੂੰ ਵੀ ਉੱਥੇ ਜਾਣਾ ਚਾਹੀਦਾ। ਵੀ ਸਾਨੂੰ ਕੀ ਪਤਾ ਕਿ ਜਿਹੜਾ ਸਮਾਨ ਚੁੱਕਿਆ ਲੈ ਕੇ ਆਇਆ ਉਹਨੇ ਸਾਨੂੰ ਗੋਲੀ ਨਹੀਂ ਮਾਰ ਜਾਣੀ। ਬਿਲਕੁਲ ਜੇ ਪਹਿਲਾਂ ਹੀ ਅਗਲਿਆਂ ਦੇ ਹੱਥ ਵੱਜੇ ਹੋਣਗੇ, ਉਹਨਾਂ ਨੂੰ ਪਤਾ ਹੋਊਗਾ ਵੀ ਮੈਨੂੰ ਕੁਛ ਇਸ ਦੇ ਬਦਲੇ ਜਿਵੇਂ ਕਰਦਾ ਤੇ ਕੋਈ ਤਗੜੀ ਸਜ਼ਾ ਹੋ ਸਕਦੀ ਆ। ਬੰਦਾ ਸੋਚੂਗਾ 1-2 ਵਾਰੀ। ਹੁਣ ਤਾਂ ਅਗਲੇ ਨੂੰ ਸੋਚਣ ਦੀ ਲੋੜ ਹੀ ਨਹੀਂ। ਲੋੜ ਹੀ ਨਹੀਂ। ਉਹ ਕਹਿੰਦਾ ਵੀ ਲੀਗਲ ਹੋ ਗਿਆ ਨਾ, ਲੀਗਲ ਹੋ ਗਿਆ।
ਹਾਂਜੀ ਚੋਰੀ ਲੀਗਲ legal ਐਕਚੁਅਲੀ ਕਰਦੇ। ਜਿੱਦਾਂ ਪਿੱਛੇ ਦੇ ਬਿੱਲ ਆਇਆ ਸੀ ਫॉर ਟੈਨੈਂਟ ਵਾਸਤੇ ਵੀ, ਜਿੱਦਾਂ ਆਪਣੇ ਰੀਅਲ ਸਟੇਟ ਦੇ ਵਿੱਚ ਵੀ ਜੀ ਉਸ ਉਦੋਂ ਵੀ ਲੋਕਾਂ ਨੂੰ ਚਾਹੀਦਾ ਕਹਿੰਦੇ ਕਿ ਅੱਗੇ ਅੱਗੇ ਉਹ ਜਿਸ ਤਰ੍ਹਾਂ ਆਂਟੀ ਕਹਿੰਦੇ ਵੀ ਘਰਾਂ 'ਚ ਵੀ ਇਹੀ ਵੇਖਿਓ ਹੋ ਜਾਣਾ ਕਿ ਏਦਾਂ ਹੀ ਹੁਣ ਉਹ ਸੀ। ਵਿਚਾਰੇ ਓਨਰ ਔਰ ਨਹੀਂ ਕੋਈ ਰੈਂਟ ਦਿੰਦਾ 4-5 ਮਹੀਨੇ, ਸਾਡੇ ਰਿਸ਼ਤੇਦਾਰ ਆ ਮੈਨੂੰ ਪਤਾ, ਉਹ ਵਿਚਾਰੇ ਉਹਨਾਂ ਨੂੰ ਕੱਢ ਹੀ ਨਹੀਂ ਸਕਦੇ। ਸਕੁਆਟਰ ਕਹਿੰਦੇ ਲਾ ਤੁਸੀਂ ਹੈਗਾ ਨਾ ਮੈਨੂੰ- ਉਹਨਾਂ ਹਾਂਜੀ ਉਹਨਾਂ ਦੇ ਹਾਂਜੀ ਹੱਕ ਲਈ ਹੈਗੇ ਆ ਬਥੇਰੇ। ਹਾਂਜੀ, ਉਹ ਇੰਨਾ ਨੁਕਸਾਨ ਕਰਦੇ, ਅੰਦਰ ਖਰਾਬ ਹੋਈ ਆ ਪ੍ਰਾਪਰਟੀ, ਖੁਦ ਦੇਖਿਆ ਘਰ ਵੀ ਰੈਂਟ ਤੇ ਸਾਡੇ ਤੋਂ, ਤੁਸੀਂ ਉਹਨਾਂ ਨੂੰ ਕੱਢ ਨਹੀਂ ਸਕਦੇ ਜ਼ਬਰਦਸਤੀ, ਜੀ ਜੀ ਵੀ ਤੁਹਾਡੇ ਹੱਥ ਹੈ ਹੀ ਨਹੀਂ, ਤੁਸੀਂ ਓਨਰ ਕਿਸੇ ਕੰਮ ਦੇ ਓਨਰ ਨਹੀਂ ਐਕਚੁਅਲੀ। ਬਿਲਕੁਲ। ਕਾਗਜ਼ੀ ਉਹਨਾਂ ਕਾਗਜ਼ੀ ਉਹਨਾਂ ਸੋ ਇੰਸਟਾਲਮੈਂਟ ਦੇਣ ਵਾਲੇ ਸਟੋਰਾਂ ਉਹਨਾਂ ਤੇ ਦਾ ਵੀ ਹਾਂਜੀ, ਉਹੀ ਹੁਣ ਇੱਥੇ ਆ ਜਾਣਾ ਆ ਇਹ ਸਿਸਟਮ ਸਾਰਾ ਆਪਣਾ ਸਟੋਰਾਂ ਤੇ ਵੀ। ਤੇ ਐਕਚੁਅਲੀ ਇਹ ਤੁਸੀਂ ਚੋਰੀ ਨੂੰ ਕਿਉਂ ਸਪੋਰਟ ਕਰਨਾ? ਹੁਣ ਸਾਡੇ ਬੱਚੇ ਦੇਖਣਗੇ ਕਿ ਚੋਰੀ ਕੋਈ ਗੱਲ ਨਹੀਂ, ਵੀ ਇਹ ਤੇ ਆਲਰੇਡੀ ਸਾਰੇ ਸਪੋਰਟ ਕਰਨ ਡਿਆ ਚੋਰੀ, ਤੇ ਇੱਕ ਹਿਸਾਬ ਦਾ ਬਿਲਕੁਲ ਇਟਸ ਪਾਰਟ ਆਫ ਕਿ ਲਾਈਫ। ਉਸਨੂੰ ਮਾੜਾ ਪਾਰਟ ਆਫ ਲਾਈਫ ਮਾੜਾ ਦਿਖਾਇਆ ਹੀ ਨਹੀਂ ਜਾਂਦਿਆ, ਤੇ ਆਲਰੇਡੀ ਵੀ ਚੋਰੀ ਨੋਰਮਲ ਥਿੰਗ ਆ। ਜੀ 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 ਜਮ ਕਰੋ ਇਹ ਗੱਲ ਹਾਂ ਹੋਵੇ। ਥੈਂਕ ਯੂ ਭੈਣ ਜੀ ਕਾਲ ਦੇ ਲਈ, ਮਿਹਰਬਾਨੀ। ਥੈਂਕ ਯੂ ਜ਼ਰੂਰ ਆਉਂਦੇ ਅਸੀਂ ਪ੍ਰੋਗਰਾਮਾਂ 'ਚ ਵੀ ਜ਼ਰੂਰ ਕਾਲ ਕਰਦੇ ਰਿਹਾ ਕਰੋ ਸਾਰੇ ਜਾਣੇ। ਜੀ ਜੀ ਅਸੀਂ ਕਿਵੇਂ ਰੋਕਾਂਗੇ ਜਵਾਕਾਂ ਨੂੰ? ਉਹ ਕਹਿਣਗੇ ਕਿ ਭਾਈ ਫਲਾਂ ਬੰਦਾ ਤਾਂ ਕਰੀ ਜਾਂਦਾ ਚੋਰੀ, ਉਹਨੂੰ ਤਾਂ ਸਰਕਾਰ ਕੁਝ ਕਹਿੰਦੀ ਨਹੀਂ। ਆਪਾਂ ਹੁਣ ਕਿੰਨੀ ਦੀ ਉਦਾਹਰਨ ਦਿੱਤੀ, 5-7 ਜਣੇ ਲਾਈਨ 'ਚ ਖੜੇ ਆ, ਹਾਂਜੀ ਉਹ ਪਹਿਲੇ ਵਾਲੇ ਨੂੰ ਟਾਈਮ ਲੱਗ ਗਿਆ, ਅਖੀਰਲਾ ਤੁਰ ਗਿਆ, ਉਹ ਤੋਂ ਮੋਹਰੇ ਵਾਲਾ ਵੀ ਕਹੂਗਾ ਮੈਂ ਵੀ ਤੁਰ ਜਾਣਾ ਯਾਰ, ਮੈਨੂੰ ਕੀ ਲੋੜ, ਮੈਂ ਕਮਲਾ ਸਹੀ ਗੱਲ ਵੀ ਮੈਂ ਇੱਥੇ ਐਵੇਂ ਜ਼ਰੂਰੀ ਡਾਲਰ ਦੇ ਕੇ ਜਾਣੇ ਆ। ਹਾਂ ਸਰਦਾ ਜਦੋਂ ਸਰਦਾ। ਸੋ ਇਹ ਬੁਰਾਈ ਹੈ ਜੀ, ਇਹ ਕਾਨੂੰਨਨ ਬੁਰਾਈ ਹੈ ਕਿ ਇਹਦਾ ਵਿਰੋਧ ਕਰਨਾ ਕਾਨੂੰਨ ਦੇ ਵਿੱਚ ਤੰਗੀ ਬੁਰਾਈ ਹੈ ਇਸ ਟਾਈਮ। ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਪੰਜਾਬੀ ਰੇਡੀਓ USA ਸੁਣਨ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ, ਤੇ ਸੁਣਾਉਣ ਵਾਲਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਕੁਐਸਚਨ ਆ ਜੀ, ਉੱਥੇ ਆਪਾਂ ਕਹਿੰਦੇ ਸੀ ਵੀ ਜਿਹੜਾ ਆਪਣੇ ਇੰਡੀਆ ਮਸਲਾ ਹੋਇਆ ਸੀ ਵੀ ਮੋਦੀ ਆ ਬਿੱਲ ਆ ਰਿਹਾ, ਉਹਦੇ ਪਿੱਛੇ ਸੀ ਕੋਆਪਰੇਟਿਵ ਘਰਾਣੇ ਜੀ ਅਡਾਨੀ ਅਬਾਨੀ। ਇੱਥੇ ਜਿਹੜੇ ਇਹ ਕਾਂਗਰਸਮੈਨ ਨੇ, ਇਹਨਾਂ ਦੇ ਪਿੱਛੇ ਕੀ ਇਹ ਜਿਹੜੇ ਚੋਰ ਨੇ ਇਹਨਾਂ ਨੂੰ ਪ੍ਰਮੋਟ ਕਰਦੇ ਆ ਵੀ ਇਹ ਲੈ ਕੇ ਆਓ ਜੀ? ਇਹ ਮੈਨੂੰ ਦੱਸੋ ਵੀ ਇਹ ਲਿਆਂਦਾ ਬਿੱਲ ਤੇ ਕਿੰਨਾ ਸੰਘਰਸ਼ ਕੀਤਾ ਇਹਨਾਂ ਨੇ, ਉਹ ਲਿਖਿਆ ਪਾਸ ਕਰਾਇਆ, ਇਹਨਾਂ ਨੂੰ ਕੀ ਬੈਨੀਫਿਟ ਆ ਜੀ ਜਿਹੜੇ ਬਿੱਲ ਲਿਆ ਰਹੇ ਨੇ? ਇਹਦੇ ਪਿੱਛੇ ਕੀ ਰਾਜ ਆ, ਕਿਉਂ ਲਿਆ ਰਹੇ ਨੇ? ਜੀ ਇੱਕ ਤਾਂ ਗੁਰਪ੍ਰੀਤ ਜੀ ਇਹਦੇ ਵਿੱਚ ਰਾਜ ਇਹ ਆ, ਇੱਕ ਤਾਂ ਜਿਹੜੀਆਂ ਯੂਨੀਅਨਸ ਦੀ ਗੱਲ ਕਰਦੇ ਆ, ਟਰਾਇਲ ਲਾਇਰਸ ਦੀ ਜਿਹੜੀ ਆ ਇਸ 'ਚ ਗੱਲ ਕਰਦੇ ਆ, ਪ੍ਰਾਈਵੇਟ ਸਿਕਿਉਰਿਟੀ ਕੰਪਨੀਆਂ ਦੀ ਜਿਹੜੀ ਇਸ 'ਚ ਗੱਲ ਕਰਦੇ ਆ, ਇਹ ਸਾਰਿਆਂ ਦਾ ਨਾਮ ਲੌਬੀਜ਼ ਜਿਹੜੀਆਂ ਇਹ ਆਉਂਦੀਆਂ ਨੇ। ਇੱਕ ਇਹ ਵੀ ਹੁੰਦੀ ਆ, ਇੱਥੇ ਇਹ ਬੜੀ ਸ਼ੇਖੀ ਮਾਰੀ ਜਾਂਦੀ ਆ ਵੀ ਮੈਂ ਇੰਨੇ ਬਿੱਲ ਜਿਹੜੇ ਆ ਉਹ ਕਰਵਾਏ। ਕਿਸੇ ਨੇ ਕਿਸੇ ਹੁਣ ਏਦਾਂ ਵੀ ਹਰ ਇੱਕ ਅਸੈਂਬਲੀ ਮੈਂਬਰ ਦਾ ਕੰਨ ਕਿਸੇ ਨਾ ਕਿਸੇ ਕੋ ਹੁੰਦਾ, ਉਹਦਾ ਭਾਵ ਵੀ ਉਹ ਕਿਸੇ ਦੇ ਪ੍ਰਭਾਵ ਹੇਠ ਚੱਲਦਾ ਹੀ ਆ, ਇਸੇ ਕਰਕੇ ਕਈਆਂ ਤੋਂ ਬੋਲਿਆ ਨਹੀਂ ਜਾਂਦਾ, ਕਈਆਂ ਕੋ ਬੋਲਿਆ ਨਹੀਂ ਜਾਂਦਾ। ਉਹਨਾਂ ਨੇ ਕਿਸੇ ਨੇ ਏਦਾਂ ਆਈਡੀਆ ਦੇਣਾ ਹੁੰਦਾ ਵੀ ਕੋਟੀਜੀ ਸਾਹਿਬ ਏਦਾਂ ਨਾ ਕਰ ਲਈਏ ਵੀ ਆਪਣੇ ਸਾਡੇ EMPLOYEEਆਂ ਨੂੰ ਐਵੇਂ ਕਹਿੰਦੇ ਰਹਿੰਦੇ ਆ, ਰੋਕੋ ਵੀ ਛੱਡੋ ਪਰਾਂ, ਇਹਨਾਂ ਨੂੰ ਰੋਕ ਕੇ ਬਚਾਓ ਇਹਨਾਂ ਨੂੰ। ਕਿਤਾ ਉਹ ਆਈਡੀਆ ਪਤਾ ਨਹੀਂ ਕਿੱਦਾਂ ਆਇਆ, ਕਿੱਥੋਂ ਚੱਲਿਆ, ਕਿਹੜੇ ਲਫ਼ਜ਼ਾਂ ਦੇ ਵਿੱਚ ਉਹਨਾਂ ਨੇ ਪਰੋ ਕੇ ਇਹਨੂੰ ਜਿਹੜਾ ਉਹ ਲੈ ਕੇ ਆਂਦਾ, ਭਵਿੱਖ ਬਾਰੇ ਸੋਚਿਆ ਹੀ ਨਾ ਵੀ ਯਾਰ ਇਹਦੇ ਹੋਰ ਨਤੀਜੇ ਕੀ ਹੋ ਸਕਦੇ। ਤੁਸੀਂ ਇੱਕ ਪੱਖ ਤੋਂ ਤਾਂ ਦੇਖ ਰਹੇ ਆ ਵੀ ਹਾਂ ਅਸੀਂ ਕਨਫਰੰਟ੍ਰੇਸ਼ਨ ਰੋਕਣਾ ਚਾਹੁੰਦੇ ਆ ਵੀ ਐਵੇਂ EMPLOYEE ਜਿਹੜੀ ਉਹ ਜਾਨਾਂ ਨਾ ਗਵਾਉਣ, ਉਹ ਬਿਲਕੁਲ ਹਰ ਇੱਕ ਜਣਾ ਉਸ ਦੇ ਹੱਕ 'ਚ ਆ ਵੀ ਕੋਈ ਵੀ ਜਿਹੜਾ ਉਹ ਐਵੇਂ ਨਾ ਜਾਨ ਗਵਾਵੇ ਕਿਸੇ ਵੀ, ਚਾਹੇ ਉਹ ਮਹਿੰਗੀ ਚੀਜ਼ ਹੈ ਚਾਹੇ ਕੋਈ ਸਸਤੀ ਚੀਜ਼ ਹੈ, ਜਾਣ ਤੋਂ ਅਣਮੁੱਲੀ ਚੀਜ਼ ਕੋਈ ਨਹੀਂ। ਬਿਲਕੁਲ। ਪਰ ਉਸ ਚੀਜ਼ ਨੂੰ ਰੋਕਣ ਦੇ ਲਈ ਕੀ ਕੀਤਾ ਜਾ ਰਿਹਾ ਆ, ਉਹ ਤਾਂ ਪਹਿਲੋਂ ਇੱਕ ਅੱਧਾ ਬਿੱਲ ਹੈ ਆਓ ਜੀ ਵੀ ਪਹਿਲੋਂ ਉਹ ਇਹ ਹੋਵੇ ਵੀ ਹਾਂ ਉਹਦੇ ਵਿੱਚ ਉਹਨਾਂ ਨੇ ਪੂਰੀ ਸਖਤੀ ਕੀਤੀ ਆ। ਜੇ ਉਸ ਦੇ ਬਾਵਜੂਦ ਵੀ ਕੋਈ ਆ ਰਿਹਾ ਆ ਤੇ ਤੁਸੀਂ ਨਾ ਰੋਕੋ, ਉਹ ਤਾਂ ਗੱਲ ਬਣਦੀ ਆ। ਇਹ ਨਹੀਂ ਗੱਲ ਬਣਦੀ ਵੀ ਤੁਸੀਂ ਜਿਹੜਾ ਜੀ ਜਿਨ੍ਹਾਂ ਨੂੰ ਰੋਕਣ ਦੇ ਉੱਤੇ ਕੋਈ ਬੰਦਿਸ਼ ਹੀ ਨਹੀਂ, ਤੁਸੀਂ ਜੇ ਉਹ ਚੋਰੀ ਕਰ ਰਹੇ ਉਹਨੂੰ ਰੋਕਣ ਤੋਂ ਵੀ ਜਿਹੜਾ ਰੋਕ ਦਿਓ। ਨਾਲੇ ਦੂਜੀ ਗੱਲ ਇਹ ਹੈ ਨਾ, ਜੇਕਰ ਤੁਸੀਂ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਅਪਡੇਟ ਫਾਰਮਿੰਗ ਨੂੰ ਸੁਣਦੇ ਹੋਵੋਗੇ, ਫਿਰ ਤੁਹਾਨੂੰ ਹੌਲੀ-ਹੌਲੀ ਚੀਜ਼ਾਂ ਸਮਝ ਆਉਂਦੀਆਂ, ਕਿਉਂਕਿ ਮੈਨੂੰ ਵੀ ਇੱਥੇ ਆ ਕੇ ਸਮਝ ਆਈ ਕਿ ਕਿਵੇਂ ਜਿਹੜੇ ਵੱਡੇ ਘਰਾਣੇ ਆ, ਮਤਲਬ ਇੱਥੇ ਕਾਰਪੋਰੇਟਸ ਉਹ ਹਰ ਇੱਕ ਚੀਜ਼ ਨੂੰ ਆਪਣੇ ਢੰਗ ਨਾਲ ਚਲਾਉਣਾ ਚਾਹੁੰਦੇ ਆ। ਕਾਰਪੋਰੇਟਸ ਦਾ ਵੀ ਇਹਦੇ ਵਿੱਚ ਜਿੱਦਾਂ ਤੁਸੀਂ ਅੰਬਾਨੀ ਅਡਾਨੀ ਦੀ ਗੱਲ ਕੀਤੀ ਨਾ, ਉਹ ਵੀ ਕਿਤੇ ਨਾ ਕਿਤੇ ਇਸ 'ਚ ਨਜ਼ਰ ਆਉਂਦੀ ਆ। ਛੋਟੀਆਂ ਜਦੋਂ ਦੁਕਾਨਾਂ ਬੰਦ ਹੋਣਗੀਆਂ, ਵੱਡੀਆਂ ਦੁਕਾਨਾਂ ਤਾਂ ਉਹਨਾਂ ਲਈ ਬਿੱਲ ਲੈ ਕੇ ਆਉਣਾ ਵੀ ਕੋਈ ਵੱਡੀ ਗੱਲ ਨਹੀਂ। ਉਹ ਯੂਨੀਅਨ ਵਾਲੇ ਹੀ ਹੁੰਦੇ, ਉੱਥੇ ਦੋਨੋਂ ਹੀ ਤਰਫੋਂ ਉਹਨਾਂ ਨੂੰ ਫਾਇਦਾ ਵੀ ਇੱਕ ਤਾਂ ਤੁਹਾਡਾ ਕੰਪੀਟੀਸ਼ਨ ਮਰਦਾ, ਦੂਜੇ ਪਾਸੇ ਜਿਹੜੇ ਸਾਡੇ EMPLOYEE ਵਾਲੇ ਵੀ ਉਹ ਵੀ ਖੁਸ਼ ਆ। ਪਰ ਇਹ ਆਪਾਂ ਬਾਰ-ਬਾਰ ਦੱਸਦੇ ਆ, ਅਮਰੀਕਾ 'ਚ ਸਭ ਤੋਂ ਵੱਧ
ਜੇ ਇੰਪਲੋਇਮੈਂਟ ਕੋਈ ਜਨਰੇਟ ਕਰਦਾ ਤੇ ਉਹ ਸਿਰਫ ਸਮਾਲ ਬਿਜ਼ਨਸ, ਹਾਂਜੀ ਸਮਾਲ ਬਿਜ਼ਨਸ 70 ਤੋਂ 80% ਤੋਂ ਵੀ ਵੱਧ ਦੇਖ ਲਓ ਤੁਸੀਂ ਜਿਹੜੀ ਆ ਤੇ ਕਿੰਨਾ ਟੈਕਸ ਮਿਲਦਾ, ਸਾਰਾ ਕੁਛ ਹੀ ਆ। ਇੰਪਲੋਈ ਦਾ ਉਹ ਸਰਕਾਰ ਨੂੰ ਇਨਕਮ ਟੈਕਸ ਮਿਲਦਾ, ਹਾਂਜੀ ਕਿੰਨਾ ਕੁਛ ਸੇਲ ਟੈਕਸ ਉਹ ਇੱਥੋਂ ਆ ਰਿਹਾ, ਕਿੰਨਾ ਕੁਛ ਜਿਹੜਾ ਉਹ ਆ ਰਿਹਾ, ਰੁਜ਼ਗਾਰ ਪੈਦਾ ਕੀਤਾ ਹੋਇਆ ਆ ਹਰ ਇੱਕ ਤਰ੍ਹਾਂ ਦੇ ਬੰਦੇ ਨੂੰ। ਕਿਸੇ ਦੇ ਕੋਲ ਕਾਗਜ਼ ਹੈਗੇ, ਕਿਸੇ ਕੋਲ ਨਹੀਂ ਹੈਗੇ, ਨਹੀਂ ਕਾਗਜ਼ ਵਾਲਿਆਂ ਨੂੰ ਵੀ ਤੇ ਕੰਮ ਦਿੰਦੀ ਹੈ ਨਾ, ਟਿਕਾਣਾ ਤਾਂ ਮਿਲਿਆ, ਰੋਜੀ ਰੋਟੀ ਤਾਂ ਚਲਾਈ ਹੈ ਨਾ ਜੀ। ਆਪਣੇ ਨਾਲ ਜੁੜੇ ਨੇ ਵਰਮਾ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਰਾਜੇਸ਼ ਵਰਮਾ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਨਾ ਇਹ ਜਿਹੜਾ ਤੁਸੀਂ ਡਿਸਕਸ ਕਰ ਰਹੇ ਹੋ ਉਹਦਾ ਇੱਕ ਹੋਰ ਪਹਿਲੂ ਵੀ ਹੈ ਜੀ। ਉਹ ਮੇਰਾ ਆਪਣਾ ਪੁਆਇੰਟ ਆਫ ਵਿਊ ਹੈ ਵੀ ਇਹਦਾ ਇਕਨੋਮਿਕ ਜਿਹੜਾ ਇੰਪੈਕਟ ਹੈ ਜੇ ਬਿੱਲ ਪਾਸ ਹੋ ਜਾਂਦਾ ਹੈ ਉਹਦਾ ਖੈਰ ਜਿਹੜੇ ਸਟੋਰ ਓਨਰਸ ਤੋਂ ਤਾਂ ਹੈ ਹੀ ਹੈ, ਉਹ ਤੁਹਾਡੀ ਸੁਸਾਇਟੀ ਤੇ ਬਹੁਤ ਜ਼ਿਆਦਾ ਹੈ। ਸਟੋਰ ਓਨਰਸ ਦੀ ਤਾਂ ਉਹ ਕਾਸਟ ਆਫ ਡੂਇੰਗ ਬਿਜ਼ਨਸ ਹੋ ਗਿਆ, ਤੇ ਉਹਨਾਂ ਨੇ ਜਿਹੜੀ ਕਾਸਟ ਹੈ ਉਹ ਕਿਹਨੂੰ ਪਾਸ ਕਰਨੀ ਹੈ? ਉਹ ਜਿਹੜੇ ਅਸੀਂ ਸਾਡੇ ਵਰਗੇ ਬੰਦੇ ਜਿਨ੍ਹਾਂ ਨੇ ਸਮਾਨ ਖਰੀਦਣਾ 16 ਤੋਂ, ਤੇ ਉਹ ਕਾਸਟ ਸਾਡੇ ਲਈ ਪਾਸ ਹੋ ਜਾਣੀ ਹੈ ਨਾ। ਤੇ ਆਪਾਂ ਨੂੰ ਆਮ ਆਦਮੀ ਨੂੰ, ਭਾਵੇਂ ਅਸੀਂ ਬਿਜ਼ਨਸਮੈਨ ਨਹੀਂ ਆ, ਤੇ ਮੇਰਾ ਆਪਣਾ ਵਿਚਾਰ ਹੈ ਵੀ ਸਾਨੂੰ ਉਸ ਦੇ ਇੱਕ ਨਜ਼ਰੀਏ ਨਾਲ ਸੋਚਣਾ ਚਾਹੀਦਾ ਹੈ ਕਿ ਐਂਡ ਆਫ ਦਾ ਡੇ ਵਿਲ ਬੀ ਪੇਇੰਗ ਫॉर ਦਿਸ ਐਜ਼ ਅ ਕੰਜ਼ਿਊਮਰ। ਬਿਲਕੁਲ ਸਹੀ ਗੱਲ, ਬਿਲਕੁਲ। ਹਾਂਜੀ, ਥੈਂਕ ਯੂ ਰਾਜੇਸ਼ ਜੀ, ਮਿਹਰਬਾਨੀ, ਥੈਂਕ ਯੂ ਜੀ। ਸੋ ਆਪਣਾ ਜਿਹੜਾ ਪ੍ਰੋਗਰਾਮ ਦਾ ਉਹ ਬਿਲਕੁਲ ਲਾਸਟ ਵਿੱਚ ਹਰਜੋਤ ਸਿੰਘ ਜੀ ਆਪਣੇ ਨਾਲ ਇੱਕ ਵਾਰੀ ਫਿਰ ਜੁੜੇ ਨੇ, ਆਪਾਂ ਉਹਨਾਂ ਨਾਲ ਗੱਲ ਕਰ ਲਈਏ ਫਿਰ। ਹਾਂਜੀ, ਉਹ ਪਹਿਲਾਂ ਨਾ ਇੱਕ ਭਾਈ ਸਾਹਿਬ ਆਏ ਸੀ, ਜਿੱਦਾਂ ਉਹਨਾਂ ਨੂੰ ਮੇਰੇ ਖਿਆਲ ਨਾਲ ਕਲੀਅਰ ਨਹੀਂ ਮੈਂ ਦੱਸਦਾ ਕੌਣ ਬਿਹਾਈਂਡ ਦਾ ਬਿੱਲ ਹੈਗਾ। ਜਿਸ ਤਰ੍ਹਾਂ ਹੁਣ ਇਹ ਭਾਜੀ ਜੀ ਦੱਸ ਕੇ ਗਏ ਆ ਵੀ ਜਿਹੜੀਆਂ ਚੀਜ਼ਾਂ ਆ, ਇੱਕ ਤਾਂ ਇਹ ਆ ਵੀ ਵੱਡੇ ਸਟੋਰ ਕਿੰਨੀ ਜਗ੍ਹਾ ਬੰਦ ਵੀ ਹੋਏ ਹੈਗੇ ਆ, ਵਾਲਗ੍ਰੀਨ ਵਗੈਰਾ, ਹੋਰ ਅਲਟੀਮੇਟਲੀ ਉਹਨੇ ਤੁਹਾਡੇ ਤੇ ਕਾਸਟ ਕਰਨੀ ਆ, ਹੋਰ ਚੀਜ਼ਾਂ ਦਾ ਸਮਾਨ ਵਧੂਗਾ। ਇੱਕ ਯੂਨੀਅਨਸ ਆ ਇਹਦੇ ਪਿੱਛੇ, ਜਿਹੜੀਆਂ ਯੂਨੀਅਨਸ ਆ ਉਹ ਮੋਸਟਲੀ ਵੱਡੇ ਸਟੋਰਾਂ 'ਚ ਕੰਮ ਕਰਦੀਆਂ, ਜਿੱਦਾਂ ਰਾਈਟ ਏਡ ਆ, CVS ਆ, ਅਲਬਰਟਸਨ ਆ, ਇੱਦਾਂ ਦੇ ਵਿੱਚ, ਹਨਾ। ਸੋ ਉਹ ਚਾਹੁੰਦੀਆਂ ਵੀ ਅਸੀਂ ਸੇਫ ਹੋਏ, ਇਹ 'ਚ ਕੋਈ ਸ਼ੱਕ ਨਹੀਂ। ਜਿਹੜੇ ਸਮਾਲ ਬਿਜ਼ਨਸ ਓਨਰ ਦਾ ਮੈਂ ਪਹਿਲਾਂ ਵੀ ਕਿਹਾ ਸੀ ਵੀ ਸਾਰੇ ਚਾਹੁੰਦੇ ਆ ਵੀ ਸਾਡੇ ਇੰਪਲਾਈ ਸੇਫ ਹੋਣ, ਉਹ ਦੂਜਿਆਂ ਨਾਲੋਂ ਵੀ ਜ਼ਿਆਦਾ ਚਾਹੁੰਦੇ ਆ, ਕਿਉਂਕਿ ਮੋਸਟਲੀ ਸਾਡੇ ਰਿਸ਼ਤੇਦਾਰੀ ਲੱਗੇ ਹੋ ਛੋਟੇ ਸਟੋਰਾਂ ਤੇ, ਕਿਸੇ ਦਾ ਭਰਾ ਭੈਣ, ਕੋਈ ਦੋਸਤ ਮਿੱਤਰ, ਕੋਈ ਪਿੰਡ ਤੋਂ ਮੁੰਡਾ ਲੱਗਾ, ਕੋਈ ਸ਼ਹਿਰੋਂ ਲੱਗਾ, ਏਦਾਂ। ਸੋ ਇੱਕ ਤਾਂ ਯੂਨੀਅਨਸ ਹੈਗੀਆਂ ਆ, ਹਨਾ। ਦੂਜੇ ਨੰਬਰ ਤੇ ਕੀ ਆ ਵੀ ਜਿਹੜੇ ਆਨਲਾਈਨ ਵੱਡੀਆਂ ਕੰਪਨੀਆਂ ਆ, ਜਿੱਦਾਂ ਮੰਨ ਲਓ ਲਾ ਲਓ ਐਮਾਜ਼ੋਨ ਆ ਜਾਂ ਹੋਰ ਆ, ਉਹ ਵੀ ਚਾਹੁੰਦੀਆਂ ਆ ਵੀ ਛੋਟੇ ਬਿਜ਼ਨਸ ਬੰਦ ਹੋ ਜਾਣ, ਆਪ ਹੀ ਆਨਲਾਈਨ ਘਰਾਂ 'ਚ ਆਰਡਰ ਕਰਦੇ ਹੀ ਆ। ਹੁਣ ਨਿਆਣੇ ਆਪਾਂ ਦੇਖਦੇ ਹਾਂ ਡੱਬੇ ਤੁਰੇ ਆਈ ਜਾਂਦੇ, ਅਤੇ ਬਾਕੀ ਸਮਾਨ ਵੀ ਉੱਥੇ ਲੈ ਲੂਗੇ। ਤੀਜਾ ਸਭ ਤੋਂ ਵੱਡਾ ਹੈਗਾ ਸਿਕਿਉਰਿਟੀ ਕੰਪਨੀਜ਼। ਉਹਨਾਂ ਨੂੰ ਕੀ ਫਾਇਦਾ ਹੋਣਾ ਵੀ ਜੇ ਤੁਹਾਨੂੰ ਸਟੋਰਾਂ ਵਾਲਿਆਂ ਨੂੰ ਸਿਕਿਉਰਿਟੀ ਵਾਲੇ ਹਾਇਰ ਕਰਨੇ ਪੈਣੇ, ਤਾਂ ਨੈਚੁਰਲੀ ਜਿਹੜੀਆਂ ਸਿਕਿਉਰਿਟੀ ਕੰਪਨੀਜ਼ ਆ ਉਹ ਪੈਸੇ ਬਣਾਉਂਦੀਆਂ। ਹੁਣ ਇੱਕ ਸਿਕਿਉਰਿਟੀ ਗਾਰਡ ਹਾਇਰ ਕਰੂਗੇ $25 ਘੰਟੇ ਦਾ, ਤੇ ਸਿਕਿਉਰਿਟੀ ਗਾਰਡ ਨੂੰ ਤਾਂ ਉਹਨੇ ਥੋੜ੍ਹੇ ਦੇਣੇ ਆ, ਬਾਕੀ ਤਾਂ ਉਹਨੇ ਆਪਣੇ ਕੋਲੇ ਰੱਖਣੇ ਆ। ਤੇ ਉਸ ਤੋਂ ਬਾਅਦ ਜਿਹੜਾ ਆ ਲਾਇਰ ਜਿਹੜੇ ਸਭ ਤੋਂ ਜ਼ਿਆਦਾ ਆ ਇਹਦੇ ਪਿੱਛੇ, ਕਿਉਂਕਿ ਲਾ ਸੂਟ ਹੋਣੇ ਆ। ਹੁਣ ਮੰਨ ਲਓ ਕਿ ਕੱਲ੍ਹ ਨੂੰ ਤੁਹਾਡੀ ਜਿਹੜਾ ਤੁਹਾਨੂੰ ਲੌਗ ਰੱਖਣਾ ਪੈਣਾ, ਉਹ ਲਾ ਆਫਿਸਰਸ ਵਾਲੇ ਪੂਰਾ ਤਿਆਰ ਕਰੂਗੇ ਪੈਂਪਲੇਟ, ਹਨਾ, ਕਿੱਦਾਂ ਤੁਸੀਂ ਲੌਗ ਬੁੱਕ ਬਣਾ ਕੇ ਰੱਖਣੀ ਆ। ਜੇ ਤੁਹਾਨੂੰ ਪਹਿਲੀ ਟਿਕਟ ਮਿਲ ਗਈ, ਨਹੀਂ ਤੁਹਾਡਾ ਤਿਆਰ ਹੋਇਆ ਪਈ ਜੀ, ਕਦੋਂ ਰੋਬਰੀ ਹੋਈ ਸੀ, ਕੀ ਹੋਇਆ, ਸਾਰਾ ਕੁਛ, ਤੁਹਾਡਾ $18,000 ਦਾ ਫਾਈਨ ਆ, ਦੂਜੀ ਵਾਰੀ 25,000 ਆ। ਸੋ ਅਲਟੀਮੇਟਲੀ ਤੁਹਾਨੂੰ ਵਕੀਲ ਹਾਇਰ ਕਰਨੇ ਪੈਣੇ ਆ। ਸੋ ਵਕੀਲਾਂ ਦਾ ਜਿਹੜਾ ਬਿਜ਼ਨਸ ਆ ਬਹੁਤ ਵਧਣਾ। ਇੱਕ ਇਹ ਆ ਵੀ ਜਿਹੜਾ ਸਭ ਤੋਂ ਜ਼ਿਆਦਾ ਉਹ ਆਪਣੇ ਬਿਜ਼ਨਸ ਓਨਰਸ ਨੂੰ ਵੀ ਨਹੀਂ ਪਤਾ। ਉਹ ਲੱਕੀ ਇਹ ਆ ਕਿ ਬਹੁਤ ਸਾਰੇ ਜਿਹੜੇ ਆਪਣੇ ਇੰਡੀਅਨਸ ਜਾਂ ਪੰਜਾਬੀ ਕੰਮ ਕਰਦੇ ਆ ਨਾ, ਉਹ ਸਹਿਜੇ ਕੀਤੇ ਬਿਜ਼ਨਸਿਸ ਨੂੰ ਸੂ ਨਹੀਂ ਕਰਦੇ ਹੈਗੇ। ਜਿਹੜੇ ਗੋਰਿਆਂ ਦੇ ਸਟੋਰ ਆ ਨਾ, ਜਿਹੜੇ ਉੱਥੇ ਇੰਪਲਾਈ ਹੁੰਦੇ ਆ, ਮੈਂ ਜਿਸ ਬਿਜ਼ਨਸ 'ਚ ਆ ਮੈਨੂੰ ਪਤਾ ਆ, ਉਹਨਾਂ ਦੇ ਇੰਪਲਾਈਜ਼ ਕਿਤੇ ਰੋਬਰੀ ਹੋ ਗਈ ਨਾ, ਤੇ ਇੰਪਲਾਈ ਨੇ ਦੂਜੇ ਦਿਨ ਜਾ ਕੇ ਸਿੱਧਾ ਹਸਪਤਾਲ ਚਲ ਜਾਣਾ, ਮੈਂ ਤਾਂ ਮੈਂਟਲੀ ਅਪਸੈਟ ਹੋ ਗਿਆ, ਮੈਨੂੰ ਨੀਂਦ ਨਹੀਂ ਆ ਰਹੀ, ਠੀਕ ਹੈ ਕਿ ਨਹੀਂ। ਤੇ ਉਹ ਨਾਲੇ ਤਾਂ ਵਰਕਰਸ ਕੌਮ ਤੋਂ ਕਲੇਮ ਲਊਗਾ, ਵਰਕਰਸ ਕੌਮ ਇੰਸ਼ੋਰੈਂਸ, ਨਾਲੇ ਤੁਹਾਡੇ ਕੰਮ ਤੇ ਨਹੀਂ ਆਊਗਾ, ਤੇ ਤੀਜਾ ਇਸ ਲਾਅ ਦੇ ਮੁਤਾਬਕ ਉਹ ਤੁਹਾਨੂੰ ਸੂ ਵੀ ਕਰੂਗਾ ਤੇ ਮੈਨੂੰ ਤੁਹਾਡੇ ਬਿਜ਼ਨਸ ਦੇ ਉੱਤੇ ਆਹ ਅਸਰ ਹੋਣਾ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਇਹ ਵਾਪਰਨੀਆਂ ਆ। ਸੋ ਇਹ ਬਿਲਕੁਲ ਜਿੱਦਾਂ ਜਿਹੜਾ ਬਿੱਲ ਹੁੰਦਾ ਉਹਦੇ 'ਚ ਨਹੀਂ ਲਿਖਿਆ ਹੁੰਦਾ, ਬਿਹਾਈਂਡ ਦਾ ਸੀਨ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇੰਪਲੀਕੇਸ਼ਨਸ ਹੁੰਦੀਆਂ ਇਹਦੀਆਂ। ਜੀ ਥੈਂਕ ਯੂ ਹਰਜੋਤ ਜੀ, ਧੰਨਵਾਦ ਜੀ। ਹੁਣ ਪ੍ਰੋਗਰਾਮ ਦੀ ਵੀ ਆਪਾਂ ਇੱਥੇ ਕਰਦੇ ਹਾਂ ਜੀ ਸਮਾਪਤੀ। ਮਿਲਦੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਬਾਕੀ ਜਾਂਦੇ ਇੱਕ ਵਾਰੀ ਫੇਰ ਦੱਸ ਦਈਏ, 8:30 ਤੋਂ 10:30 ਵਜੇ ਤੱਕ ਆਉਂਦੇ ਵੀਰਵਾਰ ਨੂੰ 31 ਅਗਸਤ ਨੂੰ ਕੈਪੀਟਲ ਬਿਲਡਿੰਗ ਸੈਕਰਾਮੈਂਟੋ ਦੇ ਬਾਹਰ ਇਹ ਜਿਹੜਾ ਇੱਕ ਵੱਡਾ ਪ੍ਰੋਟੈਸਟ, ਜਿਹੜਾ ਪਿਛਲੀ ਵਾਰ ਨਾਲੋਂ ਵੀ ਵੱਡਾ ਹੋਵੇ, ਉਸ ਦੇ ਲਈ ਸਾਰਿਆਂ ਨੂੰ ਆਉਣ ਦੇ ਲਈ ਬੇਨਤੀ ਜਿਹੜੀ ਆ ਉਹ ਸਾਰੇ ਹੀ ਸਮਾਲ ਬਿਜ਼ਨਸਿਸ ਜਿਹੜੇ ਉਹ ਕਰ ਰਹੇ ਨੇ। ਤੇ ਹੁਣ ਆਪਾਂ ਲੈਣੇ ਇਜਾਜ਼ਤ। ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।